वाहिगुरू जी का खालसा वाहिगुरू जी की फतेह। अस्सलाम वालेकुम आदाब वर्ज महा थोड़ी होस्ट नीलम कौर ते मैं TV84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾਨਾ ਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ 'ਚ ਮੇਰੇ ਨਾਲ ਸ਼ਾਮਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਆਏ ਦੇ ਆ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी ਤੁਹਾਨੂੰ भी ਤੇ ਦੁਨੀਆ ਭਰ ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ TV84 ਦੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम वालेकुम। जी डॉक्टर साहब जी आया प्रोग्राम सचो सच विच बहुत शुक्रिया जी। डॉक्टर साहब आज 19 अक्तूबर 2021 5 तक नानकशाही संमत 553 ਦਾ ਦਿਨ ਹੈ। ਜੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਪ੍ਰਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਦੇ ਵਿਊਅਰਸ ਆ ਜੇ ਤੁਸੀਂ ਹੱਕ ਕੇ ਸੱਚ ਇਨਸਾਫ ਤੇ ਪੈਰਾਦਨ ਦਾ ਇੱਕੋ ਇੱਕ ਚੈਨਲ TV84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਸੀਨ ਕੇਬਲ, ਬੈਲਫਾਸਟ ਕਮਿਊਨ ਕੈਨੇਡਾ, roku, ਚਾਦੂ ਬਾਕਸ, ਸ਼ਾਵਾ, ਫੇਸਬੁੱਕ, TV84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ TV84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ TV84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਦੇ ਵਿੱਚ ਤੁਹਾਨੂੰ ਦੱਸ ਦਈਏ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਸਿਆਟਲ ਤੋਂ ਸਰਦਾਰ ਜਸਵੰਤ ਸਿੰਘ ਜੀ ਹੋਰਾਂ ਵੱਲੋਂ। ਸੋ ਇਹਨਾਂ ਨੇ ਸਪਸ਼ਟ ਸੁਨੇਹਾ ਦਿੱਤਾ ਹੈ ਕਿ ਸਿਆਸੀ ਤਾਕਤ ਤੋਂ ਬਿਨਾਂ ਅਸੀਂ ਆਪਣੇ ਧਰਮ ਦੀ ਰੱਖਿਆ ਨਹੀਂ ਕਰ ਸਕਦੇ। ਆਜ਼ਾਦੀ ਲਈ ਸੰਘਰਸ਼ ਕਰ ਰਹੀਆਂ ਜਿਹੜੀਆਂ ਜਥੇਬੰਦੀਆਂ ਦੀ ਸਾਨੂੰ ਵੱਧ ਤੋਂ ਵੱਧ ਮਦਦ ਕਰਨੀ ਚਾਹੀਦੀ ਹੈ। ਸੋ 1984 ਤੋਂ ਬਾਅਦ ਭਾਰਤੀ ਸਟੇਟ ਖਿਲਾਫ ਹੋਈਆਂ ਜਿਹੜੀਆਂ ਸ਼ਹਾਦਤਾਂ ਸਾਡੇ ਲਈ ਰਾਹ ਦਸੇਰਾ ਹਨ। ਸੋ ਵਾਹਿਗੁਰੂ ਕਿਰਪਾ ਕਰਨ ਕੇ ਕੌਮ ਨੂੰ ਆਜ਼ਾਦੀ ਬਖਸ਼ਣ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਸਰਦਾਰ ਜਸਵੰਤ ਸਿੰਘ ਜੀ ਹੋਰਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਵੀ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਸਾਡੇ ਨੰਬਰ ਤੇ ਕਾਲ ਕਰ ਸਕਦੇ ਹੋ 5166191984। ਤੁਸੀਂ ਸਾਨੂੰ ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵਿਊਅਰਸ ਪਹਿਲੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਸਿੰਘੂ ਬਾਰਡਰ ਤੇ ਜਿਹੜੀ ਵਾਪਰੀ ਘਟਨਾ ਨਾਲ ਜੁੜੀਆਂ ਜਿਹੜੀਆਂ ਕਹਾਣੀਆਂ ਨੇ ਉਹ ਥੰਮਣ ਦਾ ਨਾਂ ਨਹੀਂ ਲੈ ਰਹੀਆਂ। ਸੋ ਨਿਹੰਗ ਜਥੇ ਦੀ ਇੱਕ ਆਗੂ ਅਮਨ ਸਿੰਘ ਦੀ ਜਿਹੜੀ ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਅਤੇ ਪੁਲਿਸ ਕੈਟ ਗੁਰਮੀਤ ਪਿੰਕੀ ਨਾਲ ਮੀਡੀਆ ਵਿੱਚ ਇੱਕ ਜਿਹੜੀ ਹੈ ਆਈ ਫੋਟੋ ਨੇ ਭਾਰਤੀ ਏਜੰਸੀਆਂ ਦੀ ਜਿਹੜੀ ਸਾਜ਼ਿਸ਼ ਦੀ ਕਹਾਣੀ ਨੂੰ ਹੋਰ ਵੀ ਬਾਲਣ ਦਿੱਤਾ ਹੈ। ਸੋ ਸੋਸ਼ਲ ਮੀਡੀਆ ਬਲਦੀ ਤੇ ਤੇਲ ਦਾ ਕੰਮ ਕਰ ਰਿਹਾ ਹੈ। ਸੋ ਭਾਰਤੀ ਏਜੰਸੀਆਂ ਪਾਲੇ ਦੇ ਦੋਵੇਂ ਪਾਸੇ ਖੇਡ ਰਹੀਆਂ ਨੇ ਔਰ ਆਮ ਲੋਕਾਂ ਵਿੱਚ ਬੇਯਕੀਨੀ ਅਤੇ ਭੰਬਲ ਭੂਸੇ ਵਾਲਾ ਜਿਹੜਾ ਮਾਹੌਲ ਹੈ ਉਹ ਪੈਦਾ ਹੋ ਰਿਹਾ ਹੈ। ਸੋ ਵਿਊਅਰਸ ਇਉਂ ਜਾਪਦਾ ਹੈ ਕਿ ਭਾਰਤੀ ਏਜੰਸੀਆਂ ਕਿਸਾਨ ਮੋਰਚੇ ਦੇ ਨਾਲ ਚੈਲੰਜ ਕਰਨ ਵਾਲੇ ਜਿਹੜੇ ਇਮੇਜ ਨੂੰ ਵੀ ਡਿਸਟਰੋਏ ਕਰਨ ਤੇ ਲੱਗੀਆਂ ਹੋਈਆਂ ਨੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣੀਆਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ ਸਭ ਤੋਂ ਪਹਿਲਾਂ ਤਾਂ ਅਸੀਂ ਆਪਣੇ ਉਹਨਾਂ ਸਾਰੇ ਵਿਊਅਰਸ ਦਾ ਕਲੈਕਟਿਵ ਸਾਂਝੇ ਤੌਰ ਤੇ ਸ਼ੁਕਰੀਆ ਅਦਾ ਕਰਦੇ ਜਿਨ੍ਹਾਂ ਨੇ ਕੱਲ ਦੇ ਸਾਡੇ ਜਿਹੜੇ 2-3 ਸੈਗਮੈਂਟ ਜਿਹੜੇ ਫੋਕਸ ਸਨ ਪੰਜਾਬ ਦੇ ਉੱਤੇ ਆਸਟ੍ਰੇਲੀਅਨ ਹਿੰਦੂ ਤਵੀ ਗੂਨ ਨੂੰ ਵਾਪਸ ਰਿਪੋਰਟ ਕੀਤਾ ਗਿਆ ਆਸਟ੍ਰੇਲੀਆ ਤੋਂ ਪਰ ਜਿਵੇਂ ਉਹਨੂੰ ਰਾਊਜ਼ਿੰਗ ਵੈਲਕਮ ਦਿੱਤੀ ਗਈ ਹਿੰਦੂ ਤਵੀਆਂ ਦਾ ਔਰ ਖਾਸ ਤੌਰ ਤੇ ਹਰਿਆਣੇ ਦੇ ਮਨੋਹਰ ਲਾਲ ਖੱਚਰ ਦਾ ਔਰ ਸਾਰੀ ਇਹਨਾਂ ਦੀ ਜਮਾਤ ਹਿੰਦੂ ਤਵੀ ਉਹਨਾਂ ਦਾ ਅਸਲੀ ਚਿਹਰਾ ਜਿਹੜਾ ਉਹ ਬੇਨਕਾਬ ਹੋਇਆ ਜਿਹੜਾ ਹਾਲਾਂਕਿ ਬਾਰ-ਬਾਰ ਬੇਨਕਾਬ ਹੋ ਰਿਹਾ ਪਰ ਇੰਨਾ ਚਿਹਰੇ ਤੇ ਗੰਦ ਹੈ ਕਿ ਹਰ ਵਾਰ ਕੋਈ ਨਾ ਕੋਈ ਹੋਰ ਅਗਲੀ ਗੰਦ ਜਿਹੜਾ ਨਜ਼ਰ ਆ ਜਾਂਦਾ ਹੈ। ਇਸੇ ਤਰ੍ਹਾਂ ਜਿਵੇਂ ਬੀਜੇਪੀ ਨੇ ਗਰੂਮ ਕੀਤਾ ਪੈਟਰਨਾਈਜ਼ ਕੀਤਾ ਉਸ ਗੁੰਡੇ ਰਾਮ ਰਹੀਮ ਨੂੰ ਔਰ ਇੱਕ ਕਨਵਿਕਟਡ ਕ੍ਰਿਮੀਨਲ ਹੋਣ ਦੇ ਬਾਵਜੂਦ ਜਿਹੜਾ ਇਸ ਵੇਲੇ ਹੁਣ 2-3 ਉਮਰ ਕੈਦਾਂ ਔਰ ਐਕਸਟਰਾ ਜਿਹੜੇ ਜੁਰਮਾਨੇ ਵੀ ਉਸ ਨੂੰ ਕੋਰਟ ਨੇ ਠੋਕੇ ਨੇ ਲੇਕਿਨ ਇਹਦੇ ਬਾਵਜੂਦ ਉਸ ਦੀ ਪੂਰੀ ਪੁਸ਼ਤਪਨਾਹੀ ਪਹਿਲਾਂ ਵੀ ਰਹੀ ਹੈ ਹੁਣ ਵੀ ਕਰ ਰਹੇ ਨੇ ਔਰ ਇਸ ਦੇ ਨਾਲ ਖਾਸ ਤੌਰ ਤੇ ਜੋ ਸਿੰਘੂ ਬਾਰਡਰ ਦੇ ਉੱਤੇ ਹੋਈ ਘਟਨਾ ਨੂੰ ਲੈ ਕੇ ਜਿਹੜੀਆਂ ਤਿੰਨਾਂ ਹੀ ਧਿਰਾਂ ਦਾ ਪ੍ਰਤੀਕਰਮ ਜਿਹਨੂੰ ਅਸੀਂ ਬੇਸ਼ੱਕ ਅਸੀਂ ਸੋਸ਼ਲ ਮੀਡੀਆ ਨੂੰ ਵੀ ਕਲੋਜ਼ਲੀ ਵਾਚ ਕਰਦੇ ਹਾਂ ਸਾਡੇ ਕੋਲ ਬਹੁਤ ਸਾਰੇ ਸਾਡੇ ਵਿਊਅਰਸ ਉਹਨਾਂ ਦੀਆਂ ਲਿਖਤਾਂ ਕਮੈਂਟ ਵੀ ਹੁੰਦੇ ਨੇ ਬਹੁਤ ਸਾਰੇ ਪਰਸਨਲੀ ਵੀ ਕਨਵੇ ਕਰਦੇ ਨੇ ਔਰ ਉਹਦੇ ਚੋਂ ਅਸੀਂ ਇੱਕ ਬੈਲੈਂਸ ਬਣਾਉਣ ਦੀ ਕੋਸ਼ਿਸ਼ ਕਰਦੇ ਹਾਂ ਔਰ ਸਾਡੀ ਇਹ ਕੋਸ਼ਿਸ਼ ਹੁੰਦੀ ਹੈ ਕਿ ਜਿਹੜੇ ਖਾਸ ਤੌਰ ਤੇ ਧਾਰਮਿਕ ਮੁੱਦੇ ਹੁੰਦੇ ਨੇ ਉਹਨਾਂ ਦੇ ਉੱਤੇ ਅਸੀਂ ਉਲਾਰ ਨਾ ਹੋਈਏ। ਇੱਕ ਧਰਮ ਦੇ ਨਾਲ ਜਜ਼ਬਾ ਜੁੜਿਆ ਹੁੰਦਾ ਹੈ ਜੇ ਜਜ਼ਬਾ ਨਾ ਹੋਏ
ਤੇ ਫਿਰ ਜੇ ਤੁਸੀਂ ਫੇਥ ਦੀ ਗੱਲ ਕਰੋ ਤੇ ਫੇਥ ਦੇ ਉੱਤੇ ਕੋਈ ਸਵਾਲ ਨਹੀਂ ਚੁੱਕਿਆ ਜਾਂਦਾ, ਉਹ ਫੇਥ ਹੁੰਦਾ ਹੈ ਤੇ ਫੇਥ ਜਜ਼ਬੇ ਨਾਲ ਸਿੱਧੇ ਤੌਰ ਤੇ ਜੁੜਿਆ ਹੁੰਦਾ ਹੈ। ਔਰ ਦੋਵੇਂ ਹੀ ਕੌਮਾਂ, ਸਿੱਖਾਂ ਦੀ ਗੱਲ ਕਰੀਏ ਜਾਂ ਮੁਸਲਮਾਨਾਂ ਦੀ ਗੱਲ ਕਰੀਏ, ਉਹ ਭਾਵੇਂ ਆਪਣੀ ਜ਼ਿੰਦਗੀ ਦੇ ਵਿੱਚ ਆਪਣੇ ਮਜ਼ਹਬਾਂ ਨੂੰ ਪੂਰੀ ਤਰ੍ਹਾਂ ਨਾ ਵੀ ਪ੍ਰੈਕਟਿਸ ਕਰਦੇ ਹੋਣ, ਉਹਨਾਂ ਦੇ ਵਿੱਚ ਕਮਜ਼ੋਰੀਆਂ ਵੀ ਹੋਣ, ਪਰ ਜਦੋਂ ਵੀ ਉਹਨਾਂ ਦੇ ਮਜ਼ਹਬ ਦੀ ਗੱਲ ਆਏਗੀ, ਮੁਸਲਮਾਨ ਦੇ ਲਈ ਕੁਰਾਨ ਮਜੀਦ ਦੀ, ਸਿੱਖ ਲਈ ਗੁਰੂ ਗ੍ਰੰਥ ਸਾਹਿਬ ਦੀ, ਮੁਸਲਮਾਨਾਂ ਲਈ ਨਬੀ ਹਜ਼ਰਤ ਮੁਹੰਮਦ ਸਾਹਿਬ ਦੀ, ਸਿੱਖਾਂ ਲਈ 10 ਗੁਰੂ ਸਾਹਿਬਾਨ ਦੀ, ਤੇ ਫਿਰ ਕੋਈ ਵੀ ਜਿਹੜੀ ਖਿਲਾਫ ਗੱਲ ਹੈ ਜਾਂ ਕੋਈ ਵੀ ਕਰਤੂਤ ਹੈ ਉਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਂਦਾ। ਔਰ ਇਸ ਤਰੀਕੇ ਨਾਲ ਸਾਡੀ ਪ੍ਰੋਗਰਾਮਿੰਗ ਹੋਈ ਹੈ, ਕਿਉਂਕਿ ਇਸ ਤੋਂ ਬਿਨਾਂ ਜੇ ਅਸੀਂ ਸਿੱਖ ਧਰਮ ਦੇ ਹਵਾਲੇ ਨਾਲ ਦੇਖੀਏ ਕਿ ਜੇ ਇਹ ਸਾਡੀ ਸਪਿਰਿਟ ਮਜ਼ਹਬ ਦੇ ਲਈ ਲੜਨ ਮਰਨ ਦੀ ਨਾ ਹੁੰਦੀ ਤੇ ਬਹੁਤ ਸਾਰੇ ਜ਼ੁਲਮ ਦੇ ਸਾਹਮਣੇ ਸਿਰ ਝੁਕਾ ਦਿੰਦੇ ਨੇ, ਜੋ ਕੋਈ ਕਹਾਣਾ ਚਾਹੇ ਉਹ ਕਹਿ ਦਿੰਦੇ ਨੇ ਔਰ ਆਪਣੀ ਜ਼ਿੰਦਗੀ ਦੀ ਜਿਹੜੀ ਆ ਉਹ ਉਸ ਨੂੰ, ਜਿਹਨੂੰ ਉਹ ਬਾਦਸ਼ਾਹਾਂ ਦੇ ਦਰਬਾਰ 'ਚ ਜਿਹੜੇ ਲੋਕ ਇਸ ਕਿਸਮ ਦੇ ਗੋਲੇ ਕਿਸਮ ਦੇ ਸੀ ਤੇ ਉਹ ਸ਼ੁਰੂ ਹੀ ਇੱਥੋਂ ਕਰਦੇ ਹੁੰਦੇ ਸੀ ਕਿ ਜ਼ਿੰਦਗੀ ਕੀ ਅਮਾਨ ਪਾऊं तो अर्ज करूं कि जे मेरी जिंदगी बख्श दिओ। पर इत्थे तां खेड जिहड़ी आ वो बिल्कुल इत्थों ही शुरू हुंदी है कि जो तो प्रेम खेलन का चाओ, सिर धर तली गली मेरी आओ, इत मार्ग पैर तरीजै, सिर दीजै कान ना कीजै। और ज़ाहिर है कि भी ये प्यार दी खेड है ते सिर तली ते धरिया होया, पिछे देखण दी जां पिछे मुड़न दी तां गल ही नहीं है। ਹੁਣ ਇਹ ਜਜ਼ਬਾ ਤੁਹਾਡੀ ਸਰਵਾਈਵਲ ਦਾ ਵੀ ਕਾਰਨ ਹੁੰਦਾ ਹੈ, ਕਿਉਂਕਿ ਇਸੇ ਜਜ਼ਬੇ ਤਹਿਤ ਹੀ ਅਸੀਂ 18ਵੀਂ ਸਦੀ, 19ਵੀਂ ਸਦੀ, 20ਵੀਂ ਸਦੀ 'ਚ ਵੱਡੇ ਵੱਡੇ ਲਸ਼ਕਰਾਂ ਦੇ ਨਾਲ ਖਹਿ ਗਏ। ਵੱਡੇ ਵੱਡੇ ਜਿਹੜੇ ਚੈਲੰਜ ਸੀ ਉਹਨਾਂ ਨੂੰ ਅਸੀਂ ਸਵਾ ਲੱਖੀ ਸਪਿਰਿਟ ਦੇ ਨਾਲ ਜਿਹੜਾ ਉਹ ਲੜਿਆ, ਹਾਰੇ ਵੀ ਪਰ ਹਾਰ ਮੰਨੀ ਨਹੀਂ, ਜਿੱਤ ਵੱਲ ਵਧਦੇ ਰਹੇ ਤੇ ਅਲਟੀਮੇਟਲੀ ਉਸ ਧਰਤੀ ਦੇ ਉੱਤੇ ਉਹ ਸੱਚ ਹੱਕ ਇਨਸਾਫ ਦਾ ਰਾਜ ਵੀ ਸਥਾਪਿਤ ਕੀਤਾ, ਜਿਸ ਬਾਰੇ ਜਦੋਂ ਅਸੀਂ ਬਾਬਾ ਬੁੱਲੇ ਸ਼ਾਹ ਕਹਿੰਦੇ ਨੇ ਕਿ ਭੂਰਿਆਂ ਵਾਲੇ ਰਾਜੇ ਕੀਤੇ, ਮੁਗਲਾਂ ਜ਼ਹਿਰ ਪਿਆਲੇ ਪੀਤੇ। ਸੋ ਜ਼ਾਹਿਰ ਹੈ ਕਿ ਮੁਗਲ ਸਾਮਰਾਜ ਦੇ ਨਾਲ ਟਕਰਾਣਾ ਸੌਖਾ ਨਹੀਂ ਸੀ। ਦੂਸਰੇ ਪਾਸੇ ਦਰਾ ਖੈਬਰ ਪਾਰ ਤੋਂ ਆਉਣ ਵਾਲੇ ਜਿਨ੍ਹਾਂ ਪ੍ਰਥਾਏ ਅਗੇਨ ਬਾਬਾ ਬੁੱਲੇ ਸ਼ਾਹ ਦਾ ਹੀ ਕਹਿਣਾ ਸੀ ਕਿ ਖਾਦਾ ਪੀਤਾ ਲਾਏ ਦਾ ਰਹਿੰਦਾ ਅਹਿਮਦ ਸ਼ਾਹ ਦਾ। ਪਰ ਉਹ ਇੱਕ ਸਪਿਰਿਟ ਸੀ ਔਰ ਉਹਦੇ 'ਚ ਫੇਥ ਆਪਣੀ ਥਾਂ ਸੀ, ਨਫ਼ਰਤ ਨਹੀਂ ਸੀ। ਔਰ ਜੇ ਨਫ਼ਰਤ ਹੁੰਦੀ ਫਿਰ ਇਹ ਨਹੀਂ ਸੀ ਕਿ 8-10% ਸਿੱਖ ਉਸ ਖਿੱਤੇ ਦੇ ਉੱਤੇ 1.5 ਲੱਖ ਮਰਬਾ ਮੀਲ ਦੇ ਉੱਤੇ ਜਿਹੜਾ ਉਹ ਕਾਬਜ਼ ਹੁੰਦੇ, ਜਿਹਦੇ 'ਚ ਕਿ ਮੈਜੋਰਿਟੀ ਮੁਸਲਮਾਨਾਂ ਦੀ ਸੀ। ਔਰ ਉਹ ਮੁਸਲਮਾਨ ਜਿਹੜੇ ਨੇ ਉਹ ਮਹਾਰਾਜਾ ਰਣਜੀਤ ਸਿੰਘ ਦੇ ਨਾਲ ਸਿਰਫ ਇਹੀ ਨਹੀਂ ਕਿ ਤਾਵਨ ਕਰਦੇ, ਉਹ ਅੱਗੇ ਵੱਧ ਕੇ ਪੰਜਾਬ ਦੀ ਆਜ਼ਾਦੀ ਦੇ ਲਈ ਔਰ ਪੰਜਾਬ ਦੀ ਆਨ ਅਣਖ ਦੇ ਲਈ ਜੂਝਦੇ ਔਰ ਕੁਰਬਾਨ ਹੁੰਦੇ, ਕਿਉਂਕਿ ਉਹ ਇੱਕ ਸੱਚ ਹੱਕ ਇਨਸਾਫ ਦੇ ਨਾਲ ਜੁੜ ਗਈ ਗੱਲ ਸੀ। ਰਾਜਿਆਂ ਮਹਾਰਾਜਿਆਂ 'ਚ ਕਮਜ਼ੋਰੀਆਂ ਹੁੰਦੀਆਂ ਨੇ, ਨਿੱਜੀ ਜ਼ਿੰਦਗੀ 'ਚ ਵੀ ਹੁੰਦੀਆਂ ਨੇ, ਡਿਸੀਜਨ ਮੇਕਿੰਗ 'ਚ ਵੀ ਹੋ ਸਕਦੀਆਂ, ਪਰ ਜਿਹੜੀ ਸਿੱਖੀ ਦੀ ਇੱਕ ਪਾਸੇ ਫੇਥ ਕੁਰਬਾਨੀ ਦਾ ਜਜ਼ਬਾ ਹੈ, ਦੂਸਰੇ ਪਾਸੇ ਜਿਹੜੀ ਪ੍ਰੋਗਰਾਮਿੰਗ ਹੈ ਉਹ ਨਾਨ ਡਿਸਕ੍ਰਿਮੀਨੇਸ਼ਨ ਦੇ ਉੱਤੇ ਹੈ। ਨਾ ਅਸੀਂ ਕਨਵਰਸ਼ਨ 'ਚ ਯਕੀਨ ਰੱਖਦੇ ਹਾਂ, ਨਾ ਅਸੀਂ ਆਪਣਾ ਮਜ਼ਹਬ ਦੀ ਸੁਪੀਰੀਅਰਿਟੀ ਕਿਸੇ ਤੇ ਥੋਪਣ 'ਚ ਯਕੀਨ ਰੱਖਦੇ ਹਾਂ। ਸਾਡਾ ਇਹ ਮੰਨਣਾ ਹੈ ਜੋ ਕਿ ਗੁਰੂ ਨਾਨਕ ਸਾਹਿਬ ਨੇ ਜਦੋਂ ਉਹ ਬਗਦਾਦ ਦੇ ਵਿੱਚ ਜਾਂਦੇ ਨੇ ਔਰ ਉੱਥੋਂ ਦੇ ਵੱਡੇ ਸਕਾਲਰ, ਇਸਲਾਮਿਕ ਸਕਾਲਰ, ਹਾਜੀ, ਔਰ ਬਗਦਾਦ ਸੈਂਟਰ ਸੀ ਇਕੱਲਾ ਇਸਲਾਮਿਕ ਤਹਿਜ਼ੀਬ ਦਾ ਹੀ ਨਹੀਂ, ਇਸਲਾਮਿਕ ਥਾਟ ਦਾ। ਔਰ ਉਹਦੇ ਜਦੋਂ ਪੁੱਛਿਆ ਜਾਂਦਾ ਹੈ ਇਸ ਬਾਰੇ ਸਵਾਲ ਤੇ ਗੁਰੂ ਨਾਨਕ ਸਾਹਿਬ ਫਰਮਾਉਂਦੇ ਨੇ ਕਿ ਪੁੱਛਣ ਖੋਲ ਕਿਤਾਬ ਨੂੰ, ਹਿੰਦੂ ਵੱਡਾ ਕਿ ਮੁਸਲਮਾਨ ਹੋਈ, ਬਾਬਾ ਆਖੇ ਹਾਜੀਆਂ, ਸ਼ੁਭ ਅਮਲਾਂ ਬਾਝੋਂ ਦੋਨੋਂ ਰੋਈ। ਕਿ ਭਾਈ ਇਹ ਦੱਸੋ ਕਿ ਹਿੰਦੂ ਮਜ਼ਹਬ ਹੈ ਚੰਗਾ ਕਿ ਮੁਸਲਮਾਨਾਂ ਦਾ ਮਜ਼ਹਬ ਚੰਗਾ ਹੈ। ਸੋ ਗੁਰੂ ਸਾਹਿਬ ਨੇ ਫਰਮਾਇਆ ਕਿ ਭਾਈ ਅਲਟੀਮੇਟਲੀ ਰੱਬ ਦੀ ਦਰਗਾਹ ਦੇ ਵਿੱਚ ਜਿਹੜਾ ਤੁਹਾਡੇ ਅਮਲਾਂ ਦੇ ਨਾਲ ਨਿਬੇੜਾ ਹੋਏਗਾ, ਜਿਹਨੂੰ ਪੰਜਾਬੀ ਫੋਕਲੋਰ 'ਚ ਇੱਕ ਬੋਲੀ 'ਚ ਕਿਹਾ ਜਾਂਦਾ ਹੈ ਕਿ ਹੁਣੇ ਅਮਲਾਂ ਨਾਲ ਨਿਬੇੜੇ, ਉੱਥੇ ਨਹੀਂ ਕਿਸੇ ਨੇ ਜਾਤ ਪੁੱਛਣੀ, ਕਿ ਇੱਥੇ ਤੁਸੀਂ ਊਚ ਨੀਚ ਆਪਣੇ ਅਹੁਦੇ ਦੇ ਨਾਲ ਜਿਹੜਾ ਉਹ ਅਦਲ ਦੇ ਉੱਤੇ ਹਾਵੀ ਹੋ ਸਕਦੇ ਹੋ, ਪਰ ਰੱਬ ਦੀ ਦਰਗਾਹ ਦੇ ਵਿੱਚ ਅਲਟੀਮੇਟ ਫੈਸਲਾ ਤੁਹਾਡੇ ਅਮਲਾਂ ਨਾਲ ਹੁੰਦਾ ਹੈ, ਜਿਸ ਨੂੰ ਸਾਡੇ ਉਸ ਖਿੱਤੇ ਦਾ ਹੀ ਨਹੀਂ
बहुत वड्डे जिहड़े 20वीं सदी दे मशरक दे शायर और दानिश्वर अलामा इकबाल जिन्होंने ये फरमाया कि अमल से जिंदगी बनती है, जन्नत भी जहन्नम भी, ये खाकी अपनी फितरत से ना नूरी है ना नारी है, कि अल्टीमेटली अमलों नाल नबेड़े होने ने। हुण ये अपनी थां दे उत्ते इस फेथ दे नाल और वो सिख कोई माड़ा है चंगा है प्रैक्टिसिंग है नहीं है, घट्टो घट अदल किसी नाल धक्का बर्दाश्त नहीं करना और जालम नाल भिड़ जाना, जुल्म नूं चैलेंज करना, ये ट्रेनिंग गुरु नानक साहब दे नाल ही हुई। बहुत वार बहुतिआं नूं लगदा है कि 10वें पातशाह ने खालसा पंथ साज के सानू टकराण दा जां पंज ककारी रूप दिता। ठीक है, वो खालसा एक गुरु नानक साहब तो 10वें पातशाह तक 1469 गुरु नानक साहब प्रकाशमान हुंदे ने, 1699 खालसा पंथ की साजना हुंदी है। ये 230 साल का वक्त एक उस प्रोग्रामिंग का है जिहदे थल्ले तुहाडा फेथ, तुहाडी तहजीब, बोली, मीरी पीरी दी गल, फाइलैंथरोपी, कुर्बानियां दा इतिहास, 5वें पातशाह शहीदां दे सरताज शहादत दा सफ़र, तो फिर 10वें पातशाह दा पंज ककारी रूप दे विच अकाल पुरख की फौज कह के खालसा रूप दे विच फाइनल स्टैंप। लेकिन जुल्म नूं वंगारना ये गुरु नानक साहब ने एमनाबाद शहर दे विच खलो के सिखाया सी, जदों गुरु साहब ने फरमाया सी कि सच की बाणी नानक आखै, सच सुनाए सी सच की बेला। हुण इस कॉन्टैक्स्ट नूं समझना जरूरी है। जदों बहुत सारे जदों किसान लहर दे हवाले नाल असीं गल कर रहे हैं, 26 नवंबर तक पहुंचते हैं, उस नूं 1 साल हो जाने दिल्ली दीआं बरूआं दे उत्ते, आलमोस्ट 11 महीने दे नेड़े तेड़े गल पहुंच गई है। और दुनिया च जिहड़े लोग उस खित्ते च दिलचस्पी रखते हैं वो ये समझण दी कल्ले सिख नहीं जां पंजाबी नहीं, क्योंकि इस लहर नूं बहुत वड्डा हुंगारा जां सपोर्ट साडे लਹਿੰਦੇ पंजाब दे लोकां वल्लों भी मिली, उन्हां दे शायरां वल्लों भी, टॉक शोज़ वल्लों भी और कॉमन लोकां ने भी, जिवें पंजाबी दे विच गीत सॉन्ग्स और सपोर्ट दे विच आए। मैनूं नहीं लगदा कि इन्हां 75 साल दे पीरीयड च कदे इन्नी अवेयरनैस जां इन्ना प्यार दूसरे पासों भी उमड़िया होए। और इहदे कोई शक नहीं है कि भारत दे विच ये आलमोस्ट 8, 9, 10 महीने लंबा वक्त इसनूं पंजाब ते हरियाणे दे सिख किसान जां जिहड़े ने हरियाणे दे थोड़े बहुत जाट, कुल नहीं, क्योंकि उस मनोहर लाल खच्चर दे नाल ओम चटाड़े दा पोता भी रलिया होया डिप्टी चीफ मिनिस्टर है। सो इस तरह यूपी दे विच भी वैसटर्न यूपी च टकैत ब्रदर्स ने सपोर्ट शुरू तो थ्रो की, लेकिन जिवें हुण इस दा स्प्रैड भी हो रहा है, असीं रेल रोको एजीटेशन वेले भी देखिया, उस तो पहला भी लखीमपुर खीरी नूं लैके ईवन जिवें असीं जिक्र कीता सी कि महाराष्ट्र दे विच भी बंद जिहड़ा है वो कीता जांदा है। और इस दा प्रभाव हुण असीं छत्तीसगढ़, बिहार और दूसरे सूबियां च भी देखदे। सो ये एक गल हर एक, क्योंकि पहली स्टेज ते तां ये कह के इहनूं डिसमिस करन दी कोशिश की गई हाकमां वल्लों कि जी ये सिखां दी गल है, सिर्फ सिख जिहड़े ने कर रहे ने। देखो ये तां भारत दे विच इन्ने 29 सूबे ने, सारियां दे किसान ने, होरनी किसानां ने कोई कीता, लेकिन हौली 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 ये गल हुण उन्हां दे भी 1-2 प्रोमिनेंट आगूआं ने कही, उन्होंने कही जी कि अंग्रेज़ां ने गुलाम तां सारियां नूं 200 साल बनाया होया सी, सिखां नूं तां सिखां दे वाले पंजाब नूं तां सिर्फ 98 साल गुलाम बनाया होया सी। ऐसा की कारण है कि जिन्हां नूं तुसीं 2% कहंदे हो उन्हां चों ही 80% जिहड़े ने फांसियां ते चढ़न वाले निकले, वंगारन वाले निकले। और अज ही साडी टैक्नीकल टीम दे सज्जन गल कर रहे सी कि सरदार उधम फिल्म दोबारा वो पैसे बना रहे हैं, पर एक गल तो अक्सर ये पूछी जाती है, और ये पाकिस्तान के एक प्रोमिनेंट टॉक शो होस्ट हसन निसार ने भी एक बार कहा कि जलियांवाले बाग दे विच 13 अप्रैल 1919 नूं मरन वाले मुसलमान भी सन, हिंदू भी सन, सिख भी सन, पर एक सिख ही क्यों यतीम जिहड़ा है वो 21 साल फिरदा रहा भी इहनूं पंजाब दे गवर्नर नूं फुंडणे, जिन्हें ये ऑर्डर करके नस्लकुशी की। सो जाहिर है कि हमदर्दी और प्यार पंजाब की धरती के उत्ते सिखां दे नाल खास तौर पर
ਇਹ ਵੱਖਰੀ ਗੱਲ ਹੈ। 47 ਦੇ ਪਾਗਲਪਨ ਨੇ ਸਾਨੂੰ ਦੋਨਾਂ ਪੰਜਾਬਾਂ ਨੂੰ ਜੁਦਾ ਕੀਤਾ, ਲੇਕਿਨ ਇਹ ਗੱਲ ਬੜੇ ਉਹਨਾਂ ਦੇ ਸਕਾਲਰ ਵੀ 20ਵੀਂ ਸਦੀ ਦੇ ਬਿਗਨਿੰਗ 'ਚ ਜਦੋਂ ਇੱਕ ਬਿਲਕੁਲ ਹਾਰਮਨੀ ਦਾ ਮਾਹੌਲ ਸੀ, ਉਹ ਇਹ ਕਹਿੰਦੇ ਸੀ ਕਿ ਵੀ ਬੇਸ਼ੱਕ ਸਿੱਖ ਪੰਜਾਬ ਦੇ ਆਬਾਦੀ ਦਾ 13-14% ਹੀ ਨੇ, ਪਰ ਇਹ ਪੰਜਾਬ ਦੀ ਰੂਹ ਨੇ। ਹੁਣ ਜਦੋਂ ਅਸੀਂ ਰੂਹ ਕਹਿੰਦੇ ਹਾਂ, ਜ਼ਾਹਰ ਹੈ ਕਿ ਇਹ ਇੱਕ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਕੰਪਲੀਮੈਂਟ ਹੈ। ਲੇਕਿਨ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਜੇ 47 ਤੋਂ ਪਹਿਲਾਂ ਵਾਲਿਆਂ ਨੂੰ, ਅੰਗਰੇਜ਼ਾਂ ਨੂੰ ਵੀ ਸਿੱਖਾਂ ਦੇ ਇਸ ਕਰੈਕਟਰ ਦੀ ਸਮਝ ਆ ਗਈ ਸੀ ਤੇ ਉਹਨਾਂ ਨੇ ਉਹੀ ਨੀਤੀ, ਇੱਕ ਪਾਸੇ ਉਹਨਾਂ ਨੇ ਪੈਂਪਰਿੰਗ ਵੀ ਕੀਤੀ, ਜ਼ਮੀਨਾਂ, ਮਰੱਬੇ, ਫੌਜ ਦੇ ਵਿੱਚ ਦਰਵਾਜ਼ੇ ਖੋਲ੍ਹਣੇ, ਤੇ ਲੇਕਿਨ ਇਹਦੇ ਬਾਵਜੂਦ ਇੱਕ ਤਬਕਾ ਤਾਂ ਫਸਿਆ ਉਹ ਸਾਰੇ 'ਚ ਜਿਹੜਾ ਉਹਨਾਂ ਨੂੰ, ਜਿਹੜੀ ਉਹਨਾਂ ਦੀ ਪੈਂਪਰਿੰਗ ਸੀ। ਲੇਕਿਨ ਦੂਸਰੇ ਪਾਸੇ ਚੈਲੰਜ ਵੀ ਮੈਕਸਿਮਮ। ਫਰੀडम ਮੂਵਮੈਂਟ ਪੰਜਾਬ 'ਚ ਕਿਹੜਾ ਕਾਂਗਰਸ ਜਾਂ ਗਾਂਧੀ ਜਾਂ ਨਹਿਰੂ ਦੇ ਪੈਰ ਲੱਗਦੇ ਸੀ, ਕਿਹਨੇ ਲਵਾਏ ਨੇ? ਹੁਣ ਇੱਕ ਵੇਲੇ ਉਹੀ ਅਕਾਲੀ ਦਲ ਦਾ ਪ੍ਰੈਜ਼ੀਡੈਂਟ ਕਾਂਗਰਸ ਦਾ ਪ੍ਰਧਾਨ ਵੀ ਹੁੰਦਾ ਸੀ। ਇਹ ਵੱਖਰੀ ਗੱਲ ਹੈ ਕਿ ਉਹ ਇਹਨਾਂ ਮੀਸਣਿਆਂ ਔਰ ਇਹਨਾਂ ਕਮੀਨਿਆਂ ਔਰ ਇਹਨਾਂ ਜਿਹੜਾ ਮੀਨਸ ਜਿਹਨੂੰ ਅੰਗਰੇਜ਼ੀ 'ਚ ਕਹਿੰਦੇ ਨੇ, ਇਹਨਾਂ ਦੀਆਂ ਚਾਲਾਂ ਨਹੀਂ ਸਮਝ ਸਕੇ, ਇਹਨਾਂ ਦੇ ਜਾਲ 'ਚ ਫਸੇ। ਲੇਕਿਨ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਸਿੱਖਾਂ ਨੇ ਅੱਗੇ ਵੱਧ ਕੇ ਫਾਂਸੀ ਦੇ ਰੱਸਿਆਂ ਤੇ ਜਿਹੜਾ ਝੂਲਣਾ ਔਰ ਕਾਲੇ ਪਾਣੀ ਤੱਕ ਜੇਲ੍ਹਾਂ ਕੱਟਣੀਆਂ। ਅੱਜ ਤਾਂ ਇਹਨਾਂ ਨੂੰ ਸਾਵਰਕਰ ਤੋਂ ਬਿਨਾਂ, ਜਿਹਨੇ 6 ਵਾਰ ਮਾਫੀ ਮੰਗੀ ਅੰਗਰੇਜ਼ੀ ਸਾਮਰਾਜ ਤੋਂ ਔਰ ਉਹਨਾਂ ਦਾ ਕੁੱਤਾ ਬਣਿਆ ਰਿਹਾ, ਉਹ ਉਹਨਾਂ ਨੂੰ ਵੀਰ ਵੀ ਨਜ਼ਰ ਆਉਂਦਾ ਹੈ, ਉਹਨੂੰ ਭਾਰਤ ਰਤਨ ਵੀ ਦੇਣ ਨੂੰ ਫਿਰਦੇ ਨੇ। ਔਰ ਇਹਨਾਂ ਨੂੰ ਉਹੀ ਤੁਸੀਂ ਕਾਲੇ ਪਾਣੀ ਦੀਆਂ ਜੇਲ੍ਹਾਂ 'ਚ ਜਾ ਕੇ ਹਿਸਾਬ ਦੇਖ ਲਓ ਕਿ ਜਿਹੜਾ ਸਿੱਖਾਂ ਦੀਆਂ ਕਿੰਨੀਆਂ ਕੁਰਬਾਨੀਆਂ ਨੇ, ਕਿੰਨੀ ਵੱਡੀ ਗਿਣਤੀ 'ਚ ਸਿੱਖ ਕਾਲੇ ਪਾਣੀ ਦੀਆਂ ਜੇਲ੍ਹਾਂ ਉਹਨਾਂ ਨੇ ਕੱਟੀਆਂ ਨੇ। ਲੇਕਿਨ ਕਿਸਾਨ ਲਹਿਰ ਦੇ ਚੱਲਦਿਆਂ ਪ੍ਰੋਪੇਗੈਂਡੇ ਦੀ ਲਾਈਨ ਜੋ ਦੁਸ਼ਮਣ ਨੇ ਪਹਿਲਾਂ ਕੀਤੀ, ਜਦੋਂ ਸੰਤ ਭਿੰਡਰਾਂ ਵਾਲੇ ਪੰਜਾਬ ਦੇ ਹੱਕਾਂ ਲਈ, ਉਹਨਾਂ ਦੀ ਮੰਗ ਕੋਈ ਖਾਲਿਸਤਾਨ ਤਾਂ ਨਹੀਂ ਸੀ, ਪੰਜਾਬ ਦੇ ਲਈ ਜੈਨੂਇਨ ਆਟੋਨੋਮੀ, ਅਨੰਦਪੁਰ ਸਾਹਿਬ ਦਾ ਮਤਾ, ਇਸ ਦੇ ਉੱਤੇ ਗੱਲ ਬੇਸ ਸੀ। ਲੇਕਿਨ ਉਸ ਨੂੰ ਇਹ ਟਿਲਟ ਦਿੱਤੀ ਗਈ ਕਿ ਜੀ ਇਹ ਤਾਂ ਖਾਲਿਸਤਾਨ ਕਰਦੇ ਨੇ ਔਰ ਆਤੰਕਵਾਦ ਔਰ ਪਾਕਿਸਤਾਨ ਔਰ ਹਥਿਆਰ ਔਰ ਇਹ ਉਹ। ਲੇਕਿਨ ਨਾਲ ਦੀ ਨਾਲ ਇੱਕ ਪਾਸੇ ਹਿੰਦੂ ਮੈਜੋਰਿਟੀ ਦੇ ਲਈ ਇਹ ਸੀ, ਸਿੱਖਾਂ ਨੂੰ ਭੰਬਲ ਭੂਸੇ 'ਚ ਪਾਉਣ ਦੇ ਲਈ ਇੱਕ ਜਿਹੜਾ ਝੂਠ ਬੜੇ ਜ਼ੋਰ ਸ਼ੋਰ ਨਾਲ ਪ੍ਰਚਾਰਿਆ ਗਿਆ ਉਹਨਾਂ ਦੇ ਮੀਡੀਆ ਵੱਲੋਂ ਵੀ, ਔਰ ਉਹਨਾਂ ਦੀਆਂ ਕਿਤਾਬਾਂ 'ਚ ਵੀ ਤੁਹਾਨੂੰ ਅੱਜ ਤੱਕ ਵੀ ਨਜ਼ਰ ਆਏਗਾ ਕਿ ਭਿੰਡਰਾਂ ਵਾਲਿਆਂ ਨੂੰ ਤਾਂ ਕਾਂਗਰਸ ਨੇ ਪ੍ਰੋਡਿਊਸ ਕੀਤਾ। ਉਹਨਾਂ ਨੂੰ ਸੰਜੇ ਗਾਂਧੀ ਲਿਆਇਆ, ਜ਼ੈਲ ਸਿੰਘ ਲਿਆਇਆ, ਔਰ ਅਕਾਲੀ ਵੀ, ਕਿਉਂਕਿ ਅਕਾਲੀ ਜਿਹੜੇ ਖੁਦ ਬੇਈਮਾਨ ਹੋ ਚੁੱਕੇ ਸੀ, ਉਹਨਾਂ ਨੂੰ ਵੀ ਨਜ਼ਰ ਆਉਂਦਾ ਸੀ ਕਿ ਭਿੰਡਰਾਂ ਵਾਲਿਆਂ ਦੇ ਰੂਪ 'ਚ ਜਿਹੜਾ ਚੈਲੰਜ ਹੈ ਇਹ ਅਲਟੀਮੇਟਲੀ ਸਾਨੂੰ ਬੇਰੁਜ਼ਗਾਰ ਕਰੇਗਾ। ਹਾਲਾਂਕਿ ਭਿੰਡਰਾਂ ਵਾਲੇ ਇੱਕ ਮਜ਼ਹਬੀ ਸ਼ਖਸੀਅਤ ਸਨ, ਉਹ ਕੋਈ ਤਾਕਤ ਦੇ ਲਈ ਨਹੀਂ ਸੀ, ਪਰ ਉਹਨਾਂ ਨੂੰ ਇਹ ਜ਼ਰੂਰ ਸੀ ਕਿ ਸਿੱਖ ਕੌਮ ਦਾ ਕੁਝ ਬਣ ਜਾਏ। ਲੇਕਿਨ ਇੱਕ ਲੰਬਾ ਵਕਤ ਔਰ ਇੱਕ ਤਬਕੇ 'ਚ ਅੱਜ ਤੱਕ ਵੀ ਇਹੀ ਪ੍ਰਚਾਰਿਆ ਜਾਂਦਾ ਹੈ ਕਿ ਭਿੰਡਰਾਂ ਵਾਲੇ ਜਿਹੜੇ ਨੇ ਉਹ ਕਾਂਗਰਸ ਨੇ ਉਹਨਾਂ ਨੂੰ ਖੜਾ ਕੀਤਾ, ਉਹ ਇੱਕ ਸਰਕਾਰੀ ਜਿਹੜੇ ਨੇ ਉਹ ਪਲਾਂਟ ਕੀਤੇ ਗਏ ਸੀ ਔਰ ਅਕਾਲੀਆਂ ਨੇ ਵੀ ਇਸ ਗੱਲ ਨੂੰ ਵੇਟੇਜ ਦਿੱਤਾ। ਹੁਣ ਅਸੀਂ ਜੇ ਉਸ ਪਾਸਟ ਨੂੰ, ਕਿਉਂਕਿ ਉਸ ਦੌਰ 'ਚੋਂ ਅਸੀਂ ਗੁਜ਼ਰੇ ਹੋਏ ਹਾਂ ਕਿ ਕਿਵੇਂ ਫੈਕਟਸ ਨੂੰ ਟਵਿਸਟ ਕੀਤਾ ਜਾਂਦਾ ਹੈ, ਕਿਵੇਂ ਸਟੋਰੀਜ਼ ਪਲਾਂਟ ਕੀਤੀਆਂ ਜਾਂਦੀਆਂ, ਕਿਵੇਂ ਕੁਝ ਜਿਹੜੇ ਨੇੜਲੇ ਬੰਦੇ ਇਸ ਕਿਸਮ ਦੇ ਜਿਹੜੇ ਏਜੰਟ ਹੁੰਦੇ ਨੇ। ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਉਹ ਦਿੱਲੀ ਵਾਲਾ ਜਥੇਦਾਰ ਸੰਤੋਖ ਸਿੰਘ ਹੋਏ ਜਾਂ ਕੋਈ ਹੋਰ ਵਿਸ਼ਵਨਾਥ ਤਿਵਾੜੀ ਵਰਗੇ ਲੋਕ ਹੋਣ, ਜਾਂ ਇੰਦਰਜੀਤ ਸਿੰਘ ਜਿਹੜਾ ਉਹ ਕੀ ਉਹਨੂੰ ਰਿਆਸਤੀ ਸੀ ਉਹਦਾ ਨਾਂ, ਉਸ ਕਿਸਮ ਦੇ ਲੋਕ ਹੋਣ, ਉਹ ਰੱਖਦੇ ਸੀ, ਦੋਵੇਂ ਪਾਸੇ ਰੱਖਦੇ ਸੀ। ਲੇਕਿਨ ਕਈ ਵਾਰ ਤੁਸੀਂ ਜਦੋਂ ਮੂਵਮੈਂਟ ਰਨ ਕਰ ਰਹੇ ਹੁੰਦੇ ਹੋ, ਧਰਮਯੁੱਧ ਮੋਰਚਾ ਜਿਹੜਾ ਜਿਹਦੇ 'ਚ 2 ਲੱਖ ਗ੍ਰਿਫਤਾਰੀਆਂ ਹੁੰਦੀਆਂ ਨੇ, ਕਈ ਵਾਰ ਤੁਸੀਂ ਉਹਨਾਂ ਦੀ ਗੱਲ ਵੀ, ਪਰ ਅਲਟੀਮੇਟਲੀ ਇਹ ਹੁੰਦਾ ਕਿ ਕੀ ਤੁਸੀਂ ਕਿਸੇ ਦੇ ਮਫਾਦ ਲਈ ਕੰਮ ਕਰ ਰਹੇ ਹੋ, ਕੀ ਤੁਸੀਂ ਕਿਸੇ ਦੇ ਕਹਿਣ ਦੇ ਉੱਤੇ ਕੁਝ ਕਰ ਰਹੇ ਹੋ। ਸੋ ਅਸੀਂ ਇਹ ਸਮਝਦੇ ਹਾਂ ਕਿ ਹਕੂਮਤ ਇੱਕ ਆਪਣੀ ਖੇਡ ਖੇਡਣ ਦੀ ਕੋਸ਼ਿਸ਼ ਵਿੱਚ ਸੀ। ਉਹਨਾਂ ਨੇ ਕੰਟਰਾਈਵ ਤਾਂ ਕੀਤੀ ਸਿਚੁਏਸ਼ਨ, ਜਿਵੇਂ ਬੀਡੀ ਪਾਂਡੇ ਨੇ ਕਿਹਾ, ਉਹ ਤਾਂ ਸਿੱਖਾਂ ਨੂੰ ਸਬਕ ਸਿਖਾਉਣਾ ਚਾਹੁੰਦੇ ਸੀ, ਉਹਦੇ ਲਈ ਉਹਨਾਂ ਨੇ ਸਿਚੁਏਸ਼ਨ ਨੂੰ ਕੰਟਰਾਈਵ ਕੀਤਾ। ਲੇਕਿਨ ਭਿੰਡਰਾਂ ਵਾਲੇ ਆਪਣੀ ਤੋਰੇ ਆਪਣੇ ਰਸਤੇ ਤੇ ਤੁਰੇ ਹੋਏ ਸੀ। ਉਹ ਸਿੱਖਾਂ ਦੇ ਅੰਦਰ ਉਸ ਕਿਸਮ ਦੀ ਜਾਗਰੂਕਤਾ ਔਰ ਉਸ ਹੱਦ ਤੱਕ ਸਿੱਖ ਕੌਮ ਨੂੰ ਲਿਜਾਣਾ ਚਾਹੁੰਦੇ ਸੀ ਤਾਂ ਕਿ ਉਹਨਾਂ ਦੇ ਇੱਕ ਵੱਡੇ ਹਿੱਸੇ ਨੂੰ ਸਮਝ ਆ ਸਕੇ ਕਿ ਗੁਲਾਮੀ ਦੇ ਸੰਗਲ ਕੱਟੇ ਬਿਨਾ, ਮੁਕੰਮਲ ਆਜ਼ਾਦੀ ਬਿਨਾ ਤੁਹਾਡਾ ਕੋਈ ਹੱਲ ਨਹੀਂ। ਇਸ ਲਈ ਉਹਨਾਂ ਨੇ ਖਾਲਿਸਤਾਨ ਦੀ ਮੰਗ ਨਹੀਂ ਕੀਤੀ,
ਮੋਰ ਆਟੋਨਮੀ ਫॉर द ਸਟੇਟ ਆਨੰਦਪੁਰ ਮਤਾ ਹੈ। ਪਰ ਇਹ ਉਹਨਾਂ ਦੇ ਜਿਹੜੇ ਅਲਫਾਜ਼ ਨੇ ਜਿਸ ਨੇ ਅਲਟੀਮੇਟਲੀ ਖਾਲਿਸਤਾਨ ਦੀ ਮੂਵਮੈਂਟ ਨੂੰ ਅੱਗੇ ਤੋਰਿਆ ਕਿ ਜਿਸ ਦਿਨ ਭਾਰਤੀ ਫੌਜ ਦੇ ਪੈਰ ਦਰਬਾਰ ਸਾਹਿਬ ਦੀ ਹਦੂਦ 'ਚ ਪਏ ਖਾਲਿਸਤਾਨ ਦੀ ਨੀਂਹ ਰੱਖੀ ਜਾਏਗੀ। ਹੁਣ ਇਸ ਕੰਟੈਕਸਟ ਦੇ ਵਿੱਚ ਜਦੋਂ ਅਸੀਂ ਅੱਜ ਕਿਸਾਨ ਲਹਿਰ ਵੱਲ ਦੇਖਦੇ ਹਾਂ, ਇਸ ਕੋਈ ਸ਼ੱਕ ਨਹੀਂ, ਅਕਸਰ ਅਸੀਂ ਗੱਲ ਕਰਦੇ ਹਾਂ 2014 ਮੋਦੀ ਦਾ ਰੱਥ ਪੰਜਾਬ 'ਚ ਰੁਕਿਆ, ਹਿੰਦੂਤਵਾ ਦਾ 2019 ਰੁਕਿਆ, ਕੋਵਿਡ-19 ਆਇਆ, ਇਹਨਾਂ ਨੇ ਕਾਹਲੀ ਦੇ ਵਿੱਚ ਆਪਦਾ ਮੇ ਅਫਸਰ ਢੂੰਡੋ 3 ਜਿਹੜੇ ਨੇ ਆਰਡੀਨੈਂਸ ਲਿਆਂਦੇ। ਭਾਰਤ ਭਰ ਦੇ ਵਿੱਚ ਸਭ ਸੁਸਰੀ ਦੀ ਤਰ੍ਹਾਂ ਸੁੱਤੇ ਹੋਏ ਸੀ। ਇੱਕ ਪਾਸੇ ਸਿੱਖ ਨੌਜਵਾਨ ਦਿੱਲੀ ਤੋਂ ਲੈ ਕੇ ਬੰਗਲੌਰ, ਬੰਬਈ, ਕਲਕੱਤੇ ਤੱਕ ਲੋਕਾਂ ਦੇ ਘਰਾਂ 'ਚ ਜਾ ਕੇ ਫੂਡ ਵੀ ਪਹੁੰਚਾ ਰਹੇ ਸੀ, ਉਹਨਾਂ ਦੀਆਂ ਡੈੱਡ ਬਾਡੀਜ਼ ਨੂੰ ਵੀ ਲਿਜਾ ਕੇ ਸ਼ਮਸ਼ਾਨ ਘਾਟਾਂ ਔਰ ਗ੍ਰੇਵ ਯਾਰਡਸ ਦੇ ਵਿੱਚ ਜਿਹੜਾ ਕ੍ਰੀਮੇਟ ਕਰ ਰਹੇ ਸੀ। ਉਸ ਤੇ ਚੱਲਦਿਆਂ ਇਹਨਾਂ ਨੇ ਪੰਜਾਬ ਦਾ ਫਾਈਨਲ ਸਟੈਪ ਇਕਨੋਮਿਕਲ ਜੈਨੋਸਾਈਡ ਦਾ ਇਹਨਾਂ 3 ਖੇਤੀ ਕਾਨੂੰਨਾਂ ਨੂੰ ਜਿਹੜਾ ਹੈ ਆਰਡੀਨੈਂਸ ਰਾਹੀਂ ਲਿਆਂਦਾ। ਲੇਕਿਨ ਪੰਜਾਬ ਦੇ ਵਿੱਚ ਉਸ ਦੌਰ ਦੇ ਵਿੱਚ ਵੀ ਜਿਹੜਾ ਹੈ ਜੂਨ ਦੀ ਜਦੋਂ ਅਸੀਂ ਗੱਲ ਕਰਦੇ ਹਾਂ, ਇਹ 3 ਜੂਨ ਨੂੰ ਲਿਆਂਦੇ ਜਾਂਦੇ ਨੇ। ਇਹਨਾਂ ਨੇ ਵੀ ਉਹੀ ਦਿਨ ਚੁਣਿਆ ਜਿਹੜਾ ਇੰਦਰਾ ਗਾਂਧੀ ਨੇ ਚੁਣਿਆ ਸੀ ਦਰਬਾਰ ਸਾਹਿਬ ਤੇ ਹਮਲਾ ਕਰਨ ਲਈ, ਗੁਰੂ ਅਰਜਨ ਸਾਹਿਬ ਦਾ ਸ਼ਹੀਦੀ ਦਿਨ। ਇਹਨਾਂ ਨੇ ਇਕਨੋਮਿਕਲ ਜੈਨੋਸਾਈਡ ਲਈ ਵੀ ਇਹੀ ਦਿਨ ਚੁਣਿਆ। ਲੇਕਿਨ ਪੰਜਾਬ 'ਚ ਮੂਵਮੈਂਟ ਨਾਲ ਦੀ ਨਾਲ ਹੀ ਖੜੀ ਹੋ ਗਈ। ਭਾਵੇਂ ਉਹ ਛੋਟੀਆਂ-ਛੋਟੀਆਂ ਕਿਸਾਨ ਜਥੇਬੰਦੀਆਂ ਨੇ ਇੱਕ ਸਮੂਹ ਬਣਾਇਆ, 15-20 ਕਰਦੇ ਕਰਦੇ ਹੁਣ 32-34 ਤੱਕ ਨੇ। ਔਰ ਫਿਰ ਉਹਨਾਂ ਨੇ ਦੇਖਿਆ ਕਿ ਭਾਈ ਇੱਥੇ ਤਾਂ ਅਸੀਂ ਆਪਣੀ ਸਟੇਟ ਹੈ ਔਰ ਉਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਕਾਂਗਰਸ ਦੀ ਹਕੂਮਤ ਨੂੰ ਵੀ ਸੂਟ ਕਰਦਾ ਸੀ। ਉਹਨਾਂ ਨੂੰ ਕੋਈ ਡੱਕਿਆ ਨਹੀਂ ਹੈ, ਪਰ ਉਹਨਾਂ ਨੇ ਕਿਹਾ ਇਹ ਤਾਂ ਇਫੈਕਟ ਨਹੀਂ ਹੋ ਰਿਹਾ। ਔਰ ਫਿਰ ਕਿਹਨਾਂ ਹਾਲਾਤਾਂ 'ਚ 26 ਨਵੰਬਰ ਨੂੰ ਹਰਿਆਣੇ ਦੇ ਵਿੱਚੋਂ ਬੈਰੀਅਰ ਤੋੜ ਕੇ ਸਿੱਖ ਨੌਜਵਾਨੀ ਔਰ ਖਾਲਸਾਈ ਸਪਿਰਿਟ ਔਰ ਕੇਸਰੀ ਨਿਸ਼ਾਨ ਔਰ ਜਿਹੜੀ ਗੱਡੀ ਜਿਹੜੀ ਹੈ ਸਭ ਤੋਂ ਅੱਗੇ ਬੈਰੀਅਰ ਭੰਨਦੀ ਜਾਂਦੀ ਹੈ, ਉਹਦੇ ਤੇ ਪਿੰਡਾਂ ਵਾਲਿਆਂ ਦੀ ਪਿਕਚਰ ਲੱਗੀ ਡਿਫਾਈਂਸ। ਜਦੋਂ ਅਸੀਂ ਗੱਲ ਕਰਦੇ ਹਾਂ ਕਿ ਭਾਈ ਉਦੋਂ ਫਿਰ ਗਿਣਤੀਆਂ ਮਿਣਤੀਆਂ ਨਹੀਂ ਹੈ, ਔਰ ਜਿਨ੍ਹਾਂ ਨੂੰ ਕਰੀਨਾ ਦੇ ਨਾਲ ਲਿਆ ਕੇ ਜਿਹੜੇ ਵੱਡੇ ਵੱਡੇ ਪੱਥਰ ਰੱਖੇ ਉਹ ਉਸ ਖਾਲਸਾਈ ਸਪਿਰਿਟ ਨੇ ਹੱਥਾਂ ਦੇ ਨਾਲ ਚੁੱਕ ਕੇ ਪਾਸੇ ਕੀਤੇ। ਉਹ ਜਦੋਂ ਤੁਸੀਂ ਵੀਡੀਓਜ਼ ਦੇਖਦੇ ਹੋ ਤੇ ਬਹੁਤਿਆਂ ਨੂੰ ਲੱਗਦਾ ਵੀ ਹੋਰ ਕ੍ਰਿਸ਼ਮਾ ਕੀ ਹੁੰਦਾ, ਇਹ ਕਿੱਥੋਂ ਆ ਗਈ ਸਿੱਖਾਂ ਦੇ ਵਿੱਚ ਇਹ। ਔਰ ਉਹਨਾਂ 'ਚੋਂ ਬਹੁਤ ਸਾਰੇ ਉਹੀ ਸਾਡੇ ਵਰਗੇ ਵੀ ਇੱਥੇ ਬੈਠ ਕੇ ਜਦੋਂ ਅਸੀਂ ਪੰਜਾਬ ਦੀ ਜਵਾਨੀ 'ਚ ਨਸ਼ਿਆਂ ਦਾ ਪ੍ਰਭਾਵ, ਡੀਜਨਰੇਸ਼ਨ ਦੇਖਦੇ ਸੀ, ਸਾਡੇ ਲਈ ਵੀ ਕੁਝ ਚੀਜ਼ਾਂ ਜਿਹੜੀਆਂ ਨੇ ਉਹ ਜਿਹਨੂੰ ਤੁਸੀਂ ਕਹੋ ਕਿ ਵੀ ਯਕੀਨ ਕਰਨ ਯੋਗ ਨਹੀਂ ਸੀ, ਪਰ ਕਹਿਬੇ ਕੋ ਸੋਭਾ ਨਹੀਂ ਦੇਖਾ ਹੀ ਪ੍ਰਵਾਨ ਸਾਹਮਣੇ ਨਜ਼ਰ ਆ ਰਿਹਾ ਸੀ। ਔਰ ਦਿੱਲੀ ਦੀਆਂ ਬਰੂਹਾਂ ਤੇ ਜਾ ਕੇ ਬਹਿ ਗਏ, ਜਿਸ ਨੂੰ ਜਦੋਂ ਅਸੀਂ ਕਿਹਾ ਵੀ 26 ਨਵੰਬਰ ਨੂੰ ਹੁਣ ਆਲਮੋਸਟ 11 ਮਹੀਨੇ ਜਿਹੜੇ ਨੇ ਹੋ ਜਾਣੇ ਨੇ, ਫਿਰ ਤੁਸੀਂ ਇੱਕ ਤੋਂ ਬਾਅਦ ਇੱਕ ਕੰਸਪੀਰੇਸੀ ਦੇਖਦੇ ਹੋ। 26 ਜਨਵਰੀ ਤੱਕ ਪਹੁੰਚਦੇ ਆ, ਜਿਹੜਾ ਬੈਸਟ ਸਿੱਖਾਂ ਦਾ ਬਾਹਰ ਆਂਦਾ ਉਹ ਕਿਸਾਨ ਲੀਡਰਸ਼ਿਪ ਦੀ ਨਾਅਹਲੀਅਤ ਔਰ ਸਰਕਾਰ ਦੀ ਕੰਸਪੀਰੇਸੀ, ਜਿਹਦੇ ਥੱਲੇ ਉਹਨਾਂ ਨੇ ਕਿਵੇਂ ਲਾਲ ਕਿਲੇ ਤੱਕ ਖੜਿਆ ਔਰ ਕਿਵੇਂ ਉਹ ਹਾਲਾਤ ਕ੍ਰੀਏਟ ਕੀਤੇ। ਉਹ ਸਮਝਦੇ ਸੀ ਕਿ ਵੀ ਇਹਦਾ ਭੋਗ ਅਸੀਂ 26 ਜਨਵਰੀ ਨੂੰ ਹੀ ਪਾ ਦੇਣਾ ਔਰ ਇਹ ਹੋਏਗਾ। ਔਰ ਉਸ ਤੋਂ ਤੁਸੀਂ 2-3 ਦਿਨ ਬਾਅਦ ਦੇਖੋ ਕਿ ਉਸੇ ਹੀ ਸਿੰਘੂ ਬਾਰਡਰ ਦੇ ਉੱਤੇ ਜਿਹੜਾ ਵੱਡਾ ਹਾਲਾਂਕਿ 3 ਥਾਵਾਂ ਦੇ ਉੱਤੇ ਦਿੱਲੀ ਨੂੰ ਘੇਰਿਆ ਹੋਇਆ, ਉੱਥੇ ਉਹਨਾਂ ਨੇ ਕਿਵੇਂ ਲਾਗਲੇ ਪਿੰਡਾਂ ਤੋਂ ਔਰ ਦਿੱਲੀ ਦੇ ਹੋਰ ਅੱਡ-ਅੱਡ ਥਾਵਾਂ ਤੋਂ ਗੁੰਡੇ ਲਿਆ ਕੇ ਕਿਸਾਨਾਂ ਦੇ ਉੱਤੇ ਉਹਨਾਂ ਦੇ ਇੱਕ ਲੰਗਰ ਖੈਮੇ ਤੇ ਹਮਲਾ ਕਰਵਾਇਆ ਜਾਂ ਦੂਜਾ ਕਰਵਾਇਆ। ਹੁਣ ਅੱਜ ਜਿਹੜੋਂ ਕਿ ਅਸੀਂ ਨਿਹੰਗ ਸਿੰਘਾਂ ਦੇ ਉਸ ਜਥੇ ਦਾ ਜਿਹਨੂੰ ਰੰਗਰੇਟਾ ਦਲ ਕਿਹਾ ਜਾਂਦਾ, ਔਰ ਇਹ ਰੰਗਰੇਟਾ ਦਲ ਇਸ ਲਈ ਕਿਉਂਕਿ ਇਹ ਸਮਝਣਾ ਜ਼ਰੂਰੀ ਹੈ ਕਿ ਇਹ ਜਿਹੜਾ ਬਹੁਤ ਸਾਰਾ ਪ੍ਰਚਾਰ ਹੈ ਕਿ ਜੀ ਇੱਕ ਦਲਿਤ ਦੀ ਹੱਤਿਆ ਕਰ ਦਿੱਤੀ, ਦਲਿਤ ਨੂੰ ਮਾਰ ਦਿੱਤਾ, ਔਰ ਮਾਇਆਵਤੀ ਵਰਗੀ ਤਾਕਤ ਦੀ ਭੁੱਖੀ ਕਰਪਟ ਪੋਲੀਟੀਕਲ ਲੀਡਰ ਜਿਹਨੇ ਕਾਂਸ਼ੀ ਰਾਮ ਦੀ ਲੈਗੇਸੀ ਦੇ ਉੱਤੇ ਕਲੰਕ ਲਾਇਆ, ਉਹਨੇ ਜਿਹੜਾ ਕਿਹਾ ਜੀ 50-50 ਲੱਖ ਦੇ ਦਲਿਤ ਨੌਜਵਾਨ ਜਿਹੜੇ ਨਿਹੰਗ ਸਿੰਘਾਂ ਦਾ ਗਰੁੱਪ ਉੱਥੇ ਬੈਠਾ ਹੈ, ਉਹ ਹੈ ਹੀ ਰੰਗਰੇਟਾ ਦਲ। ਉਹਦੇ ਵਿਚਲੇ ਆਲਮੋਸਟ ਸਾਰੇ ਹੀ ਮੈਂਬਰ ਦਲਿਤ ਜਾਤਾਂ ਚੋਂ ਨੇ। ਇਸ ਗੱਲ ਦਾ ਧਿਆਨ ਰਹੇ ਕਿਉਂਕਿ ਇਹਨਾਂ ਦਾ ਇੱਕ ਆਪਣਾ ਬਹਾਦਰੀ ਦਾ ਇਤਿਹਾਸ ਹੈ। ਔਰ ਇਹੀ ਜਦੋਂ ਅਸੀਂ 18ਵੀਂ ਸਦੀ ਤੋਂ ਹੀ ਦੇਖਦੇ ਹਾਂ ਕਿ ਕਿਵੇਂ ਅੱਗੇ ਹੋ ਕੇ ਰੰਗਰੇਟੇ ਸਿੰਘ, ਔਰ ਇਹਨਾਂ ਦਾ ਰੰਗਰੇਟਾ ਲਫ਼ਜ਼ ਵੀ ਇੱਥੋਂ ਹੀ ਆਇਆ ਕਿ ਜਦੋਂ ਭਾਈ ਜੈਤਾ ਜੀ ਇੱਕ ਗੁਰਸਿੱਖ ਜਿਨ੍ਹਾਂ ਦਾ ਸਬੰਧ ਉਹਨਾਂ ਨੂੰ ਜਿਹਨੂੰ ਬ੍ਰਾਹਮਣਵਾਦ ਨੇ ਸ਼ੂਦਰ ਦਲਿਤ ਬਣਾਇਆ ਹੋਇਆ ਸੀ, ਉਹ ਗੁਰੂ ਤੇਗ ਬਹਾਦਰ ਸਾਹਿਬ ਦਾ ਸੀਸ ਲੈ ਕੇ ਸੀਸਗੰਜ ਤੋਂ ਦਿੱਲੀ ਤੋਂ ਅਨੰਦਪੁਰ ਸਾਹਿਬ ਆਉਂਦੇ ਨੇ। 10ਵੇਂ ਪਾਤਸ਼ਾਹ ਦੀ ਉਮਰ 9 ਸਾਲ ਦੀ ਹੈ, ਉਹ ਆਪਣੇ ਪਿਤਾ ਦਾ ਰਿਸੀਵ ਕਰਦੇ ਨੇ ਸੀਸ, ਔਰ ਨਾਲ ਦੀ ਨਾਲ ਉਸ
ਸਿੱਖ ਨੂੰ ਆਪਣੇ ਗਲੇ ਨਾਲ ਲਾ ਕੇ ਕਹਿੰਦੇ ਨੇ ਰੰਗ ਰੇਟੇ ਗੁਰੂ ਕੇ ਬੇਟੇ, ਸਨਸ ਆਫ ਦਾ ਗੁਰੂ। ਸੋ ਉਹਨਾਂ ਦੀ ਇੱਕ ਆਪਣੀ ਗਲੋਰੀਅਸ ਟ੍ਰੈਡੀਸ਼ਨ ਹੈ। ਅਸੀਂ ਜ਼ਾਤ ਪਾਤ 'ਚ ਕਦੇ ਸ਼ਹੀਦੀਆਂ ਦੀ ਗੱਲ ਨਹੀਂ ਕਰਦੇ, ਪਰ ਇਸ ਗੱਲ ਦਾ ਧਿਆਨ ਰਹੇ ਕਿ ਜੇ ਇੰਦਰਾ ਗਾਂਧੀ ਨੂੰ ਸਜ਼ਾ ਯਾਫਤਾ ਕੀਤਾ ਜਾਂਦਾ ਹੈ ਤੇ ਸ਼ਹੀਦ ਬੇਅੰਤ ਸਿੰਘ ਜਿਨ੍ਹਾਂ ਨੂੰ ਇਹ ਦਲਿਤਾਂ ਦੇ ਬਣਾ ਕੇ ਸਿੱਖਾਂ ਨਾਲ ਲੜਾਉਣਾ ਚਾਹੁੰਦੇ ਨੇ, ਉਹਨਾਂ ਨੇ ਇਹ ਦੱਸਿਆ ਸੀ ਕਿ ਭਾਈ ਪਿਆਰ ਅਲਟੀਮੇਟਲੀ ਗੁਰੂ ਦੇ ਨਾਲ ਹੈ, ਇਹ ਪ੍ਰੇਮ ਦੀ ਖੇਡ ਹੈ ਔਰ ਇਹ ਸਾਰਾ ਹੈ। ਹਾਲਾਂ ਇਹ ਹੈਵਿੰਗ ਸੈਡ ਦੈਟ ਜਿਹਨੂੰ ਕਹਿੰਦੇ ਨੇ, ਅਸੀਂ ਇਸ ਗੱਲ ਨੂੰ ਰੂਲ ਆਊਟ ਨਹੀਂ ਕਰਦੇ ਕਿ ਜਦੋਂ ਏਜੰਸੀਆਂ ਦੀ ਖੇਡ ਹੁੰਦੀ ਹੈ ਹਰ ਪਾਸੇ ਉਹਨਾਂ ਦੀ ਇਨਫਿਲਟ੍ਰੇਸ਼ਨ ਹੁੰਦੀ ਹੈ ਔਰ ਇਹੀ ਏਜੰਸੀਆਂ ਦਾ ਕੰਮ ਹੁੰਦਾ ਹੈ ਤਾਂ ਕਿ ਉਹਨਾਂ ਨੂੰ ਜਾਣਕਾਰੀ ਵੀ ਮਿਲਦੀ ਰਹੇ, ਉਹਨਾਂ ਚੋਂ ਕਿਸੇ ਨੂੰ ਵਿਚੋਲਾ ਬਣਾਉਣ ਦੀ ਲੋੜ ਪਏ ਤੇ ਉਹ ਵਿਚੋਲਾ ਵੀ ਬਣਾ ਲੈਣ, ਤੇ ਜਿਹਨੂੰ ਸਪਾਇਲ ਸਪੋਰਟ ਕਰਨਾ ਹੈ, ਕਿਸੇ ਦਾ ਜਿਹੜਾ ਬੇੜਾ ਗਰਕ ਕਰਨਾ ਹੈ, ਫਿਰ ਉਹਨਾਂ ਤੋਂ ਸਾਜ਼ਿਸ਼ ਕਰਵਾ ਕੇ ਜਿਹੜੀ ਹੈ ਨੈਗੇਟਿਵਿਟੀ ਕਰਵਾਈ ਜਾਏ। ਲੇਕਿਨ ਇਹਦੇ 'ਚ ਕੋਈ ਸ਼ੱਕ ਨਹੀਂ ਕਿ 26 ਜਨਵਰੀ ਤੋਂ ਬਾਅਦ ਜਿਹੜਾ ਹਮਲਾ ਉਸ ਖੈਮੇ ਦੇ ਉੱਤੇ ਹੁੰਦਾ ਹੈ ਉਸ ਨੂੰ ਨਿਹੰਗ ਸਿੰਘ ਜਿਹੜੇ ਨੇ ਇਹ ਡੱਕਦੇ ਨੇ। ਅਦਰਵਾਈਜ਼ ਇਹਨਾਂ ਨੇ ਤਾਂ ਖੇਡ ਉਦੋਂ ਹੀ ਮੁਕਾ ਦੇਣੀ, ਕਿਉਂਕਿ ਇਹ ਕਿਸਾਨ ਲੀਡਰਸ਼ਿਪ ਨੂੰ ਵੀ ਸਮਝਣਾ ਚਾਹੀਦਾ ਹੈ। ਔਰ ਇਸ ਮਾਮਲੇ 'ਚ ਸਗੋਂ ਟਕੈਤ ਨੇ ਠੀਕ ਬੋਲਿਆ, ਉਹਨੇ ਕਿਹਾ ਨਿਹੰਗ ਵੀ ਕਿਸਾਨ, ਜੇ ਉਹ ਸਰਕਾਰ ਉਹਨਾਂ ਨੂੰ ਮਿਲਣਾ ਚਾਹੁੰਦੀ ਉਹ ਮਿਲਦੇ ਨੇ, ਉਹ ਵੀ ਸਿਟੀਜ਼ਨ ਨੇ ਮੁਲਕ ਦੇ, ਉਹ ਕਿਉਂ ਨਹੀਂ ਮਿਲ ਸਕਦੇ। ਲੇਕਿਨ ਮੈਂ ਜਦੋਂ ਕੰਸਪੀਰੇਸੀ ਦੀ ਗੱਲ, ਕੰਸਪੀਰੇਸੀ ਨਾਲੋਂ ਵੀ ਜਿਹੜਾ ਖਤਰਨਾਕ ਹੁੰਦਾ ਹੈ, ਇੱਕ ਗੱਲ ਦਾ ਧਿਆਨ ਰਹੇ ਕਿ ਦੁਸ਼ਮਣ ਬਾਤ ਕਰੇ ਅਨਹੋਣੀ, ਦੁਸ਼ਮਣ ਨੇ ਕਰਨਾ ਹੁੰਦਾ ਹੈ, ਲੇਕਿਨ ਜ਼ਿਆਦਾ ਹੁੰਦਾ ਹੈ ਜਦੋਂ ਭੰਬਲ ਭੂਸਾ ਪੈਦਾ ਹੋ ਜਾਏ। ਹੁਣ ਜਿਹੜੀ ਘਟਨਾ ਸਰਬਲੋਕ ਗ੍ਰੰਥ ਦੀ ਬੇਅਦਬੀ ਨਾਲ ਜੁੜੀ, 4 ਨਿਹੰਗ ਸਿੰਘਾਂ ਨੇ ਗ੍ਰਿਫਤਾਰੀ ਦਿੱਤੀ, ਸ਼ਾਇਦ ਹੁਣ ਇੱਕ 5ਵਾਂ ਵੀ ਉਹਨਾਂ ਨੇ ਗ੍ਰਿਫਤਾਰ ਕੀਤਾ ਹੈ, ਉਹਨਾਂ ਨੇ ਉਸ ਨੂੰ ਓਨ ਕੀਤਾ। ਇਹਦੇ ਤੇ ਜ਼ਰੂਰ ਡਿਬੇਟ ਹੋਈ, ਅਸੀਂ ਵੀ ਗੱਲਬਾਤ ਕੀਤੀ ਉਸ ਦੀਆਂ ਪ੍ਰੋਜ਼ ਐਂਡ ਕੌਨਸ, ਲੇਕਿਨ ਹਕੂਮਤ ਨੂੰ ਇਹ ਲੱਗਾ ਕਿ ਵੀ ਇਸ ਮਾਮਲੇ 'ਚ ਸਿੱਖਾਂ ਦੇ ਵਿੱਚ ਜੋ ਸਮਝਦੇ ਸੀ ਕਿ ਭਾਈ ਉਹ ਤਾਂ ਮੈਜੋਰਟੀ ਹਿੰਦੂਆਂ ਦੀ ਦੇਖ ਲਓ ਕਿ ਬਹੁਤ ਮਾੜਾ ਹੋਇਆ ਕਰਕੇ ਆਪਣੇ ਆਪ ਨੂੰ ਬਿਲਕੁਲ ਡਿਸਓਨ ਕਰ ਲੈਣਗੇ, ਜਿਵੇਂ ਕਿਸਾਨਾਂ ਨੇ 26 ਜਨਵਰੀ ਨੂੰ ਕੀਤਾ। ਲੇਕਿਨ ਗੱਲ ਹੋਈ ਇਵੇਂ ਨਹੀਂ ਹੈ। ਸਿੱਖ ਕੌਮ ਜਿਹੜੀ 2015 ਤੋਂ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਦੇਖ ਰਹੀ ਸੀ, ਉਹ ਨਾਲ ਖਲੋਤੀ ਤੇ ਉਹਨਾਂ ਨੂੰ ਲੱਗਾ ਕਿ ਭਾਈ ਇਹ ਤਾਂ ਹੋਰ ਸਟਰੋਂਗਰ ਹੋ ਗਿਆ ਕੰਮ। ਉਹਨਾਂ ਨੇ ਤਾਂ ਇਹ ਕਹਿਣਾ ਸ਼ੁਰੂ ਕਰ ਦਿੱਤਾ ਕਿ ਭਾਈ ਇਹ ਇੰਨਾ ਖੌਫ ਪੈਦਾ ਕਰਤਾ ਬਾਕੀਆਂ 'ਚ। ਫਿਰ ਅਸੀਂ ਜਿਹੜੀ ਪਿਛਲੇ 24 ਘੰਟੇ ਦੀਆਂ ਡਿਵੈਲਪਮੈਂਟਸ ਦੇਖਦੇ ਹਾਂ, ਉਹਨਾਂ ਦੇ ਵਿੱਚ ਕੁਝ ਤਸਵੀਰਾਂ ਜਿਹੜੀਆਂ ਕਿ ਇੰਗਲਿਸ਼ ਟ੍ਰਿਬਿਊਨ ਦੇ ਨੁਮਾਇੰਦੇ ਨੇ ਜੁਪਿੰਦਰਜੀਤ ਸਿੰਘ, ਉਹਨਾਂ ਨੇ ਸਟੋਰੀ ਕੀਤੀ, ਜਿਹਦੇ 'ਚ ਕਿਉਂਕਿ ਇਸ ਨਿਹੰਗ ਗਰੁੱਪ 'ਚੋਂ ਜਿਹੜਾ ਮੀਡੀਆ ਦੇ ਨਾਲ ਗੱਲ ਕਰਨ ਵਾਲਾ ਅਮਨ ਸਿੰਘ, ਉਹ ਹੌਲੀ ਹੌਲੀ ਪਪੂਲੈਰਿਟੀ ਵੀ ਹੋ ਰਹੀ ਸੀ, ਆਰਟੀਕੂਲੇਟ ਵੀ ਕਰ ਰਿਹਾ ਸੀ। ਉਹ ਜਿਹੜੀ ਤਸਵੀਰ ਸਾਹਮਣੇ ਆਈ ਮੋਰ ਦੈਨ ਵਨ ਕਿ ਭਾਈ ਉਹ ਅਮਨ ਸਿੰਘ, ਗੁਰਮੀਤ ਸਿੰਘ ਪਿੰਕੀ ਕੈਟ ਜਿਹਨੂੰ ਕਹਿੰਦੇ ਨੇ, ਜਿਹਦਾ ਆਪਣਾ ਮੰਨਣਾ ਹੈ ਕਿ ਉਹਨੇ ਸੁਮੇਧ ਸੈਣੀ ਔਰ ਉਹ ਨਿਹੰਗ ਪੂਲਾ ਜਿਹੜਾ ਸੀ ਉਹਨਾਂ ਨਾਲ ਮਿਲ ਕੇ 80 ਤੋਂ ਜ਼ਿਆਦਾ ਜਿਹੜੇ ਨੇ ਝੂਠੇ ਪੁਲਿਸ ਮੁਕਾਬਲੇ ਕਰਵਾਏ ਹੋਏ ਸੀ ਔਰ ਉਹ ਪੂਰਾ ਮਤਲਬ ਨੋਨ ਕੈਟ ਹੈ, ਉਹ ਵੀ ਨਾਲ ਹੈ। ਔਰ ਇਹਨਾਂ ਦਾ ਜਿਹੜਾ ਕਿਸਾਨ ਸੈੱਲ ਹੈ, ਬੀਜੇਪੀ ਦਾ ਕਿਸਾਨ ਮੋਰਚਾ, ਉਹਦਾ ਇੰਚਾਰਜ ਹੈ ਸੁਖਮਿੰਦਰਪਾਲ ਸਿੰਘ ਗਰੇਵਾਲ, ਔਰ ਨਾਲ ਜਿਹੜੇ ਨੇ ਇਹ ਐਗਰੀਕਲਚਰ ਮਿਨਿਸਟਰ ਨਰਿੰਦਰ ਤੋਮਰ, ਉਹਦੇ ਨਾਲ ਮੁਲਾਕਾਤ, ਉਹ ਸਿਰੋਪਾਓ ਪਾ ਰਿਹਾ ਅਮਨ ਸਿੰਘ ਹੋਰਾਂ ਦੇ ਗਲ 'ਚ। ਔਰ ਮਿਨਿਸਟਰ ਆਫ ਸਟੇਟ ਹੋ ਐਗਰੀਕਲਚਰ ਦਾ ਕੈਲਾਸ਼ ਚੌਧਰੀ, ਉਹਦੇ ਘਰ ਲੰਚ ਹੋ ਰਿਹਾ, ਸਾਰੇ ਲੰਚ ਵੀ ਖਾ ਰਹੇ ਨੇ। ਹੁਣ ਇਹ ਜੁਲਾਈ ਜਾਂ ਅਗਸਤ ਨਾਲ ਜੋੜ ਕੇ ਇਹਨਾਂ ਪਿਕਚਰਾਂ ਨੂੰ ਦੇਖਿਆ ਜਾ ਰਿਹਾ। ਇਸ ਦੇ ਉੱਤੇ ਦੋਨਾਂ ਨੇ ਆਪਣੀਆਂ ਸਟੇਟਮੈਂਟਾਂ ਅੱਡ ਦਿੱਤੀਆਂ ਨੇ। ਪਿੰਕੀ ਨੇ ਕਿਹਾ ਜੀ ਮੈਂ ਅਮਨ ਸਿੰਘ ਨੂੰ ਪਟਿਆਲਾ ਜੇਲ੍ਹ ਦੇ ਵੇਲੇ ਜਦੋਂ ਅਸੀਂ ਇਕੱਠੇ ਸੀ ਉਹਦੇ ਤੋਂ ਜਾਣਦੇ। ਹੁਣ ਬਹੁਤਿਆਂ ਨੂੰ ਅਜੇ ਪਤਾ ਨਹੀਂ ਹੈ ਕਿ ਭਾਈ ਅਮਨ ਸਿੰਘ, ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਕੋਈ ਕਿਸੇ ਬੈਕਗਰਾਉਂਡ ਦਾ ਕੱਲ ਤੱਕ ਜੇ ਕਨਵਿਕਟ ਵੀ ਹੋਏ ਜੇ ਉਹ ਬਦਲਦਾ, ਪਰ ਇਸ ਗੱਲ ਨੇ ਜਿਹੜਾ ਪਿੰਕੀ ਦਾ ਨਾਲ, ਕਿਉਂਕਿ ਬਹੁਤਿਆਂ ਨੂੰ ਮੈਨੂੰ ਵੀ ਇਹ ਲੱਗਦਾ ਵੀ ਤੋਮਰ ਦਾ ਨਾਲ ਜਾਣ, ਹਾਲਾਂ ਉਹ ਵੀ ਵਾਇਲੇਸ਼ਨ ਹੈ ਕਿਉਂਕਿ ਜਿਹੜੇ ਉਸ ਸਾਰੇ ਦੇ ਵਿੱਚ ਬੈਠੇ ਹੋਏ ਦੂਸਰੇ ਨਿਹੰਗ ਗਰੁੱਪ ਨੇ ਉਹ ਫੈਸਲਾ ਕਰਨਗੇ ਜਾਂ ਉਹ ਐਕਸਪਲੇਨੇਸ਼ਨ ਲੈਣਗੇ, ਪਰ ਇਹ ਇੱਕ ਆਪਣੇ ਆਪ ਦੇ ਵਿੱਚ ਇਹਨੇ ਇੱਕ ਸਵਾਲੀਆ ਨਿਸ਼ਾਨ ਖੜਾ ਕਰ ਦਿੱਤਾ ਹੈ। ਦੂਸਰੇ ਪਾਸੇ ਜਿਹੜੀਆਂ ਮੀਡੀਆ ਰਿਪੋਰਟਸ ਹੋਰ ਪਾਸਿਓਂ ਆ ਰਹੀਆਂ ਨੇ ਕਿ ਲਖਬੀਰ ਸਿੰਘ ਜਿਹੜਾ ਤਰਨਤਾਰਨ ਜ਼ਿਲ੍ਹੇ ਦੇ ਪਿੰਡ ਚੀਮਾ ਕਲਾਂ ਜਾਂ ਕਿ ਇਸ ਕਿਸਮ ਦਾ ਨਾਂ ਹੈ, ਉਸ ਚੋਂ ਜਿਹੜਾ ਰਹਿਣ ਵਾਲਾ
ਕਿ ਭਾਈ ਜਿਹੜਾ ਤਾਂ ਕਦੇ ਲਾਗਲੇ ਕਸਬੇ 'ਚ ਵੀ ਨਹੀਂ ਸੀ ਗਿਆ, ਇਹ ਵੀ ਆ ਰਿਹਾ ਵੀ ਉਹਨੂੰ ਇੱਕ ਗੱਡੀ ਵਿੱਚ ਬਿਠਾ ਕੇ ਹੀ ਉੱਥੋਂ 2 ਦਿਨ ਪਹਿਲਾਂ ਹੀ ਜਿਹੜਾ ਦਿੱਲੀ ਪਹੁੰਚਾਇਆ ਗਿਆ। ਫਿਰ ਅਸੀਂ ਦੇਖਦੇ ਹਾਂ ਕਿ ਵੀ ਜੇ ਤੁਸੀਂ ਇਸ ਸਾਰੇ ਨੂੰ ਮਿਲਾ ਕੇ ਦੇਖੋਗੇ ਫਿਰ ਇਹ ਵੀ ਸਾਜ਼ਿਸ਼ ਨਜ਼ਰ ਆ ਜਾਂਦੀ ਹੈ ਕਿ ਵੀ ਇਹ ਤਾਂ ਇਹਦੇ 'ਚ ਤਾਂ ਕੋਈ ਦੋ ਰਾਵਾਂ ਨਹੀਂ ਨੇ ਕਿ ਜੋ ਲਖਬੀਰ ਸਿੰਘ ਨੇ ਕੀਤਾ ਜਾਂ ਕਰਵਾਇਆ ਗਿਆ ਉਹ ਏਜੰਸੀਆਂ ਦਾ ਕੰਮ ਸੀ। ਪਰ ਜੇ ਦੂਸਰੇ ਪਾਸੇ ਵੀ ਉਹਨਾਂ ਦੇ ਨਿਹੰਗ ਗਰੁੱਪ ਜਾਂ ਜਥੇ ਇਸ ਦੀ ਕਨਵਿੰਸਿੰਗ ਐਕਸਪਲੇਨੇਸ਼ਨ ਨਹੀਂ ਦੇਣਗੇ ਜਾਂ ਲੋਕਾਂ ਦਾ, ਇਹਦਾ ਮਤਲਬ ਹੈ ਕਿ ਇੱਕ ਭੰਬਲ ਭੂਸਾ ਪੈਦਾ ਹੋਏਗਾ। ਜਿਹੜੀ ਕ੍ਰੈਡੀਬਿਲਿਟੀ ਨਿਹੰਗ ਸਿੰਘਾਂ ਦੇ ਇਸ ਗਰੁੱਪ ਦੀ ਵੀ ਔਰ ਓਵਰਆਲ ਵੀ ਸਿੱਖ ਕੌਮ 'ਚ ਆਈ ਹੈ ਉਹ ਵੀ ਹਰਟ ਹੋਏਗੀ। ਔਰ ਇਹਦੇ ਨਾਲ ਨਾਲ ਜਦੋਂ ਅਸੀਂ ਏਜੰਸੀਆਂ ਦੀ ਖੇਡ ਦੇਖਦੇ ਹਾਂ ਕਿ ਵੀ ਕਿਵੇਂ ਉਹ ਇਹਨੂੰ ਖਿਲਾਰਨਾ ਵੀ ਚਾਹੁੰਦੇ ਨੇ, ਨਾਲ ਦੀ ਨਾਲ ਜਿਹੜਾ ਮੇਘਾਲਿਆ ਦਾ ਗਵਰਨਰ ਸਤਿਆਪਾਲ ਮਲਿਕ ਜਿਹਦਾ ਅਸੀਂ ਜ਼ਿਕਰ ਕੀਤਾ ਸੀ, ਜਿਹਨੇ ਜਿਹੜਾ ਉਹ ਪਹਿਲਾਂ ਵੀ ਐਡਵਾਈਸ ਕੀਤਾ ਸੀ ਮੋਦੀ ਸਰਕਾਰ ਨੂੰ ਕਿ ਭਾਈ ਇਹਨਾਂ 'ਚੋਂ ਹੀ ਊਧਮ ਸਿੰਘ ਪੈਦਾ ਹੋਇਆ ਸੀ ਜਿਹੜਾ 21 ਸਾਲ ਬਾਅਦ ਜਾ ਕੇ ਜਿਹਨੇ ਬਦਲਾ ਲਿਆ ਸੀ ਔਰ ਉਹਨੇ ਮੋਦੀ ਸਰਕਾਰ ਨੂੰ ਕਿਹਾ ਵੀ ਕਿਸਾਨਾਂ ਦੇ ਨਾਲ ਹੀ ਤਾਂ ਬੀਜੇਪੀ ਦਾ ਜਿਹੜਾ ਉਹ ਸੋਪੜਾ ਸਾਫ਼ ਹੋ ਜਾਏਗਾ ਯੂਪੀ 'ਚੋਂ। ਹੁਣ ਉਹਨੇ ਜਿਹੜਾ ਪਿਛਲੇ ਦਿਨਾਂ 'ਚ ਇਹ ਗੱਲ ਕਹੀ ਜਿਹੜੀ ਅੱਜ ਹੀ ਹੈ ਕਿ ਸੈਂਟਰ ਸ਼ੁੱਡ ਲਿਸਨ ਟੂ ਰਾਈਟ ਥਿੰਕਿੰਗ ਪੀਪਲ ਇਨ ਬੀਜੇਪੀ, ਔਰ ਨਾਲ ਦੀ ਨਾਲ ਉਹਨੇ ਕਿਹਾ ਕਿ ਇਹ ਕੋਈ ਔਖਾ ਨਹੀਂ ਹੈ ਸਮਝੌਤਾ ਕਰਾਉਣਾ ਕਿਸਾਨਾਂ ਨਾਲ, ਮੈਂ ਕਰਵਾ ਸਕਦਾ ਜੇ ਸਰਕਾਰ ਮਿਨੀਮਮ ਸਪੋਰਟ ਪ੍ਰਾਈਸ ਦੀ ਗਾਰੰਟੀ ਕਰ ਦੇ ਤੇ ਬਾਕੀ ਜਿਹੜਾ ਟੇਕ ਕੇਅਰ ਕੀਤਾ ਜਾ ਸਕਦਾ। ਸੋ ਅਸੀਂ ਸਮਝਦੇ ਹਾਂ ਕਿ ਇਹ ਪ੍ਰੈਸ਼ਰ ਔਰ ਜਿਹਨੂੰ ਕੈਰਟ ਐਂਡ ਸਟਿਕ ਦੋਨਾਂ ਵਾਂਗ, ਪਰ ਵੱਡੀ ਗੱਲ ਇਹਨੂੰ ਭੰਬਲ ਭੂਸੇ 'ਚ ਪਾਉਣ ਦੀ ਲਾਈਨ ਇਸ ਵੱਲ ਉਹ ਤੁਰੇ ਹੋਏ ਨੇ। ਔਰ ਹੁਣ ਇਸ ਸਭ ਦੇ ਚੱਲਦੇ ਆ ਜਿੱਥੇ ਇੱਕ ਸਟੇਜ ਦੇ ਉੱਤੇ ਜਿਹੜੀ ਹੈ ਇੱਕ ਕਲੀਅਰ ਜਿਹੜੀ ਹੈ ਉਹ ਪੋਲਰਾਈਜੇਸ਼ਨ ਹੋ ਰਹੀ ਸੀ, ਇੱਕ ਪਾਸੇ ਪੰਥਕ ਸਫਾਂ ਦੇ ਜਾਂ ਦੂਜੇ, ਇਸ ਵਾਕਿਆ ਤੋਂ ਬਾਅਦ ਇੱਕ ਸਵਾਲੀਆ ਨਿਸ਼ਾਨ ਜ਼ਰੂਰ ਲੱਗ ਗਿਆ। ਪਰ ਈਵਨ ਡਿਪਟੀ ਚੀਫ ਮਿਨਿਸਟਰ ਰੰਧਾਵੇ ਨੇ ਵੀ ਕਿਹਾ ਕਿ ਦਿਸ ਸਮੈਲਸ ਕੰਸਪੀਰੇਸੀ ਇਨ ਸਿੰਘੂ ਲਿੰਚਿੰਗ। ਹੁਣ ਕੱਲਾ ਇਹ ਨਹੀਂ ਹੈ, ਇਹ ਦੇਖੋ ਦੋ ਗੱਲਾਂ ਬੜੀਆਂ ਸਪਸ਼ਟ ਨੇ। ਲਖਬੀਰ ਸਿੰਘ ਨੇ ਜੋ ਕੀਤਾ ਉਹਦੇ ਬਾਰੇ ਤਾਂ ਪਹਿਲੇ ਦਿਨ ਤੋਂ ਹੀ ਕੋਈ ਸ਼ੱਕ ਨਹੀਂ ਸੀ ਕਿ ਭਾਵੇਂ ਉਹ ਇੱਕ ਨਸ਼ੇੜੀ, ਪੈਸੇ ਦੀ ਭੁੱਖ ਜਾਂ ਉਹਨੂੰ ਜਿਹੜਾ ਉਹਨੂੰ ਲਿਆ ਕੇ ਉਹਦੇ ਤੋਂ ਕਰਵਾਇਆ ਗਿਆ, ਪਰ ਜੇ ਇਸ ਸਾਰੇ ਦੇ ਵੱਡੇ ਫਰੇਮਵਰਕ 'ਚ ਜਿਹੜੇ ਦੂਸਰੇ ਬੈਠੇ ਲੋਕ ਨੇ ਉਹਨਾਂ ਦੀ ਕ੍ਰੈਡੀਬਿਲਿਟੀ ਦੇ ਉੱਤੇ ਸਵਾਲੀਆ ਨਿਸ਼ਾਨ ਆਉਂਦਾ ਫਿਰ ਇਹ ਬਹੁਤ ਨੁਕਸਾਨਦੇਹ ਹੋਏਗਾ। ਕੱਲੀ ਕਿਸਾਨ ਮੂਵਮੈਂਟ ਦੇ ਐਂਗਲ ਤੋਂ ਹੀ ਨਹੀਂ, ਕਿਸਾਨ ਮੂਵਮੈਂਟ ਤਾਂ ਇੱਕ ਮੁੱਦੇ ਦੇ ਨਾਲ ਜੁੜੀ ਹੋਈ ਹੈ, ਪਰ ਇਸ ਤੋਂ ਵੀ ਵੱਡੀ ਗੱਲ ਸਿੱਖ ਡਿਫਾਇੰਸ ਦੇ ਨਾਲ, ਕਿਉਂਕਿ ਇਸ ਵੇਲੇ ਸਵਾਲ ਕੱਲਾ ਹੁਣ ਕਿਸਾਨ ਦਾ ਨਹੀਂ ਰਹਿ ਗਿਆ, ਉਹਦੇ ਨਾਲ ਜੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਦਾ ਵੀ ਨਾਲ ਸੰਬੰਧ ਜੁੜਦਾ ਹੈ, ਨਿਹੰਗ ਸਿੰਘਾਂ ਦੀ ਕ੍ਰੈਡੀਬਿਲਿਟੀ ਦਾ ਸਵਾਲ ਜੁੜਦਾ ਹੈ ਨਾਲ, ਔਰ ਨਿਹੰਗ ਸਿੰਘਾਂ ਦੇ ਨਾਲ ਸਿੱਖ ਪਰੰਪਰਾ ਦਾ ਜੁੜਦਾ ਹੈ। ਔਰ ਇਸ ਸਾਰੇ ਨੂੰ ਜੇ ਤਾਂ ਇਸ ਕਿਸਮ ਦੇ ਹੀ ਭੰਬਲ ਭੂਸੇ 'ਚ ਇਹ ਸਾਰੀ ਗੱਲ ਜਾਏਗੀ ਜਿਹੜੀ ਕਿ ਭਾਰਤੀ ਏਜੰਸੀਆਂ ਚਾਹੁੰਦੀਆਂ ਨੇ ਕਿ ਸਿੱਖ ਇੱਕ ਦੂਸਰੇ ਨਾਲ, ਔਰ ਸੋਸ਼ਲ ਮੀਡੀਆ ਤੇ ਤੁਸੀਂ ਉਸ ਟ੍ਰੈਂਡ ਨੂੰ ਵਿਜ਼ੀਬਲ ਹੋ ਰਿਹਾ ਕਿ ਭਾਈ ਕੁਝ ਜਿਹੜੇ ਨੇ ਅੱਗੇ ਨਾਲੋਂ ਵੀ ਜ਼ਿਆਦਾ ਸਪੋਰਟ 'ਚ ਆ ਰਹੇ ਨੇ, ਕੁਝ ਪੈਰ ਪਿੱਛੇ ਨੂੰ ਖਿੱਚ ਰਹੇ ਨੇ, ਕੁਝ ਜਿਹੜੇ ਨੇ ਉਹ ਅਸਮੰਜਸ 'ਚ ਨੇ, ਅਨਸਰਟਨਟੀ 'ਚ ਨੇ ਕਿ ਵੀ ਇਹ ਪਿੱਛੇ ਕੀ ਚੱਲ ਰਿਹਾ। ਔਰ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਜੇ ਜੁਲਾਈ ਜਾਂ ਅਗਸਤ ਦਾ ਇਹ ਅਮਨ ਸਿੰਘ ਦਾ ਉੱਥੇ ਜਾਣਾ ਜਾਂ ਮੀਟਿੰਗ ਹੈ ਤੇ ਹੁਣ ਆਲ ਆਫ ਏ ਸਡਨ ਜਦੋਂ ਕਿ ਇਹ ਬੇਅਦਬੀ ਦਾ ਮੁੱਦਾ ਸਾਹਮਣੇ ਆਂਦਾ ਹੈ, ਇਹ ਫੋਟੋ ਹੁਣੀ ਕਿਉਂ ਰਿਲੀਜ਼ ਕੀਤੀ ਹੈ। ਸੋ ਇਹਦੇ 'ਚ ਕੋਈ ਦੋ ਰਾਵਾਂ ਨਹੀਂ ਨੇ ਕਿ ਕੁਛ ਨਾ ਕੁਛ ਤਾਂ ਐਸਾ ਜਿਹੜਾ ਉਹਨਾਂ ਨੇ ਸ਼ੱਕ ਪੈਦਾ ਕਰਨ ਵਾਲਾ ਕਰ ਦਿੱਤਾ ਹੈ। ਪਰ ਅਸੀਂ ਆਉਣ ਵਾਲੇ ਦਿਨਾਂ 'ਚ ਦੇਖਾਂਗੇ ਕਿ ਕਿਉਂਕਿ ਇਹ ਇੱਕ ਗਰੁੱਪ ਨਹੀਂ ਹੈ ਨਿਹੰਗਾਂ ਦਾ, ਔਰ ਇਹਨਾਂ ਦਾ ਇੱਕ ਆਪਣਾ ਡਿਸਪਲਿਨ, ਇੱਕ ਆਪਣਾ ਪੈਟਰਨ ਹੈ, ਇਹਨਾਂ ਦੇ ਗਰੁੱਪ ਜਿਹੜੇ ਨੇ ਆਪਸ 'ਚ ਸਿਰ ਜੋੜ ਕੇ ਬੈਠ ਕੇ, ਕਿਉਂਕਿ ਅਮਨ ਸਿੰਘ ਨੇ ਇਹ ਵੀ ਕਿਹਾ ਕਿ ਜੀ ਮੈਨੂੰ 10 ਲੱਖ ਰੁਪਏ ਦੀ ਪੇਸ਼ਕਸ਼ ਕੀਤੀ ਗਈ, ਜਿਹੜਾ ਹੈ ਕਿ ਭਾਈ ਤੁਸੀਂ ਇੱਥੋਂ ਚਲੇ ਜਾਓ, ਘੋੜੇ ਲੈ ਜਾਓ, ਪਾਲਕੀ, ਔਰ ਦੂਸਰਾ ਤੀਸਰਾ ਦੇਣ ਦਾ ਕੀਤਾ ਗਿਆ। ਇੱਕ ਕਿਸੇ 'ਚ ਇਹ ਵੀ ਆਇਆ ਕਿ 1 ਲੱਖ ਭੇਟ ਕੀਤਾ, ਹਾਲਾਂ ਉਹਨਾਂ ਦੇ ਗਲਾਂ 'ਚ ਸਰੋਪਾਓ ਪਾਉਣਾ ਜਾਂ ਇੱਕ ਡਾਈਨਿੰਗ ਟੇਬਲ ਤੇ ਬੈਠ ਕੇ ਖਾਣਾ ਖਾਣ ਦੀਆਂ ਪਿਕਚਰ ਤਾਂ ਸਾਹਮਣੇ ਨੂੰ ਤਾਂ ਉਹਨਾਂ ਨੇ ਡਿਨਾਈ ਵੀ ਨਹੀਂ ਕੀਤਾ। ਪਰ ਨਾਲ ਇਹ ਪਿੰਕੀ ਜਿਹੜਾ ਕੈਟ ਹੈ ਜਿਹਦਾ ਸੁਮੇਧ ਸੈਣੀ ਨਾਲ ਸਬੰਧ ਔਰ ਜਿਸ ਕਿਸਮ ਦਾ, ਸੋ ਇਹ ਕਈ ਵਾਰ ਜਿਹੜੀ ਇਸ ਪਾਰਟ ਨੂੰ ਜੇ ਦੇਖਿਆ ਜਾਏ ਤੇ ਫਿਰ ਜਿਵੇਂ ਸੁਨੀਲ ਜਾਖੜ ਨੇ ਵੀ ਇਹ ਕਿਹਾ ਸੀ ਕਿ ਵੀ ਭੈੜੇ ਭੈੜੇ ਯਾਰ ਸਾਡੀ ਫੱਤੋ ਦੇ, ਇਹ ਕਹਿ ਕੇ ਉਹਨੇ ਕਿਹਾ ਸੀ ਵੀ ਕਈ ਵਾਰ ਇਹ ਵੀ ਹੁੰਦਾ ਕਿ ਮੈਨ ਇਜ਼ ਨੋਨ ਬਾਈ ਦਾ ਕੰਪਨੀ ਹੀ ਕੀਪਸ,
ਇਹ ਜਿਹੜਾ ਪਿੰਕੀ ਔਰ ਇਹ ਸੁਖਮਿੰਦਰਪਾਲ ਗਰੇਵਾਲ ਬੀਜੇਪੀ ਕਿਸਾਨ ਮੋਰਚਾ, ਸਾਨੂੰ ਨਹੀਂ ਪਤਾ ਕਿ ਭਾਈ ਅਮਨ ਸਿੰਘ ਹੋਰਾਂ ਦਾ ਪਿਛੋਕੜ ਕੀ ਹੈ। ਉਹਨਾਂ ਦੇ ਆਪਣੇ ਕਹਿਣ ਮੁਤਾਬਕ ਉਹ ਭਾਈ ਹਿੰਮਤ ਸਿੰਘ ਹੋਰਾਂ ਦੇ ਨਾਲ ਜਿਹੜੇ ਪਿਆਰਿਆਂ ਚੋਂ ਸੀ ਆਪਣਾ ਅੰਸ਼-ਵੰਸ਼ ਜੋੜਦੇ ਸੀ, ਲੇਕਿਨ ਜੇ ਪਟਿਆਲਾ ਜੇਲ੍ਹ 'ਚ ਵਾਲਾ ਸੰਬੰਧ ਵੀ ਜੁੜਦਾ ਹੈ। ਔਰ ਇਹ ਜਿਹੜਾ ਹੈ ਉਹ ਬਾਕੀ ਜਥੇ ਦੇ ਨੂੰ ਨਹੀਂ ਪਤਾ ਕਿ ਭਾਈ ਐਸੀ ਮੀਟਿੰਗ ਹੋਈ ਹੈ, ਕਿਉਂਕਿ ਉਹਨਾਂ ਦਾ ਇੱਕ ਹੋਰ ਜਥੇਦਾਰ ਸ਼ਾਇਦ ਬਾਬਾ ਜੀਤ ਸਿੰਘ, ਉਹਨਾਂ ਦਾ ਵੀ ਇੰਟਰਵਿਊ ਸੀ। ਉਹਨਾਂ ਨੇ ਤਾਂ ਕਿਹਾ ਸੀ ਵੀ ਸਾਨੂੰ ਨਹੀਂ ਪਤਾ, ਔਰ ਉਹਨਾਂ ਨੇ ਕਿਹਾ ਵੀ ਅਸੀਂ ਵੀ ਆਪਸ ਸਾਰੇ ਬੈਠਾਂਗੇ ਔਰ ਅਸੀਂ ਇਹ ਦੇਖਾਂਗੇ। ਪਰ ਅਸੀਂ ਇਸ ਗੱਲ ਦਾ ਸਾਨੂੰ ਖਦਸ਼ਾ ਹੈ ਕਿ ਇਸ ਸਾਰੇ ਚੋਂ ਜੇ ਭੰਬਲ ਭੂਸਾ ਪੈਦਾ ਹੋ ਕੇ ਇਹ ਹਾਰਮ ਕਰਦਾ ਹੈ ਕਿਸਾਨ ਮੋਰਚੇ ਨੂੰ ਵੀ, ਔਰ ਇਸ ਤੋਂ ਵੀ ਵੱਧ ਕੇ ਸਿੱਖੀ ਦੀ ਡਿਫਾਈਨ ਸਪਿਰਿਟ ਨੂੰ, ਤੇ ਇਹ ਬਹੁਤ ਵੱਡਾ ਫਿਰ ਇੱਕ ਕਾਲਾ ਚੈਪਟਰ ਬਣ ਜਾਏਗਾ ਸਾਰੇ ਇਸ ਦੌਰ ਦਾ। ਜੀ ਰਾਜ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸੋ ਇੱਥੇ ਨੇ ਬ੍ਰੇਕ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਦੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੇ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਟੀਵੀ 84 ਹੱਕ ਸੱਚ ਇਨਸਾਫ ਦੀ ਜਿਹੜੀ ਆਵਾਜ਼ ਹੈ ਉਹ ਬੁਲੰਦ ਕਰ ਰਿਹਾ ਹੈ। ਸੋ ਇਹ ਆਵਾਜ਼ ਤੁਹਾਡੇ ਪਿਆਰ ਸਦਕਾ, ਤੁਹਾਡੇ ਵਿਸ਼ਵਾਸ ਸਦਕਾ, ਤੁਹਾਡੇ ਡੋਨੇਸ਼ਨ ਸਦਕਾ ਹੀ ਹੋ ਰਹੀ ਹੈ। ਸੋ ਅਸੀਂ ਚਾਹਾਂਗੇ ਕਿ ਤੁਸੀਂ ਟੀਵੀ 84 ਦੀ ਵੱਧ ਤੋਂ ਵੱਧ ਮਾਈਕ ਸਹਾਇਤਾ ਕਰੋ। ਤੁਸੀਂ ਆਪਣੀ ਮਾਈਕ ਸਹਾਇਤਾ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰੀਆ ਅਦਾ ਕਰਦੇ ਹਾਂ। ਸੋ ਇੱਥੇ ਲੈਣੇ ਬ੍ਰੇਕ ਵਿਊਅਰਸ, ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ। ਸਿਗਨੇਚਰ ਟਰੱਕ ਸਰਵਿਸ ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ, DPF ਕਲੀਨਿੰਗ, ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ। ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ। ਸਿਗਨੇਚਰ ਟਰੱਕ ਸਰਵਿਸ 58 ਟ੍ਰਾਇੰਗਲ ਡਰਾਈਵ, ਵੇਅਰਸ ਕੇਵ, ਵਰਜੀਨੀਆ 24486। ਕਦੋਂ ਤੱਕ, ਹਾਂ ਕਦੋਂ ਤੱਕ ਅਸੀਂ ਭਾਰਤ ਅਤੇ ਦੁਨੀਆ ਭਰ ਦੇ ਵਿੱਚ ਵਸਦੇ ਸਿੱਖਾਂ ਦੇ ਮਸਲਿਆਂ ਤੇ ਭਾਰਤੀ ਚੈਨਲਾਂ ਦਾ ਝੂਠਾ ਪ੍ਰੋਪੇਗੈਂਡਾ ਬਰਦਾਸ਼ਤ ਕਰਦੇ ਰਹਾਂਗੇ। ਆਓ ਮੇਰੇ ਨਾਲ ਜੁੜੋ ਪ੍ਰੋਗਰਾਮ ਗੁਫ਼ਤਗੂ ਵਿੱਚ। ਸਿੱਖ ਨਜ਼ਰੀਏ ਤੋਂ ਰੋਜ਼ਾਨਾ ਵਾਪਰ ਰਹੀਆਂ ਘਟਨਾਵਾਂ ਦਾ ਵਿਸ਼ਲੇਸ਼ਣ ਕਰੀਏ। ਲਾਈਵ ਕਾਲਸ ਅਤੇ ਈਮੇਲਸ ਰਾਹੀਂ ਇਸ ਪ੍ਰੋਗਰਾਮ ਦਾ ਹਿੱਸਾ ਬਣੋ। ਮੰਡੇ ਟੂ ਫਰਾਈਡੇ ਰਾਤ 9:30 ਵਜੇ ਸਿਰਫ ਟੀਵੀ 84 ਤੇ। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵਿਊਅਰਸ, ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਭਾਰਤ ਦੇ ਖੁਫੀਆ ਤੰਤਰ ਦੇ ਮੁਖੀ ਅਜੀਤ ਡੋਵਲ ਦਾ ਖੁਫੀਆ ਏਜੰਟ ਕੈਪਟਨ ਅਮਰਿੰਦਰ ਹੁਣ ਖੁੱਲ ਕੇ ਪੰਜਾਬ ਵਿੱਚ RSS ਦੀ ਜਿਹੜੀ ਖੇਡ ਹੈ ਉਹ ਖੇਡਣ ਜਾ ਰਿਹਾ ਹੈ। ਸੋ ਉਸਨੇ ਜਿੱਥੇ ਇੱਕ ਵੱਖਰੀ ਪਾਰਟੀ ਬਣਾਉਣ ਦਾ ਐਲਾਨ ਕੀਤਾ ਹੈ, ਉੱਥੇ ਉਸ ਪਾਰਟੀ ਦੇ BJP ਨਾਲ ਐਲਾਨ ਦੀ ਵੀ ਗੱਲ ਕੀਤੀ ਹੈ। ਸੋ ਇਸ ਬਾਰੇ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਰਾਜ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਜਸੂਸੀ ਦੀ ਟਰਮ ਦੇ ਵਿੱਚ ਜਾਂ ਉਹਨਾਂ ਦੀ ਟਰਮੀਨੋਲੋਜੀ ਦੇ ਵਿੱਚ ਇੱਕ ਲਫ਼ਜ਼ ਮੋਲ ਹੁੰਦਾ ਹੈ। ਮੋਲ ਉਹ ਹੁੰਦਾ ਕਿ ਜਿਹੜਾ ਉਹਨਾਂ ਦੇ ਲਈ ਕੰਮ ਕਰ ਰਿਹਾ ਹੁੰਦਾ ਏਜੰਸੀਆਂ ਲਈ, ਪਰ ਉਹਨੂੰ ਐਕਟਿਵ ਨਹੀਂ ਕੀਤਾ ਹੁੰਦਾ, ਉਹਨੂੰ ਚੁੱਪ ਕਰਕੇ ਬਿਠਾਇਆ ਹੁੰਦਾ, ਉਹ ਡਾਇਰੈਕਸ਼ਨਾਂ ਵੀ ਲੈ ਰਿਹਾ ਹੁੰਦਾ ਹੈ, ਉਹਨਾਂ ਨੇ ਕਿਸੇ ਖਾਸ ਮੌਕੇ ਲਈ ਰੱਖਿਆ ਹੁੰਦਾ ਹੈ। ਜਦੋਂ ਉਹਨੂੰ
ਜਿਹੜਾ ਹੈ ਉਹ ਐਕਟਿਵ ਕਰਨਾ ਹੁੰਦਾ ਹੈ। ਹਾਲਾਂਕਿ ਕੈਪਟਨ ਅਮਰਿੰਦਰ ਦੇ ਮਾਮਲੇ 'ਚ ਉਹ ਕਾਂਗਰਸ ਵੱਲੋਂ ਇਲੈਕਟਿਡ ਚੀਫ ਮਿਨਿਸਟਰ ਸੀ। ਜੀ 2 ਵਾਰ ਉਹਨੂੰ ਕਾਂਗਰਸ ਨੇ ਚੀਫ ਮਿਨਿਸਟਰ ਬਣਾਇਆ। ਪਹਿਲੀ ਵਾਰ ਦੀ ਜਿਹੜੀ ਉਹਦੀ ਟਰਮ ਸੀ ਲਗਭਗ 5 ਸਾਲ ਦੀ, ਉਹਦੇ 'ਚ ਪੰਜਾਬ 'ਚ ਉਹਨੇ ਖਾਸ ਤੌਰ ਤੇ ਕਿਰਸਾਨੀ ਦੇ ਵਿੱਚ ਆਪਣੀ ਥਾਂ ਵੀ ਬਣਾਈ, ਕਿਉਂਕਿ ਜਦੋਂ ਉਹਨਾਂ ਨੇ ਪੰਜਾਬ ਦੇ ਪਾਣੀਆਂ ਦੀ ਅੱਗੋਂ ਲੁੱਟ ਦੇ ਲਈ ਸੁਪਰੀਮ ਕੋਰਟ ਦਾ SYL ਕੈਨਾਲ ਦੇ ਉੱਤੇ ਫੈਸਲਾ ਹੋਣ ਵਾਲਾ ਸੀ, ਉਸ ਤੋਂ ਠੀਕ ਪਹਿਲਾਂ ਪੰਜਾਬ ਅਸੈਂਬਲੀ ਦਾ ਇੱਕ ਸਪੈਸ਼ਲ ਸੈਸ਼ਨ ਸੱਦ ਕੇ ਇੱਕ ਐਕਟ ਪਾਸ ਕਰਵਾਇਆ ਗਿਆ, ਟਰਮੀਨੇਸ਼ਨ ਆਫ ਵਾਟਰ ਐਗਰੀਮੈਂਟਸ ਐਕਟ। ਇਹ 2004 ਦੀ ਗੱਲ ਹੈ। ਜੀ ਦਿੱਲੀ ਦੇ ਵਿੱਚ ਕਾਂਗਰਸ ਹਕੂਮਤ ਸੀ, ਮਨਮੋਹਨ ਸਿੰਘ ਪ੍ਰਾਈਮ ਮਿਨਿਸਟਰ ਸੀ, ਸੋਨੀਆ ਗਾਂਧੀ ਕਾਂਗਰਸ ਦੀ ਪ੍ਰੈਜ਼ੀਡੈਂਟ ਸੀ, ਔਰ ਜਿਵੇਂ ਕਿਹਾ ਜਾਂਦਾ ਉਹਨਾਂ ਨੂੰ ਵੀ ਭਰੋਸੇ 'ਚ ਨਹੀਂ ਸੀ ਲਿਆ ਗਿਆ। ਔਰ ਇਹ ਗੱਲ ਉਹਨੇ ਖੁਦ ਕਹੀ ਕਿ ਜੀ ਮੈਨੂੰ ਜਦੋਂ ਸੋਨੀਆ ਗਾਂਧੀ ਨੇ ਪੁੱਛਿਆ ਕਿ ਤੁਸੀਂ ਇਹ ਘੱਟੋ ਘੱਟ ਪੁੱਛ ਤਾਂ ਲੈਂਦੇ, ਉਹਨੇ ਕਿਹਾ ਜੇ ਮੈਂ ਪੁੱਛਦਾ ਤਾਂ ਤੁਸੀਂ ਕੋਈ ਕਰਨ ਥੋੜੀ ਦੇਣਾ ਸੀ। ਸੋ ਇਹ ਇੱਕ ਰੀਜ਼ਨ ਸੀ ਕਿ ਜੇ ਉਹਦੀ ਦੂਸਰੀ ਟਰਮ ਵੇਲੇ ਅਮਰਿੰਦਰ ਸਿੰਘ ਬਣਦਾ ਹੈ ਤੇ ਉਸ ਨੇ ਇੱਕ ਪਾਸੇ ਤਾਂ ਸਿੱਖਾਂ 'ਚ ਆਪਣਾ ਪਹਿਲਾ ਵਕਾਰ ਉਹਨੇ ਬਣਾਇਆ ਹੋਇਆ ਸੀ ਕਿ ਜੂਨ 84 ਜਦੋਂ ਇੰਦਰਾ ਗਾਂਧੀ ਨੇ ਟੈਂਕਾਂ ਤੋਪਾਂ ਨਾਲ ਹਮਲਾ ਕੀਤਾ ਦਰਬਾਰ ਸਾਹਿਬ ਦੇ ਉੱਤੇ, ਉਦੋਂ ਇਹ ਮੈਂਬਰ ਪਾਰਲੀਮੈਂਟ ਸੀ ਪਟਿਆਲੇ ਤੋਂ, ਔਰ ਇਹਨੇ ਪ੍ਰੋਟੈਸਟ ਦੇ ਵਿੱਚ ਜਿਹੜਾ ਹੈ ਉਹ ਰਿਜ਼ਾਈਨ ਕਰ ਦਿੱਤਾ ਸੀ। ਸੋ ਸਿੱਖਾਂ 'ਚ ਇਹ 2 MP, ਇਹ ਵੀ ਇੱਕ ਦਵਿੰਦਰ ਸਿੰਘ ਗਰਚਾ ਲੁਧਿਆਣਾ ਤੋਂ ਸੀ ਜਿਹਨੇ ਰਿਜ਼ਾਈਨ ਕੀਤਾ। ਸੋ ਬਹੁਤ ਵਾਰੀ ਇਹ ਜਿਹੜੀਆਂ ਜਦੋਂ ਅਸੀਂ ਭਾਵਕ ਕੌਮਾਂ ਦੀ ਗੱਲ ਕਰਦੇ ਹਾਂ, ਅਸੀਂ ਕਈ ਵਾਰੀ ਇੱਕ ਅੱਧਾ ਐਕਟ ਦੇਖ ਕੇ ਫਿਰ ਬੱਲੇ ਬੱਲੇ ਕਰਨ ਲੱਗ ਜਾਂਦੇ ਹਾਂ, ਪਿੱਛੇ ਮੁੜ ਕੇ ਦੇਖਣ ਦਾ ਫਿਰ ਸਾਨੂੰ ਚੇਤਾ ਭੁੱਲ ਜਾਂਦਾ ਹੈ ਕਿ ਭਾਈ ਇਹਦਾ ਵਿਰਸਾ ਦੇਖੋ, ਇਹ ਆਲੇ ਦੀ ਔਲਾਦ, ਇਹਨਾਂ ਦਾ 200 ਸਾਲ ਦਾ ਇਤਿਹਾਸ ਗੱਦਾਰੀਆਂ ਦਾ, ਆਪਣੀ ਕੌਮ ਦੇ ਨਾਲ ਉਹ ਭਾਵੇਂ ਵੱਡਾ ਘੱਲੂਘਾਰਾ ਹੋਏ, ਫਿਰ ਅੰਗਰੇਜ਼ਾਂ ਦੀ ਸ਼ੈਲਟਰ 'ਚ ਜਾਣਾ ਹੋਏ, 47 ਦੇ ਵਿੱਚ ਨਹਿਰੂ ਦੇ ਗੋਡਿਆਂ ਦੇ ਅੱਗੇ ਗੋਡਿਆਂ ਤੇ ਸਿਰ ਰੱਖਣਾ ਹੋਏ, ਪੈਰਾਂ ਤੇ ਰਾਦਰ, ਉਹ ਅਸੀਂ ਭੁੱਲ ਕੇ ਬਹੁਤਿਆਂ ਨੂੰ ਲੱਗਾ ਕਿ ਵੀ ਦੇਖੋ ਇਹਨੇ ਆਪਣਾ ਅਹੁਦਾ ਛੱਡਿਆ। ਹਾਲਾਂਕਿ ਇਹਦਾ ਨਹਿਰੂ ਖਾਨਦਾਨ ਦੇ ਨਾਲ ਔਰ ਖਾਸ ਤੌਰ ਤੇ ਰਾਜੀਵ ਗਾਂਧੀ ਦੇ ਨਾਲ ਸਾਂਝ, ਕਿਉਂਕਿ ਇਹ ਵੀ ਸਨਾਵਰ ਦਾ ਪੜਿਆ ਹੋਇਆ, ਇਹ ਸੀਨੀਅਰ ਸੀ 2 ਸਾਲ ਕਿ ਉਹ ਸੀਨੀਅਰ ਸੀ, ਪਰ ਜਿਹੜੀ ਸੋਨੀਆ ਗਾਂਧੀ ਇਹਨੂੰ ਟੋਲਰੇਟ ਵੀ ਕਰਦੀ ਰਹੀ, ਉਹਦਾ ਇੱਕ ਕਾਰਨ ਇਹ ਵੀ ਸੀ ਕਿ ਜਦੋਂ ਰਾਜੀਵ ਗਾਂਧੀ ਨੇ ਇਹ UK ਦੇ ਹੋਟਲ ਦੇ ਵਿੱਚ ਇੱਕ ਵੇਟਰੈਸ ਸੋਨੀਆ ਗਾਂਧੀ ਨਾਲ ਵਿਆਹ ਕੀਤਾ ਤੇ ਇੰਦਰਾ ਗਾਂਧੀ ਨੇ ਇਨੀਸ਼ੀਅਲੀ ਐਕਸੈਪਟ ਨਹੀਂ ਸੀ ਕੀਤਾ, ਕਿਉਂਕਿ ਇਹ ਵੱਡਾ ਮੁੰਡਾ ਸੀ ਔਰ ਉਹਦੀ ਜ਼ਹਿਨੀਅਤ, ਜਿਵੇਂ ਉਹਨੇ ਕਦੇ ਵੀ ਈਵਨ ਸੰਜੇ ਗਾਂਧੀ ਨੇ ਜਦੋਂ ਇੱਕ ਸਿੱਖ ਪਰਿਵਾਰਕ ਬੈਕਗ੍ਰਾਉਂਡ ਵਾਲੀ ਮੇਨਕਾ ਗਾਂਧੀ ਨਾਲ ਵਿਆਹ ਕੀਤਾ ਤੇ ਇਹੀ ਨੇ ਵੀ ਉਹਨੂੰ ਕਦੇ ਐਕਸੈਪਟ ਨਹੀਂ ਕੀਤਾ, ਉਹਨੂੰ ਸਗੋਂ ਘਰੋਂ ਕੱਢਿਆ ਅੱਧੀ ਰਾਤ ਨੂੰ। ਔਰ ਉਹਨੇ ਫਿਰ ਵਿਰੋਧ ਦੇ ਵਿੱਚ ਕਿਵੇਂ ਜਿਹੜਾ ਪੂਰਾ ਆਪਣੀ ਇੱਕ ਬਰਾਬਰ ਪਾਰਟੀ ਬਣਾ ਕੇ ਉਹ ਤੇ ਉਹਦਾ ਮੁੰਡਾ BJP 'ਚ ਚਲੇ ਗਏ ਸੀ, ਇਹ ਦੱਸਣ ਲਈ ਕੀ ਹੈ। ਲੇਕਿਨ ਐਸਾ ਕਿਹਾ ਜਾਂਦਾ ਹੈ, ਪੜ੍ਹਨ 'ਚ ਆਇਆ ਕਿ ਜਦੋਂ ਫਿਰ ਰਾਜੀਵ ਗਾਂਧੀ ਸੋਨੀਆ ਗਾਂਧੀ ਨੂੰ ਲੈ ਕੇ ਆਇਆ ਤੇ ਇੰਦਰਾ ਗਾਂਧੀ ਨੇ ਕਿਹਾ ਵੀ ਘਰੀ ਨਾ ਵੜੀ, ਤੇ ਇਹ ਪਟਿਆਲੇ ਵਾਲੇ ਨੇ ਅਮਰਿੰਦਰ, ਕਿਉਂਕਿ ਇਹਦਾ ਉਹ ਸੀਨੀਅਰ ਜਾਂ ਜੂਨੀਅਰ ਸੀ, ਦੋਸਤ ਸੀ ਇਹਦਾ, ਔਰ ਇਹਨੇ ਆਪਣੇ ਜਿਹੜਾ ਪਟਿਆਲੇ 'ਚ ਰੱਖ ਕੇ ਉਹਨਾਂ ਦੀ ਜਿਹੜੀ ਮਹਿਮਾਨ ਨਵਾਜ਼ੀ ਦਾ ਉਹਨਾਂ ਨੂੰ ਸਵਾਦ ਚਖਾਇਆ। ਸੋ ਇਹ ਇੱਕ ਕਈ ਵਾਰ ਤੁਹਾਡੀ ਪਰਸਨਲ ਗ੍ਰੈਟੀਟਿਊਡ ਵੀ ਹੁੰਦਾ, ਪਰ ਇਸ ਸਭ ਦੇ ਬਾਵਜੂਦ ਕਿ ਇਸ ਰਜਵਾੜੇ ਨੂੰ ਜਿਹੜਾ ਸੂਰਜ ਛੁਪਣ ਤੋਂ ਪਹਿਲਾਂ ਹੀ ਸ਼ਰਾਬੀ ਹੋਇਆ ਹੁੰਦਾ ਹੈ ਔਰ ਕੋਈ ਇਸ ਦਾ ਜਿਹੜਾ ਅਦਰਵਾਈਜ਼ ਕੋਈ ਆਧਾਰ ਆਪਣੇ ਆਪ ਤੇ, ਇਹਨੇ ਪਾਰਟੀ ਬਾਦਲ ਅਕਾਲੀ ਦਲ 'ਚ ਵੀ ਗਿਆ, ਆਪਣੀ ਪਹਿਲਾਂ ਵੀ ਇੱਕ ਵਾਰੀ ਆਜ਼ਾਦ ਪਾਰਟੀ ਬਣਾ ਕੇ ਇਹਨੇ ਚੋਣ ਲੜੀ ਸੀ, ਆਪਣੇ ਹਲਕੇ ਦੇ ਵਿੱਚ 900 ਵੋਟ ਮਿਲੀ ਸੀ, ਜ਼ਮਾਨਤ ਜ਼ਬਤ ਹੋਈ ਸੀ, ਔਰ ਕੈਂਡੀਡੇਟ ਤਾਂ ਬਾਕੀਆਂ ਦਾ, ਜੇ ਇਹਨੂੰ 900 ਮਿਲੀ ਸੀ ਤਾਂ ਬਾਕੀਆਂ ਨੂੰ ਕਿੰਨੀ ਮਿਲੀ ਹੋਏਗੀ। ਲੇਕਿਨ ਉਹਨਾਂ ਨੇ ਇਹਨੂੰ ਜਿਵੇਂ ਰਾਜੇ ਵਾਂਗ ਇਹਨੇ ਪੰਜਾਬ 'ਚ ਦੋਨੋਂ ਵਾਰ ਗਵਰਨ ਕੀਤਾ, ਇੰਟਰਫੀਅਰ ਨਹੀਂ ਕੀਤਾ ਉਹਨਾਂ ਨੇ। ਲੇਕਿਨ ਇਹ ਤਾਕਤ ਦਾ ਭੁੱਖਾ ਪਟਿਆਲਾ ਖਾਨਦਾਨ ਦਾ ਇਹ ਬਦ ਇਖਲਾਕ, ਬਦ ਕਲਾਮ, ਬਦ ਕਿਰਦਾਰ ਆਦਮੀ ਕਿਵੇਂ RSS ਦੇ ਹਿੰਦੂ ਤਵੀਆਂ ਦੇ ਨਾਲ ਇਸਨੇ ਅੰਦਰੋਂ ਪਿੰਗਾਂ ਪਾਈਆਂ ਹੋਈਆਂ ਸੀ, ਉਹ ਇਹਦੀ ਸੈਕੰਡ ਟਰਮ ਵੇਲੇ ਕਿਵੇਂ ਅਜੀਤ ਡੋਵਲ ਦੀ ਖੇਡ ਇਹਨੇ ਖੇਡੀ। ਅਸੀਂ ਦੇਖਿਆ ਕਿ ਕੈਨੇਡਾ ਤੋਂ ਡਿਫੈਂਸ ਮਿਨਿਸਟਰ ਹਰਜੀਤ ਸਿੰਘ ਸੱਜਣ ਜਾਂਦੇ ਨੇ, ਕਿਵੇਂ ਉਹਨਾਂ ਨੂੰ ਬੇਇੱਜ਼ਤ ਕਰਦਾ ਹੈ, ਕਿਵੇਂ ਈਵਨ ਕੈਨੇਡਾ ਦਾ ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਜਿਹੜਾ ਆਪਣੀ ਵਾਈਫ ਔਰ ਬੱਚਿਆਂ ਨਾਲ ਇੱਕ ਸ਼ਰਧਾਲੂ ਵਾਂਗ ਜਿਹੜਾ ਹੈ ਇਸ ਮਾਣ ਨਾਲ ਕਿ ਭਾਈ ਮੈਂ 17 ਸਿੱਖ MPs ਬਣਾਏ ਨੇ, ਟਿਕਟ ਦਿੱਤੀ ਹੈ, 4 ਸਿੱਖ ਵਜ਼ੀਰ ਨੇ, ਔਰ ਜਿਵੇਂ ਇਹ ਬੇਇੱਜ਼ਤ ਕਰਦਾ ਹੈ, ਇਹ ਗੱਲ ਮੈਂ ਨਹੀਂ ਕਹਿ ਰਿਹਾ, ਪ੍ਰਗਟ ਸਿੰਘ
ਜਿਹੜਾ ਇਹਦੀ ਪਾਰਟੀ ਦਾ ਹੀ MLA ਔਰ ਮਿਨਿਸਟਰ ਵੀ ਸਪੋਰਟਸ ਦਾ ਜਿਹੜਾ ਹੁਣ ਹੈਗਾ, ਇਹਨੇ ਖੁਦ ਕਿਹਾ ਸੀ ਕਿ ਵੀ ਮੋਦੀ ਤਾਂ ਗਾਰਡ ਆਫ ਆਨਰ ਦੇ ਰਿਹਾ ਹਰਜੀਤ ਸਿੰਘ ਸੱਜਣ ਨੂੰ ਵੀ, ਕੈਨੇਡਾ ਦੇ ਡਿਫੈਂਸ ਮਿਨਿਸਟਰ ਨੂੰ, ਔਰ ਜਸਟਿਨ ਟਰੂਡੋ ਨੂੰ ਦਿੱਲੀ 'ਚ। ਮਨੋਹਰ ਲਾਲ ਖੱਚਰ ਉਹ ਡਿਨਰ ਕਰ ਰਿਹਾ ਉਹਦੇ ਆਨਰ 'ਚ, ਪਰ ਇਹਨੇ ਅਜੀਤ ਡੋਵਰ ਏਜੰਸੀਆਂ ਦੇ ਕਹਿਣ ਤੇ ਇਹਨੇ ਉਹਨਾਂ ਨੂੰ ਬੇਇੱਜ਼ਤ ਕੀਤਾ। ਇਹ ਪ੍ਰਗਟ ਸਿੰਘ ਦਾ ਹੁਣ ਜਦੋਂ ਬੰਦਾ ਇਸ ਲੈਵਲ ਦਾ ਇਲਜ਼ਾਮ ਲਾਉਂਦਾ ਤੇ ਉਹਦਾ ਬੇਸ ਹੁੰਦਾ। ਫਿਰ ਅਸੀਂ ਦੇਖਦੇ ਹਾਂ ਕਿ ਟੋਰਾਂਟੋ ਦੇ ਵਿੱਚ ਇੱਕ ਬੰਬ ਧਮਾਕਾ ਹੋਇਆ ਸੀ ਕਿ ਰੈਸਟੋਰੈਂਟ ਦੇ ਵਿੱਚ, ਕੁਝ ਵਕਤ ਦੀ ਗੱਲ ਹੈ, ਔਰ ਉਹਨਾਂ ਦੀਆਂ ਕੈਨੇਡਾ ਦੀਆਂ ਏਜੰਸੀਜ਼ ਪ੍ਰੋਬ ਕਰ ਰਹੀਆਂ ਸੀ ਕਿ ਕੀ ਹੈ। ਇਹਨੇ ਉੱਥੇ ਬੈਠਿਆਂ ਇਹ ਬਿਆਨ ਦਿੱਤਾ ਸੀ ਕਿ ਇਹ ਖਾਲਿਸਤਾਨੀ ਅੱਤਵਾਦੀਆਂ ਦੇ ਨੈਟਵਰਕ ਦਾ ਕੰਮ ਹੈ ਔਰ ਕੈਨੇਡਾ ਇਜ਼ ਗੈਟਿੰਗ ਦਾ ਟੇਸਟ ਆਫ ਇਟਸ ਓਨ ਮੈਡੀਸਨ। ਔਰ ਹਾਲਾਂ ਬਾਅਦ ਦੇ ਵਿੱਚ ਉਹ ਉਹਨਾਂ ਦੀ ਪਰਸਨਲ ਰਾਈਵਲਰੀ ਚੋਂ ਨਿਕਲਿਆ ਧਮਾਕਾ ਸਾਬਤ ਹੋਇਆ। ਉਹਦਾ ਕਿਸੇ ਨਾਲ ਵੀ, ਕਿਸੇ ਗਰੁੱਪ ਨਾਲ ਜਾਂ ਕਿਸੇ ਨਾਲ, ਸਿੱਖਾਂ ਨਾਲ ਤਾਂ ਕੋਈ ਦੂਰ ਤੱਕ ਵੀ ਸੰਬੰਧ ਨਹੀਂ ਸੀ। ਸੋ ਜਿਵੇਂ ਕੋਈ ਮਿੱਥ ਕੇ ਆਪਣੀ ਕੌਮ ਨੂੰ ਬਦਨਾਮ ਕਰਦਾ ਹੈ, ਮਿੱਥ ਕੇ ਆਪਣਾ ਜਿਹੜਾ ਹੈ ਉਹ ਆਪਣੀਆਂ ਬੇੜੀਆਂ 'ਚ ਵੱਟੇ ਪਾਉਂਦਾ ਹੈ, ਇਹ ਮੋਲ ਇਹੀ ਕੁਛ ਕਰਦਾ ਰਿਹਾ। ਔਰ ਇਹਨੂੰ ਜਿਸ ਤਰੀਕੇ ਨਾਲ ਮੱਖਣ ਚੋਂ ਵਾਲ ਵਾਂਗੂ ਪਾਸੇ ਕੱਢਿਆ, ਭਾਵੇਂ ਨਵਜੋਤ ਸਿੱਧੂ ਖੁਦ ਵੀ ਉਹਦਾ ਕਰੈਕਟਰ ਉਹ ਪਾਰੇ ਵਾਂਗ ਹੈ, ਮਰਕਰੀ ਹੈ, ਜਿਵੇਂ ਥਰਮਾਮੀਟਰ ਟੁੱਟ ਜਾਏ ਫਿਰ ਪਤਾ ਲੱਗਦਾ ਵੀ ਕਿੱਧਰ ਨੂੰ ਗਿਆ ਪਾਰਾ। ਸੋ ਉਹਨੇ ਵੀ ਕੋਈ ਨਿਭਣਾ ਤਾਂ ਨਹੀਂ ਹੈ, ਲੇਕਿਨ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇਹ ਵਿੱਚ ਬੈਠਿਆਂ ਵੀ ਬੀਜੇਪੀ ਦਾ ਕੰਮ ਕਰ ਰਿਹਾ ਸੀ। ਪਾਕਿਸਤਾਨ ਦੇ ਖਿਲਾਫ, ਕਰਤਾਰਪੁਰ ਕੋਰੀਡੋਰ ਦੇ ਖਿਲਾਫ ਜਿੰਨਾ ਇਹ ਭੌਂਕਿਆ, ਜਿਸ ਕਿਸਮ ਦਾ ਇਵਨ ਕਸ਼ਮੀਰ ਦੇ ਮੁੱਦੇ ਦੇ ਉੱਤੇ ਆਰਟੀਕਲ 370 ਜਦੋਂ ਖਤਮ ਕੀਤਾ ਜਾਂਦਾ ਉਹਨਾਂ ਦੀ ਹਮਾਇਤ ਦੇ ਵਿੱਚ ਆਉਂਦਾ। ਇਸ ਸਭ ਦੇ ਚੱਲਦੇ ਆ ਉਹਨਾਂ ਨੂੰ ਵੀ ਭਿਣਕ ਸੀ ਕਿ ਵੀ ਇਹ ਤਾਂ ਬਹੁਤ ਸਾਰੇ ਬੰਦੇ ਲੈ ਕੇ ਸਿੱਧਾ ਬੀਜੇਪੀ ਜੁਆਇਨ ਕਰੇ, ਕਿਉਂਕਿ ਇਹ ਡਿਸਾਈਡਡ ਸੀ। ਔਰ ਇਹਨੂੰ ਉਹਨਾਂ ਨੇ ਈਵਨ ਰਾਤ ਔਰ ਸਵੇਰ ਦੇ ਵਿਚਾਲੇ 8 ਘੰਟੇ ਹੁੰਦੇ ਨੇ ਜਦੋਂ ਤੁਸੀਂ ਮਿਡਨਾਈਟ ਔਰ ਸਵੇਰ, ਇਹਨਾਂ ਨੂੰ ਉਹਨਾਂ ਨੇ ਕੰਨੋਂ ਕੰਨ ਖਬਰ ਵੀ ਇਹਨੂੰ ਨਹੀਂ ਹੋਣ ਦਿੱਤੀ। ਔਰ ਉਹਨਾਂ ਨੇ ਹਰੀਸ਼ ਰਾਵਤ ਆਇਆ ਚੰਡੀਗੜ੍ਹ, ਉਹਨੇ 80 ਮੈਂਬਰ ਜਿਹੜੇ ਸੀ ਉਹਨਾਂ ਨੂੰ ਸੱਦਾ ਦਿੱਤਾ ਕਿ ਜੀ ਨਵਾਂ ਲੀਡਰ ਚੁਣਨਾ ਹੈ। ਕਾਂਗਰਸ ਲੈਜਿਸਲੇਚਰ ਪਾਰਟੀ ਦਾ 78 MLA ਉੱਥੇ ਪਹੁੰਚ ਗਏ, ਇਹਦੇ ਕੋਲ ਕੋਈ ਚੋਇਸ ਨਹੀਂ ਸੀ ਅਸਤੀਫਾ ਦੇਣ। ਸੋ ਇੱਕ ਮੂਵ ਤਾਂ ਕਿਉਂਕਿ ਉਹਨਾਂ ਦੇ ਕੋਲ ਵੀ ਉਹ ਦੇਖਦਾ ਰਹੇ ਸੀ ਵੀ ਇਹ 5 ਸਾਲ ਤੋਂ ਕੀ ਕਰ ਰਿਹਾ ਹੈ, ਲੇਕਿਨ ਉਹਨਾਂ ਨੇ ਬਿਲਕੁਲ ਜਿਹੜਾ ਇਹਨੂੰ, ਇਹ ਤਾਂ ਸ਼ਰਾਬ ਦੇ ਨਸ਼ੇ ਸੁੱਤਾ ਸਵੇਰੇ ਉੱਠਿਆ ਜਦੋਂ ਇਹਨੂੰ ਪਤਾ ਲੱਗਾ ਵੀ ਮੈਨੂੰ ਤਾਂ ਕੱਢਤਾ। ਔਰ ਇਸ ਪੀਰੀਅਡ 'ਚ ਇਹਦੀ ਅਖਲਾਕੀ ਕੀ ਲਾਈਨ ਆ ਉਹ ਤੁਸੀਂ ਇੰਨਾ ਕੁਝ ਸੋਸ਼ਲ ਮੀਡੀਆ ਤੇ ਹੀ ਨਹੀਂ, ਈਵਨ ਜਿਹੜੇ ਉਹਨਾਂ ਦਾ ਇੱਕ KC ਸਿੰਘ ਐਕਸ ਐਂਬੈਸਡਰ ਹੈ, ਉਹਨੇ ਦੱਸਿਆ ਕਿ ਭਾਈ ਇਹ ਸਿੱਧਾ ਇੱਕ ਗੱਲ ਦੇ ਪਿੱਛੇ ਜਾਂਦਾ ਹੈ ਕਿ ਉਹਨੂੰ ਜਿਹੜਾ ਰੂਸਾ ਆਲਮ ਨੂੰ ਵੀਜ਼ਾ ਦੇ ਦਿਓ, ਅਮਿਤ ਸ਼ਾਹ ਦੇ ਤਰਲੇ ਕਰਦਾ ਕਿਉਂਕਿ ਉਹ ਰਾਈਟ ਸਿੱਧਾ ਹੋਮ ਮਿਨਿਸਟਰ, ਔਰ ਉਹਦੇ ਥੱਲੇ ਉਹ ਪੰਜਾਬ ਦਾ ਸਿੱਖਾਂ ਦਾ ਬੇੜਾ ਗਰਕ ਕਰਨ ਦੇ ਲਈ ਬੀਜੇਪੀ ਦੀ ਗੇਮ ਖੇਡਣ ਲਈ ਉਹ ਤਿਆਰ ਹੈ। ਹੁਣ ਜਦੋਂ ਉਹ ਬਾਹਰ ਹੋਇਆ, ਪਹਿਲਾਂ ਤਾਂ ਉਹਨੇ ਮੂੰਹ ਚੋਂ ਝੱਗ ਕੱਢੀ ਕਿ ਜੀ ਮੈਂ ਇੰਨੀ ਖਿਦਮਤ ਕੀਤੀ, ਇਹ ਹੋਇਆ। ਇਸ ਸਭ ਦੇ ਚੱਲਦੇ ਆ ਜਿਹੜੀ ਗੱਲ ਹੁਣ ਸਾਹਮਣੇ ਆ ਰਹੀ, ਸਾਨੂੰ ਤਾਂ ਸੀ ਕਿ ਵੀ ਇਹਨੇ ਖੇਡ ਤਾਂ ਚੋਣਾਂ ਦੇ ਨੇੜੇ ਜੇ ਆ ਕੇ ਖੇਡਣੀ ਸੀ, ਉਹ ਪ੍ਰੀਐਮਪਟ ਕਰ ਦਿੱਤਾ ਹੈ ਕਾਂਗਰਸ ਨੇ। ਇਹ ਹੁਣ ਕੋਈ ਫਿਰ ਇਹ ਦੌੜਿਆ ਦਿੱਲੀ ਨੂੰ ਕਿ ਜੀ ਮੈਂ ਤਾਂ ਘਰ ਖਾਲੀ ਕਰਨ ਚੱਲਿਆ। ਉੱਥੇ ਪਤਾ ਲੱਗਾ ਵੀ ਅਮਿਤ ਸ਼ਾਹ ਦੇ ਨਾਲ ਮਿਲ ਰਿਹਾ, 2 ਵਾਰੀ ਮਿਲ ਲਿਆ। ਹੁਣ ਇੱਕ ਖਬਰ ਇਹ ਹੈ ਕੈਪਟਨ ਅਮਰਿੰਦਰ ਟੂ ਮੀਟ ਅਮਿਤ ਸ਼ਾਹ, 3rd ਵਿਜ਼ਿਟ ਟੂ ਦਿੱਲੀ ਇਨ ਅ ਮੰਥ। ਹੁਣ ਤੀਸਰੀ ਵਾਰ ਜਾ ਰਿਹਾ। ਇਹ ਤਾਂ ਇੰਨੀ ਵਾਰੀ ਤਾਂ 5 ਸਾਲ 'ਚ ਨਹੀਂ ਗਿਆ। ਹੁਣ ਜ਼ਾਹਰ ਹੈ ਕਿ ਕੀ ਕੁੱਖ ਹੋ ਰਿਹਾ ਉਹ ਤਾਂ ਸਾਹਮਣੇ ਆ ਹੀ ਰਿਹਾ ਸੀ ਕਿ ਭਾਈ ਉਹਨੂੰ ਉਹ ਜਿਹੜਾ ਉਹਨੇ ਕੋਈ ਨਾ ਕੋਈ ਉਹ ਅਮਿਤ ਸ਼ਾਹ ਦੀ ਖੇਡ ਖੇਡਣੀ ਹੈ। ਪਰ ਅੱਜ ਜਿਹੜੇ ਉਹਨਾਂ ਨੇ 2 ਟਵੀਟ ਉਹਦੇ ਬਿਹਾਫ ਦੇ ਉੱਤੇ ਜਿਹੜਾ ਉਹਨਾਂ ਦਾ ਰਵੀਨ ਠੁਕਰਾਲ ਮੀਡੀਆ ਮੈਨ ਹੈ, ਉਸ ਤੋਂ ਨਜ਼ਰ ਆ ਰਿਹਾ ਕਿ ਭਾਈ ਇਹ ਮੋਲ ਹੁਣ RSS ਦੀ ਨੰਗੇ ਧੜ ਖੇਡ ਪੰਜਾਬ 'ਚ ਖੇਡੇਗਾ। ਔਰ ਇੱਕ ਜਿਹੜਾ ਟਵੀਟ ਹੈ, hopeful of a seat arrangement with BJP India in 2022 Punjab Assembly polls if farmers' protest is resolved in farmers' interest. Also looking at alliance with like-minded parties such as breakaway Akali groups, particularly Tindsa and Brahmpura factions. ਉਹਨੇ ਕਿਹਾ ਜੀ 2022 ਚ ਪਹਿਲਾਂ ਤਾਂ ਉਹ ਕਹਿ ਰਿਹਾ ਕਿ ਕਿਸਾਨਾਂ ਦਾ, ਹੁਣ ਇਸ ਤੋਂ ਇਹ ਲੱਗਦਾ ਹੈ ਵੀ ਉਹ ਅਮਿਤ ਸ਼ਾਹ ਦੇ ਨਾਲ ਕੋਈ ਸੌਦਾ ਪਕਾ ਰਿਹਾ ਹੈ। ਕਿਸਾਨਾਂ ਦੇ ਵਿੱਚ ਵੀ ਉਹ ਰਾਜੇਵਾਲ ਹੋਏ, ਦੂਜਾ ਹੋਏ, ਜਿਹਨੇ ਜਾ ਕੇ ਉਹ ਇੱਕ ਨਿੱਕੇ ਜਿਹੇ ਗੰਨੇ ਦੀ ਕੀਮਤ ਚੱਕੀ ਸੀ ਤੇ ਜਾ ਕੇ ਉਹਦੇ ਮੂੰਹ 'ਚ ਬਰਫੀ ਪਾ ਰਿਹਾ ਸੀ। ਉੱਥੇ ਵੀ ਉਹਨਾਂ ਨੇ ਆਪਣਾ, ਜੇ ਅਸੀਂ ਪਹਿਲੇ ਸੈਗਮੈਂਟ 'ਚ ਗੱਲ ਕਰਕੇ ਹਟੇ ਹਾਂ ਕਿ ਨਿਹੰਗ ਫੈਕਸ਼ਨਸ ਦੇ ਵਿੱਚ ਕੀ ਚੱਲ ਰਿਹਾ ਹੈ, ਕਿ ਕਿਵੇਂ ਉਹਦੇ 'ਚ ਵੀ ਇਨਫਿਲਟ੍ਰੇਸ਼ਨ ਲੱਗਦੀ ਹੈ,
ਤੇ ਕਿਸਾਨੀ ਤਾਂ ਵੈਸੇ ਹੀ ਹੈ। ਜੀ। ਹੁਣ ਇਹ ਵੀ ਹੋ ਸਕਦਾ ਹੈ ਕਿ ਆਉਣ ਵਾਲੇ ਦਿਨਾਂ 'ਚ ਇਹ ਕਿਸਾਨ ਜਥੇਬੰਦੀਆਂ ਭਾਵੇਂ ਸਿੱਖੀ ਨਾਲੋਂ ਦੂਰ ਦੌੜ ਕੇ ਉਹਨਾਂ ਨੇ ਆਪਣਾ ਕਾਮਰੇਡੀ ਕਰੈਕਟਰ ਰੱਖਿਆ ਹੈ, ਇਹ ਵੀ ਜਿਹੜੀਆਂ ਨੇ ਤੀਲਾ ਤੀਲਾ ਹੋਣ ਜਾ ਰਹੀਆਂ ਨੇ, ਕਿਉਂਕਿ ਉਧਰ ਸਤਿਆਦੇਵ ਮਲਕ ਮੇਘਾਲਿਆ ਦਾ ਗਵਰਨਰ ਵੀ ਲੱਗਾ ਹੋਇਆ ਹੈ ਸਮਝੌਤਾ ਕਰਵਾਉਣ। ਉਹ ਕਹਿੰਦਾ ਜੀ ਇਹ ਗਰੰਟੀ ਕਰ ਦਿਓ MSP ਮੈਂ ਕਰਵਾ ਦੂੰ। ਉਹਨੇ ਟਕੈਤ ਭਰਾ ਟਕਾਏ ਹੋਏ ਨੇ, ਜੀ। ਹਰ ਇੱਕ ਨੇ ਆਪਣੇ ਉਹ ਛੱਡੇ ਹੋਏ ਨੇ ਵੀ ਤੇਰਾ ਤੂੰ ਇਹਨੂੰ ਕਾਬੂ ਕਰਨਾ, ਤੂੰ ਇਹਨੂੰ ਕਰਨਾ। ਇਹਨੂੰ ਰਾਜੇਵਾਲ ਸਮੇਤ ਕੋਈ ਹੋਰ ਵੀ ਸੈੱਲ ਹੋਣਗੇ। ਇਹ ਕਹਿੰਦਾ ਜੀ ਜੇ ਹੋ ਗਿਆ ਤਾਂ ਬਸ ਠੀਕ ਹੈ, ਫਿਰ ਤਾਂ ਇਹੀ ਉਹ ਕਰਨਾ ਚਾਹੁੰਦਾ ਸੀ। ਨੇੜੇ ਜੇ ਜਾ ਕੇ ਜਿਹੜਾ ਪ੍ਰੀਐਂਪਟ ਹੋ ਗਿਆ, ਨਵਜੋਤ ਸਿੱਧੂ ਤਾਂ ਹੁਣ ਉਹ ਤਾਂ ਖੌਰੂ ਹੀ ਪਾਣ ਤੇ ਹੈ, ਉਹਨੇ ਖੌਰੂ ਹੀ ਪਾਣਾ ਜਿੱਥੇ ਜਾਏਗਾ। ਸੋ ਉਹ ਖੇਡ ਖੂਡ ਜਿਹੀ ਕਾਂਗਰਸ ਦੀ ਵੀ ਵਿਗੜੀ, ਲੇਕਿਨ BJP ਦੇ ਵੀ ਹੁਣ ਹੋ ਸਕਦਾ ਹੈ ਜਿਹੜਾ ਮਿਲਣ ਜਾ ਰਿਹਾ ਹੈ ਕੋਈ ਨਾ ਕੋਈ ਇਹੀ ਵਿਚੋਲਾ ਬਣ ਜਾਏ, ਨਹੀਂ ਕੋਈ ਸਮਝੌਤੇ ਦੀ ਲਾਈਨ। ਪਰ ਇਸ ਤੋਂ ਵੀ ਨਾਲ ਜਦੋਂ ਕਹਿ ਰਿਹਾ ਹੈ ਕਿ BJP ਦੇ ਨਾਲ ਸੀਟਾਂ ਦੀ ਐਡਜਸਟਮੈਂਟ, ਸੋ ਐਡਜਸਟਮੈਂਟ ਨਹੀਂ, ਇਹ BJP ਦੀ ਖੇਡ ਹੀ ਖੇਡੇਗਾ, ਕਿਉਂਕਿ ਇਹਨੂੰ ਇਹ ਪਤਾ ਹੈ ਕਿ BJP ਇੰਨੀ ਹੁਣ ਬਦਨਾਮੀ ਹੋਈ ਹੈ ਪੰਜਾਬ 'ਚ, ਸਿੱਧੇ ਤੌਰ ਤੇ BJP ਦੀ ਟਿਕਟ ਦੇ ਉੱਤੇ ਲੜਨਾ ਜਾਂ ਉਸ ਟੀਮ ਨੂੰ ਲੀਡ ਕਰਨਾ, ਉਹਦੇ ਥੱਲੇ ਥੂ ਜ਼ਿਆਦਾ ਹੋਏਗੀ। ਥੂ ਤਾਂ ਵੈਸੇ ਵੀ ਹੋਏਗੀ, ਇਹਨੇ ਮੂੰਹ ਆਪਣਾ ਕਾਲਾ ਕੀਤਾ ਹੋਇਆ ਵੈਸੇ ਹੀ। ਜਿਹਨੂੰ ਸੰਤ ਪਿੰਡਾਂ ਵਾਲਿਆਂ ਨੇ ਇੱਕ ਵਾਰ ਗਿਆਨੀ ਜ਼ੈਲ ਸਿੰਘ, ਜਦੋਂ ਕਿ ਉਹ ਸੰਤੋਖ ਸਿੰਘ ਦੇ ਭੋਗ ਦੇ ਮੌਕੇ ਆਇਆ, ਪ੍ਰੈਜ਼ੀਡੈਂਟ ਸੀ, ਮੂੰਹ ਤੇ ਕਾਲਖ ਮਲੀ ਹੁੰਦੀ ਹੈ, ਦਾੜੀ ਕਾਲੀ ਕੀਤੀ ਹੋਈ ਸੀ, ਤੇ ਸੰਤਾਂ ਨੇ ਕਿਹਾ ਸੀ ਬੈਠਾ ਸੀ ਜ਼ੈਲ ਸਿੰਘ ਕਿ ਸਾਡੇ ਪਿੰਡਾਂ 'ਚ ਜਦੋਂ ਕੋਈ ਮਾੜਾ ਕੰਮ ਕਰੇ ਕਿਸੇ ਦੀ ਧੀ ਭੈਣ ਦੇ ਨਾਲ ਤੇ ਉਹਨੂੰ ਗਧੇ ਤੇ ਚੜਾ ਕੇ ਉਹਦਾ ਮੂੰਹ ਕਾਲਾ ਕਰਕੇ ਉਹਨੂੰ ਪਿੰਡ 'ਚ ਫੇਰਦੇ ਆ। ਤੇ ਉਹਨਾਂ ਨੂੰ ਕੀ ਕਹੀਏ ਜਿਨ੍ਹਾਂ ਨੇ ਆਪਣਾ ਮੂੰਹ ਖੁਦ ਹੀ ਕਾਲਾ ਕੀਤਾ ਹੋਇਆ। ਸੋ ਉਹ ਸਿਰ ਕਰਕੇ, ਸੋ ਇਹ ਮੂੰਹ ਕਾਲਾ, ਇਹਦੀ ਸ਼ਕਲ ਦੇਖੋ ਔਰ ਇਹਦੀਆਂ ਕਰਤੂਤਾਂ ਦੇਖੋ। ਔਰ ਦੂਸਰਾ, ਲੇਕਿਨ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਵੀ ਇਹ ਉਸ ਰਸਤੇ ਦੇ ਉੱਤੇ ਤੁਰਿਆ ਹੋਇਆ ਜਿਹੜਾ ਆਪਣੇ ਲੋਕਾਂ ਦਾ ਸੌਦਾ ਵੇਚਣਾ ਹੈ, ਆਪਣੇ ਲੋਕਾਂ ਨੂੰ ਵੇਚਣਾ ਔਰ ਆਪਣੇ ਲੋਕਾਂ ਦੀ ਨਸਲਕੁਸ਼ੀ ਦੇ ਲਈ ਉਸ ਕੁਹਾੜੀ ਦਾ ਦਸਤਾ ਬਣਨਾ ਹੈ ਜਿਹੜਾ ਤੁਹਾਡੇ ਆਪਣੇ ਲੋਕਾਂ ਨੂੰ ਮਾਰਦਾ ਹੈ। ਔਰ ਇਸ ਬੰਦੇ ਨੇ ਇੱਕੋ ਇੱਕ ਪੰਜਾਬ ਦਾ ਇਹ ਜਿਹੜਾ ਕਪੂਤ ਹੈ, ਜਿਹਨੇ ਜਦੋਂ ਅਮਿਤ ਸ਼ਾਹ ਨੇ ਐਲਾਨ ਕੀਤਾ ਕਿ ਜੀ ਜਿਹੜੀ ਬਾਉਂਡਰੀ 15 ਕਿਲੋਮੀਟਰ ਤੱਕ BSF ਦੀ ਜੁਰਿਸਡਿਕਸ਼ਨ ਸੀ ਉਹਨੂੰ ਅਸੀਂ 50 ਕਿਲੋਮੀਟਰ ਤੱਕ ਕਰ ਰਹੇ ਹਾਂ, ਜਿਹਦਾ ਮਤਲਬ 25,000 ਸਕੁਅਰ ਕਿਲੋਮੀਟਰ ਟੈਰੀਟਰੀ ਸਿੱਧੀ ਸੈਂਟਰ ਦੇ ਹਵਾਲੇ ਹਰ ਕੋਈ ਕੰਡੈਮ ਕਰ ਰਿਹਾ। ਇਹ ਉਸ ਫੈਸਲੇ ਨੂੰ ਵੈਲਕਮ ਕਰਕੇ ਕਹਿ ਰਿਹਾ ਕਿ ਜੀ BSF ਔਰ ਦੂਸਰਾ ਜਿਹੜਾ ਹੈ ਉਹ ਵਾਕਈ ਪਾਕਿਸਤਾਨ ਤੋਂ ਬਹੁਤ ਖਤਰਾ ਹੈ ਔਰ ਇਹ ਬਿਲਕੁਲ ਠੀਕ ਫੈਸਲਾ ਹੈ। ਹੁਣ ਆਉਣ ਵਾਲੇ ਪੀਰੀਅਡ 'ਚ ਵੈਸੇ ਇਹ ਤਾਂ ਹੁੰਦਾ ਹੈ ਜਦੋਂ ਕਿ ਰੱਬ ਨੇ ਕਿਸੇ ਨੂੰ ਡਿਸਟਰੋਏ ਕਰਨਾ ਹੁੰਦਾ ਹੈ, ਉਸ ਦੀਆਂ ਅੱਖਾਂ ਕੰਨ ਸਭ ਬੰਦ ਹੋ ਜਾਂਦੇ ਨੇ। ਸੋ ਘੱਟੋ ਘੱਟ ਅਮਰਿੰਦਰ ਸਿੰਘ ਗੱਦਾਰਾਂ ਦੇ ਨਾਲ ਸਿੱਖ ਕੌਮ ਕੀ ਸਲੂਕ ਕਰਦੀ ਹੈ, ਜੇ ਉਹਦਾ ਹੀ ਇੱਕ ਅੱਧਾ ਚੈਪਟਰ ਪੜ੍ਹ ਲੈ ਤੇ ਮੇਰਾ ਖਿਆਲ ਹੈ ਕਿ ਉਹਨੂੰ ਇਹ ਸਮਝ ਆਏਗੀ। ਪਰ ਹੋ ਸਕਦਾ ਹੈ ਕਿ ਭਾਈ ਕਈ ਵਾਰ ਹੋਣੀ ਜਿਹੜੀ ਉਹ ਸਿਰ ਤੇ ਸਵਾਰ ਹੁੰਦੀ ਹੈ, ਉਹਦੇ 'ਚ ਕੋਈ ਬੰਦਾ ਕਰ ਨਹੀਂ ਸਕਦਾ। ਕੁਝ ਨਹੀਂ ਕਰ ਸਕਦਾ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ ਆ ਦੋਸਤਾਂ ਨੇ ਇਸੇ ਤਰ੍ਹਾਂ ਜੁੜੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਕੀ ਤੁਸੀਂ ਰੋਜ਼ਾਨਾ ਕੰਮ ਤੇ ਆਪਣਾ ਵਧੇਰੇ ਸਮਾਂ ਬਿਤਾਉਣ ਤੋਂ ਪਰੇਸ਼ਾਨ ਹੋ? ਆਪਣੀ ਪੂੰਜੀ ਨੂੰ ਕੰਮ ਤੇ ਲਗਾਓ, ਸਾਡੇ ਨਾਲ ਇਨਵੈਸਟ ਕਰੋ। ਅਸੀਂ ਤੁਹਾਡੀ ਪੂੰਜੀ ਤੋਂ ਤੁਹਾਡੇ ਲਈ ਵਧੇਰੇ ਪੈਸੇ ਬਣਾ ਸਕਦੇ ਹਾਂ। ਅਸੀਂ ਪ੍ਰਾਈਵੇਟ ਇਕੁਇਟੀ ਇਨਵੈਸਟਮੈਂਟ ਫਰਮ ਹਾਂ ਤੇ ਕਮਰਸ਼ੀਅਲ ਰੀਅਲ ਏਸਟੇਟ ਵਿੱਚ ਮਾਹਿਰ ਹਾਂ। ਪ੍ਰਾਪਰਟੀ ਮੈਨੇਜਮੈਂਟ, ਲੀਜ਼ਿੰਗ, ਐਸੈਟ ਮੈਨੇਜਮੈਂਟ, ਕਮਰਸ਼ੀਅਲ ਰੀਅਲ ਏਸਟੇਟ ਇਨਵੈਸਟਮੈਂਟ ਵਿੱਚ ਸਾਰੀਆਂ ਸੇਵਾਵਾਂ ਲਈ ਅਮਰੀਕਾ ਭਰ ਵਿੱਚੋਂ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼ ਤੇ ਆਜ਼ਾਦ ਫੈਮਿਲੀ ਟਰਸਟ, 701 ਨਾਰਥ ਪੋਸਟ ਓਕ ਰੋਡ, ਸੂਈਟ ਨੰਬਰ 204, ਹਿਊਸਟਨ, ਟੈਕਸਸ।
ਤੁਸੀਂ ਸਾਨੂੰ ਸਾਡੇ ਫੋਨ ਨੰਬਰ 7136861277 ਤੇ ਵੀ ਸੰਪਰਕ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰਿਐਲਿਟੀ। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਪੰਜਾਬ ਦੇ ਕਸ਼ਮੀਰ ਦੇ ਹਵਾਲੇ ਨਾਲ ਕਿ ਪੰਜਾਬ ਦੇ ਕਸ਼ਮੀਰ ਭਾਰਤ ਦੇ ਹੱਥਾਂ ਚੋਂ ਨਿਕਲਣ ਹੀ ਵਾਲਾ ਹੈ। ਸੋ ਭਾਰਤ ਦੀ ਸਥਿਤੀ ਇਸ ਵੇਲੇ ਉਸ ਪ੍ਰੈਸ਼ਰ ਕੁੱਕਰ ਵਾਂਗ ਹੈ ਜਿਸ ਦੀ ਸੀਟੀ ਨਹੀਂ ਵੱਜ ਰਹੀ, ਇਸ ਲਈ ਉਹ ਬਸਟ ਹੋਣ ਵਾਲਾ ਹੀ ਹੈ। ਸੋ ਭਾਰਤ ਦੀ ਸਮੁੱਚੀ ਸਥਿਤੀ ਵਿਸ਼ੇਸ਼ ਕਰ ਪੰਜਾਬ ਤੇ ਕਸ਼ਮੀਰ ਦੇ ਹਵਾਲੇ ਨਾਲ ਡਿਸਕਸ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਜਦੋਂ ਨਵਾਂ ਪ੍ਰੈਸ਼ਰ ਕੁੱਕਰ ਚੱਲਿਆ ਬਹੁਤ ਘੱਟ ਲੋਕ ਇਸਤੇਮਾਲ ਕਰਦੇ ਸੀ। ਹਾਲਾਂਕਿ ਮੈਨੂੰ ਤਾਂ ਬਚਪਨ ਦੀਆਂ ਉਹ ਵੀ ਯਾਦਾਂ ਨੇ ਕਿ ਜਦੋਂ ਉਹ ਪੰਪ ਮਾਰਨ ਵਾਲੇ ਸਟੋਵ ਚੱਲੇ ਤੇ ਕਿਉਂਕਿ ਘਟਨਾਵਾਂ ਐਸੀਆਂ ਹੁੰਦੀਆਂ ਸੀ ਕਿ ਸਟੋਵ ਬਸਟ ਆਮ ਘਰਾਂ 'ਚੋਂ ਬੱਤੀਆਂ ਵਾਲਾ ਸਟੋਵ ਤਾਂ ਠੀਕ ਸੀ, ਹਾਲਾਂਕਿ ਉਹਦੀ ਮੁਸ਼ਕ ਬਹੁਤ ਹੁੰਦੀ ਸੀ ਮਿੱਟੀ ਦੇ ਤੇਲ ਦੀ, ਲੇਕਿਨ ਉਹ ਜਿਹੜਾ ਉਹਨੂੰ ਨਹੀਂ ਸੀ ਐਕਸੈਪਟ ਕਰਦੇ। ਬਟ ਹੌਲੀ ਹੌਲੀ ਉਹ ਫਟਦੇ ਵੀ ਰਹੇ, ਐਕਸੈਪਟ ਵੀ ਹੋ ਗਏ। ਫਿਰ ਜਦੋਂ ਪ੍ਰੈਸ਼ਰ ਕੁੱਕਰ ਚੱਲਿਆ ਉਦੋਂ ਇਸ ਗੱਲ ਨੂੰ ਯਕੀਨੀ ਬਣਾਇਆ ਜਾਂਦਾ ਸੀ ਕਿ ਭਾਈ ਇਹ ਕੁਝ ਦੇਰ ਬਾਅਦ ਸੀਟੀ ਵੱਜੇਗੀ, ਜੇ ਸੀਟੀ ਨਾ ਵੱਜੀ ਤੇ ਹਾਂ ਲਾ ਲਓ, ਅਦਰਵਾਈਜ਼ ਇਹ ਹੋਏਗਾ। ਔਰ ਇਹ ਵੀ ਹੁੰਦਾ ਸੀ ਕਿ ਜਦੋਂ ਉਹ ਫਟਦਾ ਪ੍ਰੈਸ਼ਰ ਕੁੱਕਰ ਤੇ ਉਹ ਆਪਣੇ ਆਪ 'ਚ ਇੱਕ ਬੰਬ ਹੁੰਦਾ, ਨੇੜੇ ਤੇੜੇ ਜੋ ਵੀ ਹੁੰਦਾ ਉਹਨੂੰ ਉਡਾ ਵੀ ਦਿੰਦਾ, ਅੱਗ ਵੀ ਲੱਗ ਜਾਂਦੀ ਹੈ। ਹੁਣ ਜਦੋਂ ਅਸੀਂ ਭਾਰਤ ਦੀ ਅੰਦਰੂਨੀ ਹਾਲਤ ਦੇਖਦੇ, ਗਵਾਂਢ ਦੀ ਗੱਲ ਅਸੀਂ ਅਕਸਰ ਕਰਦੇ ਹਾਂ, ਹੁਣ ਵੀ ਜਦੋਂ ਅਸੀਂ ਦੇਖ ਰਹੇ ਹਾਂ ਕਿ ਅਫਗਾਨਿਸਤਾਨ 'ਚ ਭਾਰਤ ਪਰਸੋਨਾ ਨਾਨ ਗ੍ਰੇਟਾ ਬਣ ਗਿਆ, ਉਹਦਾ ਕੋਈ ਰੋਲ ਨਹੀਂ ਹੈ। ਭੂਟਾਨ ਮੁਲਕ ਦੇ ਹਵਾਲੇ ਨਾਲ ਅਸੀਂ ਗੱਲ ਕੀਤੀ ਕਿ ਕਿਵੇਂ ਈਵਨ ਭੂਟਾਨ ਨੇ MOU ਸਾਈਨ ਕੀਤਾ ਚਾਈਨਾ ਨਾਲ ਵਰਚੁਅਲ, ਔਰ ਇੰਡੀਆ ਨੂੰ ਕੰਨੋ ਕੰਨ ਖਬਰ ਨਹੀਂ ਹੈ। ਨੇਪਾਲ ਆਲਰੇਡੀ ਚਾਈਨਾ ਦੇ ਆਰਬਿਟ 'ਚ ਹੈ। ਬੰਗਲਾਦੇਸ਼ ਅਸੀਂ ਗੱਲ ਕਰਾਂਗੇ ਕਿ ਕਿਵੇਂ ਉੱਥੇ ਜਿਹੜੀ ਵਾਇਲੈਂਸ ਹੁਣ ਦੁਰਗਾ ਪੂਜਨ ਦੇ ਹਵਾਲੇ ਨਾਲ ਹੋਈ ਹੈ, ਵਿਸ਼ਵ ਹਿੰਦੂ ਪਰਿਸ਼ਦ ਔਰ ਦੂਜੇ ਉੱਤੇ UN ਦੀਆਂ ਪੀਸ ਕੀਪਿੰਗ ਫੋਰਸ ਮੰਗ ਰਹੇ ਨੇ ਔਰ ਜੈਨੋਸਾਈਡ ਐਲਾਨੋ ਉਹਨੂੰ, ਉਹਨਾਂ ਨੂੰ ਭੁੱਲ ਗਿਆ ਵੀ ਉਹਨਾਂ ਨੇ ਖੁਦ ਅਸਾਮ 'ਚ ਕੀ ਕੀਤਾ ਹੋਇਆ, 2 ਮਿਲੀਅਨ ਬੰਗਾਲੀ ਮੁਸਲਮਾਨਾਂ ਨੂੰ ਜਿਹੜਾ ਸਟੇਟਲੈਸ ਬਣਾ ਦਿੱਤਾ ਹੋਇਆ, ਉਹਦੇ ਰਿਐਕਸ਼ਨ। ਲੇਕਿਨ ਵਿਦਨ ਕੰਟਰੀ ਉਹ ਨਾਰਥ ਈਸਟ ਹੋਏ, ਅਸੀਂ ਇਹ ਦੇਖਿਆ ਕਿ ਕਿਵੇਂ ਜਿਹੜਾ ਅਸਾਮ ਦਾ ਟਕਰਾਅ ਜਿਹੜਾ ਹੁੰਦਾ ਗਵਾਂਢੀ ਸੂਬੇ ਦੇ ਨਾਲ, ਪੁਲਿਸ ਫਾਇਰ ਕਰਦੀ ਹੈ, ਮਾਰਦੀ ਹੈ। ਮਿਜ਼ੋਰਮ ਦੇ ਹਵਾਲੇ ਨਾਲ ਅਸੀਂ ਦੇਖਿਆ। ਭਾਰਤ ਦੇ ਬਾਕੀ ਸੂਬਿਆਂ 'ਚ ਕਿਸਾਨ ਲਹਿਰ ਦੇ ਚੱਲਦਿਆਂ ਇੱਕ ਐਸੀ ਸਿਚੁਏਸ਼ਨ ਬਣੀ ਹੋਈ ਹੈ ਕਿ ਜਿੱਥੇ ਵੀ ਜੋ ਵੀ ਦੇਖੋ ਕੁਛ ਨਾ ਕੁਛ ਚੱਲ ਰਿਹਾ ਹੁੰਦਾ ਹੈ। ਲਖੀਮਪੁਰ ਖੇਰੀ ਨੂੰ ਲੈ ਕੇ ਸੁਪਰੀਮ ਕੋਰਟ ਨੇ ਇੰਟਰਵੀਨ ਕੀਤਾ ਹੈ। ਹੁਣ ਬੁੱਧਵਾਰ ਯਾਨੀ ਕਿ ਕੱਲ ਸੁਪਰੀਮ ਕੋਰਟ ਨੇ ਜਿਹੜਾ ਉਹਦਾ ਸੂ ਮੋਟੋ ਨੋਟਿਸ ਲਿਆ, ਉਹਨਾਂ ਦੇ ਸਪੈਸ਼ਲ ਜਿਹੜੇ ਚੀਫ ਜਸਟਿਸ ਔਰ ਦੂਜੇ ਉਹਦੀ ਹੀਅਰਿੰਗ ਕਰਨਗੇ। ਇਹ ਇੱਕ ਆਪਣੇ ਆਪ 'ਚ ਚੱਲ ਰਿਹਾ। ਅਨਇੰਪਲੋਇਮੈਂਟ, ਹੰਗਰ ਇੰਡੈਕਸ ਦੀ ਅਸੀਂ ਗੱਲ ਕੀਤੀ ਕਿ ਭਾਈ ਸਬ ਸਹਾਰਾ ਮੁਲਕਾਂ ਦੇ ਨਾਲ ਜੁੜ ਗਿਆ। ਮੱਧ ਪ੍ਰਦੇਸ਼ ਦੇ ਹਵਾਲੇ ਨਾਲ ਅੱਜ ਇਹ ਸੀ ਕਿ 2 ਬੱਚਿਆਂ ਦੀ ਡੈਥ ਜਿਹੜੀ ਹੈ ਉਹ ਡਿਊ ਟੂ ਮਾਲ ਨਿਊਟ੍ਰੀਸ਼ਨ ਹੋਈ ਹੈ। ਔਰ ਇਹ ਸਾਰਾ ਜੋ ਕੁਝ ਚੱਲ ਰਿਹਾ ਹੈ ਬਹੁਤ ਸਾਰਾ ਮੀਡੀਆ 'ਚ ਰਿਪੋਰਟ ਨਹੀਂ ਹੁੰਦਾ, ਜਿੰਨਾ ਕੁ ਸੋਸ਼ਲ ਮੀਡੀਆ ਰਾਹੀਂ ਪਤਾ ਲੱਗਦਾ ਹੈ। ਲੇਕਿਨ ਜਿਹੜੇ ਦਿੱਲੀ ਦੇ ਅੰਨੇ ਔਰ ਬੋਲੇ ਹਾਕਮ ਨੇ, ਉਹਨਾਂ ਨੇ ਇੱਕੋ ਹੀ ਪਾਠ ਪੜ੍ਹਿਆ ਹੋਇਆ ਹੈ ਹਿੰਦੂਤਵਾ ਦਾ, ਔਰ ਇੱਕੋ ਹੀ ਉਹਨਾਂ ਦੇ ਕੋਲ ਪੜ੍ਹਾਉਣ ਦੇ ਲਈ ਹੈ ਨਫ਼ਰਤ। ਬਿਲਕੁਲ ਉਹ ਉਸ ਦੇ ਵਿੱਚ ਲੱਗੇ ਹੋਏ ਨੇ। ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜਦੋਂ 5 ਅਗਸਤ 2019 ਨੂੰ ਇਹਨਾਂ ਨੇ ਆਈਨੀ ਗੁੰਡਾਗਰਦੀ ਕਰਕੇ ਕਸ਼ਮੀਰ ਨੂੰ ਉਹਦਾ ਸੂਬੇ ਦਾ ਵਜੂਦ ਵੀ ਖਤਮ ਕੀਤਾ, ਔਰ ਉਦੋਂ ਇਹੀ ਪ੍ਰਭਾਵ ਦਿੱਤਾ ਗਿਆ ਸੀ ਕਿ ਜੀ ਅਸੀਂ ਬਹੁਤ ਜਲਦੀ ਸਿਚੁਏਸ਼ਨ ਨੂੰ ਅਸੀਂ ਕਾਬੂ ਹੇਠ ਲੈ ਆਵਾਂਗੇ। ਔਰ ਨਤੀਜਾ ਅੱਜ ਸਭ ਦੇ ਸਾਹਮਣੇ ਹੈ, ਲਗਭਗ 2.5 ਸਾਲ ਬੀਤਣ ਬਾਅਦ। ਔਰ ਇਹ ਗੱਲ ਅਸੀਂ ਨਹੀਂ ਕਹਿ ਰਹੇ, ਹੁਣ ਉਹਨਾਂ ਦੇ ਟਾਕ ਸ਼ੋਜ਼ ਦੇ ਉੱਤੇ ਵੀ ਇਹ ਗੱਲ ਉਭਰਨੀ ਸ਼ੁਰੂ ਹੋਈ। ਔਰ ਈਵਨ ਜਿਹੜਾ ਸ਼ਿਵ ਸੈਨਾ ਜਿਹੜੀ BJP ਦੀ ਐਲਾਈ ਰਹੀ ਹੈ, ਬਾਬਰੀ ਮਸਜਿਦ ਢਾਉਣ ਵੇਲੇ ਵੀ ਔਰ ਪਿਛਲੀਆਂ ਚੋਣਾਂ ਵੇਲੇ ਵੀ ਇਕੱਠੇ, ਇਹ ਵੀ ਹਿੰਦੂਤਵਾ ਦਾ ਇਹਨਾਂ ਦਾ ਆਪਣਾ ਏਜੰਡਾ ਹੈ। ਉਹਨਾਂ ਦਾ ਮੈਂਬਰ ਪਾਰਲੀਮੈਂਟ ਹੈ ਸੰਜੇ ਰੌਤ, ਉਹਦੇ 'ਚ ਉਹਨੇ ਅੱਜ ਇੱਕ ਜ਼ੋਰਦਾਰ ਸਟੇਟਮੈਂਟ ਦਿੱਤੀ ਹੈ। ਔਰ ਅਸੀਂ ਜਦੋਂ ਇਹ ਕਹਿੰਦੇ ਹਾਂ ਕਿ ਪੰਜਾਬ ਔਰ ਕਸ਼ਮੀਰ, ਪਿਛਲੇ ਸੈਗਮੈਂਟ 'ਚ ਅਸੀਂ ਪੰਜਾਬ ਦੇ ਹਵਾਲੇ ਨਾਲ ਵੀ ਕਿ ਕੈਪਟਨ ਅਮਰਿੰਦਰ ਤੋਂ ਕੀ ਖੇਡ ਖਿਡਾਈ ਜਾ ਰਹੀ ਹੈ ਜਾਂ ਕਿਸਾਨ ਅੰਦੋਲਨ ਦੇ ਹਵਾਲੇ ਨਾਲ ਕੀ ਹੈ, ਉਹ ਤਾਂ ਆਲਰੇਡੀ ਬਸਟਿੰਗ ਪੁਆਇੰਟ ਤੇ ਪੰਜਾਬ ਖੜਾ ਹੈ। ਪਰ ਕਸ਼ਮੀਰ ਜਿਹਦੇ ਬਾਰੇ ਲੱਗਦਾ ਸੀ ਕਿ ਵੀ ਇਹਨਾਂ ਨੇ ਜੰਮੂ ਦੇ ਵਿੱਚ ਤਾਂ ਵੈਸੇ ਹੀ
ਜਿਹੜਾ ਕਾਬੂ ਕਰ ਲਿਆ, ਹਿੰਦੂ ਮੈਜੋਰਟੀ ਬਣਾਈ ਹੋਈ ਹੈ, ਲਦਾਖ ਦਾ ਵੀ ਖਤਮ ਕਰ ਦਿੱਤਾ ਕੰਮ, ਯੂਨੀਅਨ ਟੈਰੀਟਰੀ ਬਣਾ ਕੇ ਕਸ਼ਮੀਰ। ਲੇਕਿਨ ਪਿਛਲੇ 2-3 ਹਫ਼ਤੇ ਤੋਂ ਕਸ਼ਮੀਰ ਦੇ ਵਿੱਚ ਇੰਨੀ ਤੇਜ਼ੀ ਦੇ ਨਾਲ ਜਿੱਥੇ ਸਿਵਲੀਅਨਸ ਦੀ ਡੈਥ ਦੀ ਗੱਲ ਹੋ ਰਹੀ ਹੈ, ਹੁਣ 1 ਦਰਜਨ ਤੋਂ ਜ਼ਿਆਦਾ ਫੌਜੀਆਂ ਦੇ ਮਾਰੇ ਜਾਣ ਦੀ ਗੱਲ ਹੈ। ਇੱਕ ਮੁਕਾਬਲਾ ਜਿਹੜਾ ਹੈ ਉਹ ਪਿਛਲੇ 9 ਦਿਨ ਤੋਂ ਚੱਲ ਰਿਹਾ ਹੈ ਪੁੰਛ ਦੇ ਵਿੱਚ, ਜਿਹਦੇ ਵਿੱਚ 3 ਫੌਜੀ ਤਾਂ ਪੰਜਾਬ ਦੇ ਮਰੇ, ਇੱਕ ਯੂਪੀ ਦਾ ਸਿੱਖ ਫੌਜੀ। ਹੁਣ ਇਹ ਖਬਰ people asked to stay indoors as anti-terror operation enters day 9 in Poonch Rajouri forest, और उन्होंने 9 दिन हो गए ने। किस किस्म की मिलियन फौज है ते किहड़े उत्थे जिहड़े ने कोई एमेजोन जंगल ने ਜਾਂ ਦੂਜੇ ਨੇ ਕਿ ਜਿਨ੍ਹਾਂ 'ਚ ਤੁਸੀਂ ਵੜ ਨਹੀਂ ਸਕਦੇ, ਕਿ ਹੁਣ 9 ਦਿਨਾਂ ਤੋਂ 9 ਫੌਜੀ ਆਪਣੇ ਮਰਵਾ ਕੇ ਜਿਨ੍ਹਾਂ 'ਚ JCO ਦੂਜੇ ਨੇ, ਔਰ ਕੁਝ ਸੋਰਸਿਸ ਇਹ ਵੀ ਦੱਸ ਰਹੇ ਨੇ ਕਿ ਕੈਜੂਅਲਟੀਜ਼ ਮੱਚ ਮੋਰ ਨੇ। ਰਾਦਰ ਇਹਨਾਂ ਦੇ ਕੈਂਪ ਦੇ ਵਿੱਚ ਵੜ ਕੇ ਉਹਨਾਂ ਨੇ ਅਟੈਕ ਕੀਤਾ ਔਰ ਉਹ ਨਿਕਲ ਗਏ। ਪਿਛਲੇ 9 ਦਿਨ ਤੋਂ ਇਹ ਨਾਕਾਮਯਾਬ ਹੋ ਰਹੇ ਨੇ ਔਰ ਹੁਣ ਉਹਨਾਂ ਨੇ ਲੋਕਾਂ ਨੂੰ ਕਿਹਾ ਕਿ ਜੀ ਤੁਸੀਂ ਘਰਾਂ 'ਚੋਂ ਬਾਹਰ ਨਾ ਨਿਕਲੋ। ਔਰ ਇਸ ਸਾਰੇ ਦੇ ਚੱਲਦਿਆਂ ਸੰਜੇ ਰੌਤ ਦਾ ਇਹ ਕਹਿਣਾ ਬਿਲਕੁਲ ਠੀਕ ਹੈ, सिचुएशन इन कश्मीर गोइंग आउट ऑफ हैंड, कि हथों निकल चुकी है। और उन्होंने कहा कि भी ये होम मिनिस्टर इस दे उत्ते मुंह क्यों नहीं खोलता है भी उत्थे की चल रहा है। उन्होंने कहा कि आउट ऑफ हैंड एंड विद सर्ज इन सिविलियन किलिंग्स एंड डिमांडेड ए क्लैरिफिकेशन फ्रॉम यूनियन होम मिनिस्टर। और अपनी डिटेल्स क्या है कि भी इट इज हाई टाइम सेंटर स्पोक ऑन व्हाट वाज हैपनिंग इन कश्मीर रादर दैन गिविंग अस ए लोड ऑफ हॉट एयर on whether or not India should play cricket with Pak। ਹੁਣ ਚੱਲ ਰਿਹਾ ਹੈ ਕਿ ਜੀ ਕ੍ਰਿਕਟ ਮੈਚ ਹੋਏ ਨਾ ਹੋਏ। ਉਹਨੇ ਕਿਹਾ ਵੀ RSS ਚੀਫ ਮੋਹਨ ਭਾਗਵਤ ਉਹਨੇ ਦੁਸਹਿਰਾ ਸਪੀਚ ਕਿਹਾ ਕਿ ਵੀ ਇਹ ਈਵਨ ਡਿਸਪਾਈਟ abolishing Article 370 there had been no improvement in the situation in Kashmir। ਔਰ ਉਹਨਾਂ ਨੇ ਕਿਹਾ ਵੀ ਲੋਕਾਂ ਘਰਾਂ 'ਚ ਮਾਰੇ ਜਾ ਰਹੇ ਨੇ, ਸਕੂਲਾਂ 'ਚ ਮਾਰੇ ਜਾ ਰਹੇ ਨੇ, ਥਾਂ ਥਾਂ ਦੇ ਉੱਤੇ ਤਬਾਹੀ ਮਚੀ ਹੋਈ ਹੈ। और this situation will not stop by issuing mere threats to Pakistan कि भाई तुसी कहे जाओ हम सबक सिखा देंगे, हम ये वो कर देंगे। उन्होंने कहा 17 बंदे पिछले 10 दिन च मरे ने और कदे कोई टारगेट हो रहा, कदे कोई टारगेट हो रहा। इसका मतलब ये है कि सिचुएशन इन्हां दे कंट्रोल च नहीं है। ये इन्हां दा एलाई शिव सेना कह रहा। और नाल दे नाल जिहड़ा इन्हां दा ਜਦੋਂ ਅਸੀਂ ਦੇਖਦੇ ਹਾਂ ਕਿ ਪੰਜਾਬ ਦੇ ਹਵਾਲੇ ਨਾਲ ਹੁਣ ਇਸ ਤੋਂ ਕੋਈ ਸ਼ੱਕ ਨਹੀਂ ਹੈ ਕਿ 1 ਮਿਲੀਅਨ ਫੌਜ ਜੇ 9 ਫੌਜੀ ਮਰਵਾ ਕੇ ਪਿਛਲੇ 9 ਦਿਨਾਂ ਤੋਂ ਇਹ ਕਹਿ ਰਹੀ ਹੈ ਜੀ ਇਹ ਪੁੰਛ ਦਾ, ਰਜੌਰੀ ਦਾ, ਇਹ ਸੂਰਨਕੋਟ ਦਾ, ਫਲਾਣਾ ਜੰਗਲ ਇਧਰ ਉਧਰ, ਇਹ ਜੇ ਕਹਿਣਾ ਹੋਏ ਕਿ ਕਸ਼ਮੀਰ 2-2.5 ਸਾਲ ਲੋਕਾਂ ਨੇ ਸਫ਼ਰ ਕੀਤਾ ਹੈ। ਹੁਣ ਉਹ ਵੈਦਰ ਲੋਕਲ ਨੇ ਜਾਂ ਜੇ ਦੂਸਰੇ ਪਾਸਿਓਂ ਵੀ ਆਣ ਤੇ ਦੂਸਰੇ ਪਾਸੇ ਵੀ ਤਾਂ ਕਸ਼ਮੀਰੀ ਨੇ। ਕਸ਼ਮੀਰ ਦੀ ਇੱਕ ਆਜ਼ਾਦ ਕਸ਼ਮੀਰ ਦੀ ਇੱਕ ਆਪਣੀ ਹਸਤੀ ਹੈ ਔਰ ਉਹਨਾਂ ਨੂੰ ਵੀ ਲੱਗਦਾ ਕਿ ਭਾਈ ਕਿੰਨੀ ਕੁ ਦੇਰ ਜੇ ਹੁਣ ਇੰਟਰਨੈਸ਼ਨਲ ਕਮਿਊਨਿਟੀ ਚੁੱਪ ਕਰਕੇ ਬਹਿ ਗਈ, UN ਸਿਕਿਉਰਿਟੀ ਕੌਂਸਲ ਨੇ ਜਿਹੜਾ ਉਹ ਕੋਈ ਪ੍ਰੋਐਕਟਿਵ ਲਾਈਨ ਨਹੀਂ ਰਹੀ, ਅਮਰੀਕਾ ਦਾ ਭਾਈਵਾਲ ਬਣਿਆ ਟਰੰਪ ਦੇ ਥੱਲੇ, ਤੇ ਫਿਰ ਜਦੋਂ ਤੁਸੀਂ ਇੱਕ ਸਿਚੁਏਸ਼ਨ ਆ ਜਾਂਦੀ ਹੈ ਜਿਹਨੂੰ ਗੁਰੂ ਸਾਹਿਬ ਨੇ ਫਰਮਾਇਆ ਹੋਇਆ ਕਿ ਆਪਣ ਹੱਥੀਂ ਆਪਣਾ ਆਪੇ ਹੀ ਕਾਜ ਸਵਾਰੀ ਹੈ। ਉਹਦੇ 'ਚ ਕੋਈ ਜ਼ਰੂਰੀ ਨਹੀਂ ਕਿ ਅਸੀਂ ਹਰ ਗੱਲ ਦੀ ਤਾਇਦ ਕਰੀਏ ਜੋ ਇਸ ਕਿਸਮ ਦੀਆਂ ਹੁੰਦਾ, ਲੇਕਿਨ ਇੱਕ ਗੱਲ ਜ਼ਰੂਰ ਇਸ ਸਾਰੇ 'ਚ ਹੋਈ ਜਦੋਂ ਕਸ਼ਮੀਰ ਦਾ ਰੁਤਬਾ ਖਤਮ ਕੀਤਾ, ਸੂਬੇ ਦਾ ਰੁਤਬਾ ਖਤਮ ਕੀਤਾ। ਹਰਿਆਣੇ ਦਾ ਚੀਫ ਮਿਨਿਸਟਰ ਮਨੋਹਰ ਲਾਲ ਖੱਚਰ ਇੱਕ ਪਬਲਿਕ ਐਡਰੈਸ ਦੇ ਵਿੱਚ ਕਹਿੰਦਾ ਕਿ ਮੇਰੇ ਮਿਨਿਸਟਰ ਨੇ ਪੁੱਛਿਆ ਕਿ मैं अपने पुत्र ਨੂੰ ਵਿਆਹਣਾ है तो मैं क्या भी अब तो कश्मीर से तुम जो है वो नूह ला सकते हो, डॉटर इन लॉ कश्मीर तो ले आओ। और सोशल मीडिया ते आ गया कि प्लॉट हुण जाके लो, तो वही हुण अगों जवाब आ रहा है कि उत्थे प्लॉट मिलते हैं, कश्मीर च जांदे क्यों नहीं। ते खच्चर नूं कहा भी तू लिया नहीं नूह, जा नूह दे रहे ने तैनूं, आ जा लैण लई। हुण जे 2.5 साल बाद, और ये इन्हां दी ज़हनीयत सी, इन्हां ने लोकां नूं, और जदों देखो ਈਵਨ ਅਸੀਂ ਬਿੱਲੀ ਦੇ ਹਵਾਲੇ ਨਾਲ ਗੱਲ ਕਰਦੇ ਹਾਂ ਕਿ ਭਾਈ ਪੁਸ਼ ਟੂ ਦਾ ਵਾਲ ਸ਼ੀ ਬਿਕਮਸ ਏ ਲਾਇਨਸ। ਮੈਂ 1-2 ਦਿਨ ਪਹਿਲਾਂ ਕਿਤੇ ਪੜ੍ਹ ਰਿਹਾ ਸੀ ਕਿ ਚੂਹਾ ਵੀ ਜੇ ਕਮਰੇ ਦੇ ਵਿੱਚ ਘਿਰਿਆ ਹੋਇਆ ਉਹਨੂੰ ਖੁੱਡ ਕਿਤੇ ਨਾ ਵੜਨ ਨੂੰ ਮਿਲੇ ਉਹ ਵੀ ਫਿਰ ਅੱਗੋਂ ਪੈਂਦਾ ਉਹਨੂੰ ਵੀ। ਹੁਣ ਤੁਸੀਂ ਜਿਹੜੇ ਲੋਕ ਨੇ ਉਹ ਕੀ ਕਰਨ। ਸੋ ਉਹ ਹੁਣ ਆਲਰੇਡੀ ਕਸ਼ਮੀਰ ਵਾਲਾ ਪਾਰਟ ਤਾਂ ਉਹ ਉਸ ਪ੍ਰੈਸ਼ਰ ਕੁੱਕਰ ਵਾਂਗ ਬਣ ਗਿਆ ਕਿ ਉਹ ਹੁਣ ਬਸਟ ਕਰ ਰਿਹਾ। ਉਹਦੀਆਂ ਕਿੱਥੋਂ ਤੱਕ ਉਹਦੀ ਮਾਰ ਜਾਏਗੀ
ਕਿੰਨੀ ਲੰਬੀ ਜਾਏਗੀ ਔਰ ਅਲਟੀਮੇਟਲੀ ਇੰਡੀਆ ਔਰ ਇਹਨਾਂ ਦੀ ਫੌਜ ਦਾ ਉੱਥੇ ਕੀ ਹਸ਼ਰ ਹੋਏਗਾ, ਇਹ ਜਿਹੜਾ ਇਸ ਨੂੰ ਜੇ ਤੁਸੀਂ ਦੇਖੋ ਤੇ ਫਿਰ ਤੁਹਾਨੂੰ ਅਫਗਾਨਿਸਤਾਨ ਵੀ ਨਜ਼ਰ ਆ ਜਾਂਦਾ ਹੈ, ਮਿਡਲ ਈਸਟ ਵੀ ਨਜ਼ਰ ਆ ਜਾਂਦਾ ਹੈ। ਔਰ ਪੰਜਾਬ ਦੇ ਹਵਾਲੇ ਨਾਲ ਵੀ ਬਹੁਤ ਵਾਰ ਇਹ ਲੱਗਦਾ ਹੁੰਦਾ ਹੈ, ਦੇਖੋ ਪੰਜਾਬ ਦਾ ਟੈਰੇਨ ਜਿਓਗ੍ਰਾਫੀਆ ਇੱਕ ਡਿਫਰੈਂਟ ਹੈ। ਸਾਡੇ ਕੋਲ 90% ਤੋਂ ਜ਼ਿਆਦਾ ਤਾਂ ਅੰਡਰ ਐਗਰੀਕਲਚਰ ਲਿਆਂਦੀ ਹੋਈ ਹੈ ਜ਼ਮੀਨ, ਕੋਈ ਜੰਗਲ ਨਹੀਂ ਨੇ, ਕੋਈ ਪਹਾੜ ਨਹੀਂ ਨੇ, ਕੋਈ ਲੁਕਣ ਥਾਵਾਂ ਨਹੀਂ ਨੇ, ਜਿਹੜਾ ਜ਼ਾਹਰ ਹੈ ਅਫਗਾਨਿਸਤਾਨ 'ਚੋਂ ਸੀ, ਕਸ਼ਮੀਰ 'ਚ ਵੀ ਸੀ। ਲੇਕਿਨ ਇੱਕ ਗੱਲ ਦਾ ਧਿਆਨ ਰਹੇ ਕਿ ਜਦੋਂ ਜਿਵੇਂ 20ਵੀਂ ਸਦੀ ਦੇ ਸਿੱਖ ਫਿਲਾਸਫਰ ਸਰਦਾਰ ਕਪੂਰ ਸਿੰਘ ਉਹ ਇਹ ਗੱਲ ਕਹਿੰਦੇ ਨੇ ਕਿ ਭਾਈ ਹਰ ਸਾਜ਼ ਨੂੰ ਵਜਾਉਣ ਤੋਂ ਪਹਿਲਾਂ ਉਹਦੀ ਟਿਊਨਿੰਗ ਕੀਤੀ ਜਾਂਦੀ ਹੈ। ਸਿੱਖ ਇੱਕ ਐਸਾ ਸਾਜ਼ ਹੈ ਜਿਹਦੀ ਟਿਊਨਿੰਗ 10ਵੇਂ ਪਾਤਸ਼ਾਹ ਨੇ ਕੀਤੀ ਹੋਈ ਹੈ। ਬਿਲਕੁਲ ਸਿਰਫ ਠੀਕ ਸੁਰ ਤੇ ਹੱਥ ਰੱਖਣ ਦੀ ਲੋੜ ਹੈ, ਇਸ ਤਾਰ ਗੁੰਜਾਰਾਂ ਪਾ ਦਿੰਦੀ ਹੈ। ਔਰ ਅਸੀਂ ਪਿਛਲੇ ਵਰਿਆਂ ਦੇ ਵਿੱਚ ਵੀ ਦੇਖਿਆ, ਕੱਲਾ ਜੂਨ 84 ਜਾਂ ਉਸ ਤੋਂ ਬਾਅਦ ਨਹੀਂ, 2012 ਚ ਰਾਜੋਆਣੇ ਦੇ ਵੇੜੇ ਕਿਵੇਂ ਸਾਰਾ ਪੰਜਾਬ ਕੇਸਰੀ ਰੰਗ 'ਚ ਰੰਗਿਆ ਗਿਆ ਔਰ ਹਰ ਘਰ ਘਰ 'ਚੋਂ ਖਾਲਿਸਤਾਨ ਦੀ ਆਵਾਜ਼ ਸੀ। 2015 ਚ ਸਰਬੱਤ ਖਾਲਸਾ ਹੁੰਦਾ ਹੈ, 5 ਲੱਖ ਸਿੱਖ ਆਪ ਮੁਹਾਰਾ ਪਹੁੰਚ ਜਾਂਦਾ ਹੈ, ਬਰਗਾੜੀ 'ਚ ਮੋਰਚਾ ਲੱਗਦਾ ਹੈ, ਲੱਖਾਂ ਸਿੱਖ ਧਾਈ ਕਰਕੇ ਜਾਂਦੇ ਨੇ। ਜੇ ਹੁਣ ਤੱਕ ਇਹ ਨਜ਼ਰ ਆਉਂਦਾ ਹੈ ਵੀ ਪੰਜਾਬ ਕਿਉਂ ਨਹੀਂ ਜਿਹੜਾ ਬਸਟ ਕੀਤਾ ਜਾਂ ਕਰਦਾ, ਰੀਜ਼ਨ ਕ੍ਰੈਡੀਬਲ ਲੀਡਰਸ਼ਿਪ ਦਾ। ਪਰ ਹੁਣ ਜਦੋਂ ਭਾਰਤ ਦੀਆਂ ਸਾਰੀਆਂ ਇੰਸਟੀਟਿਊਸ਼ਨਸ ਦੇ ਵਿੱਚ ਇਨਕਲੂਡਿੰਗ ਜੁਡੀਸ਼ਰੀ ਸਿੱਖਾਂ ਦਾ ਫੇਥ ਖਤਮ ਹੋ ਗਿਆ, ਜਿਹੜੇ ਮਾੜੇ ਮੋਟੇ ਸਮਝਦੇ ਵੀ ਸੀ, ਕਿਸਾਨ ਲਹਿਰ ਦੇ ਚੱਲਦੇ ਆ ਇਕਨੋਮਿਕਲ ਜੈਨੋਸਾਈਡ ਦੀ ਗੱਲ ਵੀ ਸਾਹਮਣੇ ਆ ਗਈ, ਤਾਂ ਫਿਰ ਸਿੱਖ ਜਾਣਦੇ ਨੇ ਆਪਣੇ ਹੱਕਾਂ ਲਈ ਖਲੋਣਾ, ਆਪਣੇ ਹੱਕਾਂ ਲਈ ਲੜਨਾ। ਸੋ ਪੰਜਾਬ ਔਰ ਕਸ਼ਮੀਰ ਦੋਨੋਂ ਹੀ ਉਸ ਮੁਹਾਜ਼ ਦੇ ਉੱਤੇ ਜਾਂ ਉਸ ਮੁਹਾਣੇ ਦੇ ਉੱਤੇ ਆ ਕੇ ਖੜੇ ਨੇ ਜਿਹੜੇ ਕਿਸੇ ਵੇਲੇ ਵੀ ਜਿਹੜੇ ਨੇ ਉਹ ਬਸਟ ਹੋਣਗੇ। ਔਰ ਨਤੀਜਾ ਜਿਹੜਾ ਫਿਰ ਇਹ ਹੈ ਵੀ ਇਧਰੋਂ ਜਮਨਾ ਪਾਰ ਹੋਏਗਾ ਤੇ ਦੂਸਰੇ ਪਾਸੇ ਇਹਨਾਂ ਦਾ ਜਿੱਥੇ ਅਸੀਂ ਇਹਨਾਂ ਦਾ ਹਸ਼ਰ ਦੀ ਗੱਲ ਕਰਦੇ ਹਾਂ, ਇਹ ਫਿਰ ਜਮਨਾ ਪਾਰ ਆਪਣੀ ਗਊ ਮਾਤਾ ਔਰ ਆਪਣੇ ਜੋ ਵੀ ਗਣੇਸ਼ ਨੂੰ ਵੀ ਦੁੱਧ ਪਿਆਉਂਦੇ ਰਹੇ ਨੇ, ਉਹ ਜੋ ਮਰਜ਼ੀ ਕਰਨ, ਲੇਕਿਨ ਫਿਰ ਇਹ ਜਮਨਾ ਦੇ ਤੱਕ ਇਹਨਾਂ ਨੂੰ ਸਿੱਖਾਂ ਨੇ ਟਿਕਣ ਨਹੀਂ ਦੇਣਾ ਤੇ ਕਸ਼ਮੀਰ ਵਾਦੀ ਨੂੰ ਇਵੇਂ ਫੌਜ ਦੇ ਕਬਜ਼ੇ ਦੇ ਨਾਲ ਉਹ ਹੁਣ ਜ਼ਿਆਦਾ ਦੇਰ ਜਿਹੜਾ ਉਹ ਆਪਣੇ ਜ਼ੇਰ ਨਹੀਂ ਰੱਖ ਸਕਦਾ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਅਥਲੇ ਨੇ ਬ੍ਰੇਕ ਵਿਊਅਰਸ ਆ ਤੁਸੀਂ ਨਾ ਇਸੇ ਤਰ੍ਹਾਂ ਹੀ ਬਣੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਸਿਗਨੇਚਰ ਟਰੱਕ ਸਰਵਿਸ ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ, DPF ਕਲੀਨਿੰਗ, ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ। ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ। ਸਿਗਨੇਚਰ ਟਰੱਕ ਸਰਵਿਸ 58 ਟ੍ਰਾਇੰਗਲ ਡਰਾਈਵ, ਵੇਅਰਸਕੇਪ, ਵਰਜੀਨੀਆ 24486। ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਅਰਸ ਹੁਣ ਆਪਾਂ ਪਾਕਿਸਤਾਨ ਤੇ ਭਾਰਤ ਦੇ ਹਵਾਲੇ ਨਾਲ ਗੱਲਬਾਤ ਕਰਨ ਜਾ ਰਹੇ ਹਾਂ ਕਿ ਮੀਡੀਆ ਰਿਪੋਰਟਾਂ ਅਨੁਸਾਰ ਭਾਰਤੀ ਨੇਵੀ ਦੀ ਇੱਕ ਪਣਡੁੱਬੀ ਪਾਕਿਸਤਾਨ ਦੇ ਪਾਣੀਆਂ ਦੇ ਅੰਦਰ ਕਾਫੀ ਡੂੰਗੀ ਵੜ ਗਈ। ਸੋ ਪਾਕਿਸਤਾਨ ਦੀ ਨੇਵੀ ਨੇ ਚੇਤਾਵਨੀ ਦੇ ਕੇ ਉਸ ਨੂੰ ਵਾਪਸ ਕਰ ਦਿੱਤਾ। ਸੋ ਵੀਅਰਸ ਆਪਾਂ ਗੱਲਬਾਤ ਕੀਤੀ ਕੁਝ ਦਿਨ ਪਹਿਲਾਂ ਕਿ ਭਾਰਤੀ ਹੋਮ ਮਿਨਿਸਟਰ ਅਮਿਤ ਸ਼ਾਹ ਨੇ ਪਾਕਿਸਤਾਨ ਨੂੰ ਸਰਜੀਕਲ ਸਟ੍ਰਾਈਕਸ ਦੀ ਜਿਹੜੀ ਧਮਕੀ ਜਿਹੜੀ ਉਹ ਦਿੱਤੀ ਸੀ। ਸੋ ਕਿ ਪਾਣੀਆਂ ਵਿੱਚ ਪਣਡੁੱਬੀ ਰਾਹੀਂ ਵਿਖਾਈ ਗਈ ਇਹ ਦਿਲਵਦੀ ਜਿਹੜੀ ਹੈ ਕਿਸੇ ਖਤਰੇ ਦੀ ਘੰਟੀ ਹੈ। ਸੋ ਇਸ ਦੇ ਨਾਲ ਹੀ ਅਸੀਂ ਆਪਣੇ ਇੱਕ ਵਿਊਅਰ ਦੀ ਜਿਹੜੀ ਲਿਖਤ ਹੈ
ਉਹ ਸਾਂਝੀ ਕਰਨ ਜਾ ਰਹੇ ਹਾਂ, ਜਿਹੜੀ ਕਿ ਸਾਨੂੰ ਐਸਨ ਉੱਲਾ ਜੀ ਨੇ ਭੇਜੀ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਜੁੜੇ ਰਹਿਣਾ। ਦੇਖਣ ਸੁਣਿਆ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ, ਕੀ ਵਿਚਾਰਾਂ ਨੇ? ਦੇਖੋ, ਜਿਸ ਖਬਰ ਦਾ ਤੁਸੀਂ ਜ਼ਿਕਰ ਕੀਤਾ ਹੈ, ਪਹਿਲਾਂ ਤਾਂ ਇਹ ਸੋਸ਼ਲ ਮੀਡੀਆ ਤੇ ਹੀ ਸੀ, ਲੇਕਿਨ ਪਾਕਿਸਤਾਨ ਦੀ ਮਿਲਟਰੀ ਨੇ ਵੀ ਜਿਹੜਾ ਇਹ ਕਨਫਰਮ ਕਰ ਦਿੱਤਾ ਹੈ। ਇਹਦੇ ਦੋ ਐਸਪੈਕਟ ਨੇ, ਔਰ ਜਿਹੜੇ ਖਬਰ ਨੂੰ ਸਿੰਪਲਿਸਟਿਕਲੀ ਕਹਿਣਾ ਹੋਏ ਤਾਂ ਇਹ ਹੈ ਕਿ ਭਾਰਤ ਦੀ ਇੱਕ ਸਬਮੈਰੀਨ ਜਿਹੜੀ ਹੈ, ਉਹ ਪਣਡੁੱਬੀ ਨੂੰ ਕਹਿੰਦੇ ਨੇ ਸਬਮੈਰੀਨ, ਉਹ ਪਾਕਿਸਤਾਨੀ ਵਾਟਰਸ ਦੇ ਵਿੱਚ ਗਈ। ਕੁਝ ਖਬਰਾਂ ਜਿਹੜਾ 100 ਮੀਲ ਡੀਪ ਤੱਕ ਦੀ ਗੱਲ ਕਰਦੀ ਹੈ, ਲੇਕਿਨ ਜਿਹੜੀ ਪਾਕਿਸਤਾਨੀ ਮਿਲਟਰੀ ਦੀ ਸਟੇਟਮੈਂਟ ਹੈ ਉਹਦੇ 'ਚ ਉਹਨਾਂ ਨੇ ਇਹ ਤਾਂ ਨਹੀਂ ਕਿਹਾ ਵੀ ਕਿੰਨਾ, ਪਰ ਪਾਕਿਸਤਾਨ ਨੇਵੀ ਕਲੇਮਸ ਇਟ ਬਲੌਕਡ ਇੰਡੀਅਨ ਸਬਮੈਰੀਨ ਫਰਮ ਐਂਟਰਿੰਗ ਇਨਟੂ ਇਟਸ ਵਾਟਰਸ, ਕਿ ਉਹਨਾਂ ਦੇ ਪਾਣੀਆਂ ਦੇ ਵਿੱਚ ਐਂਟਰ ਕਰਨ ਤੋਂ ਰੋਕਿਆ। ਔਰ ਉਹਨਾਂ ਨੇ ਡੇਟ ਵੀ ਦਿੱਤੀ ਹੈ ਕਿ 16 ਅਕਤੂਬਰ ਨੂੰ ਇਹ ਘਟਨਾ ਵਾਪਰੀ, ਜਦੋਂ ਕਿ ਪਾਕਿਸਤਾਨ ਦੀ ਨੇਵੀ ਪੈਟਰੋਲ ਏਅਰਕ੍ਰਾਫਟ ਨੇ ਇਸ ਨੂੰ ਸਪੌਟ ਕੀਤਾ ਔਰ ਫਿਰ ਉਹਨਾਂ ਨੇ ਵਾਰਨਿੰਗ ਦੇ ਕੇ ਜਿਹੜਾ ਉਸ ਨੂੰ ਵਾਪਸ ਭੇਜਿਆ। The Navy detected and blocked the Indian submarine from entering into Pakistani waters. So ਦੋ ਕੰਟਰਰੀ ਖਬਰਾਂ ਨੇ, ਲੇਕਿਨ ਇਹ ਕਿਉਂਕਿ ਆਫੀਸ਼ੀਅਲ ਇਹ ਹੈ ਕਿ ਵੀ ਉੱਥੋਂ ਤੱਕ ਪਹੁੰਚ ਕੇ ਜੇ ਉਹ ਡਿਟੈਕਟ ਨਾ ਕਰਦੇ ਜਾਂ ਦੂਸਰਾ ਹੁੰਦਾ ਫਿਰ ਉਹ ਐਂਟਰ ਕਰਦੇ, ਲੇਕਿਨ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜਾ ਇਹ ਤੀਸਰਾ ਅਟੈਂਪਟ ਹੈ, ਥਰਡ ਆਫ ਇਟਸ ਕਾਈਂਡ। ਉਸ ਤੋਂ ਪਹਿਲਾਂ ਉਹਨਾਂ ਨੇ ਮਾਰਚ 2019 ਦਾ ਜ਼ਿਕਰ ਕੀਤਾ ਕਿ ਜਦੋਂ ਨੇਵੀ ਨੇ ਡਿਟੈਕਟ ਕੀਤਾ ਸੀ ਇਸ ਕਿਸਮ ਦਾ ਇੱਕ ਅਟੈਂਪਟ ਔਰ ਉਹਨੂੰ ਉਹਨਾਂ ਨੇ ਥਵਾਟ ਕੀਤਾ ਸੀਗਾ। ਔਰ ਉਹਨਾਂ ਨੇ ਕਿਹਾ ਕਿ ਪਾਕਿਸਤਾਨ ਨੇਵੀ ਯੂਜ਼ਡ ਇਟਸ ਸਪੈਸ਼ਲਾਈਜ਼ਡ ਸਕਿੱਲਸ ਟੂ ਵਾਰਡ ਆਫ ਦਾ ਸਬਮਰੀਨ, ਸਕਸੈਸਫੁਲੀ ਕੀਪਿੰਗ ਇਟ ਫਰਮ ਐਂਟਰਿੰਗ ਪਾਕਿਸਤਾਨੀ ਵਾਟਰਸ। ਹੁਣ ਇਹ ਜਿਹੜਾ ਇੱਕ ਜਿੱਥੇ ਪਾਕਿਸਤਾਨ ਦੀ ਮੁਸਤੈਦੀ ਦਾ ਸਬੂਤ ਹੈ, ਉੱਥੇ ਇਹ ਵੀ ਦੱਸਦਾ ਹੈ ਕਿ ਵੀ ਇਸ ਦੇ ਪਿੱਛੇ ਇਹਨਾਂ ਦੀ ਇੰਟੈਂਸ਼ਨ ਕੀ ਹੈ। ਹੁਣ ਜੇ ਤਾਂ ਇਹ ਆਪਣੇ ਆਪ 'ਚ ਇੱਕ ਵਾਪਰੀ ਘਟਨਾ ਵਿਕੋਰਿਤਰੀ ਹੁੰਦੀ, ਫਿਰ ਇਹ ਹੈ ਕਿ ਵੀ ਪਾਣੀਆਂ ਦੇ ਵਿੱਚ ਕਿਹੜੇ ਕੰਧ ਬਣੀ ਹੋਈ ਹੈ ਕਿ ਜੇ ਉੱਥੇ ਲਿਖਿਆ ਕਿ ਵੀ ਤੁਹਾਡਾ ਇਹ ਵਾਟਰ ਹੈ, ਉਹ 10-20 ਮੀਲ ਅੱਗੇ ਪਿੱਛੇ ਹੋ ਜਾਂਦਾ ਹੈ ਜੇ ਤੁਸੀਂ ਨਾਰਮਲ এনवायरमेंट ਦੀ ਗੱਲ ਕਰੋ। ਲੇਕਿਨ ਜਦੋਂ ਤੁਸੀਂ ਜੋ ਕੁਝ ਚੱਲ ਰਿਹਾ ਉਸ ਖਿੱਤੇ ਦੇ ਵਿੱਚ, ਚਾਈਨਾ ਦੇ ਨਾਲ ਭਾਰਤ ਦਾ ਇੱਟ ਖੜੱਕਾ, ਫੌਜਾਂ, ਫਿਰ ਅਫਗਾਨਿਸਤਾਨ ਦੇ ਨਾਲ ਸੰਬੰਧਿਤ ਇਸ ਵੇਲੇ ਮੀਟਿੰਗਸ ਈਰਾਨ ਦੇ ਵਿੱਚ ਔਰ ਮਾਸਕੋ ਜਿਹੜੀ ਹੋਣ ਜਾ ਰਹੀ ਹੈ, ਇਹਦੇ ਵਿੱਚ ਭਾਰਤ ਨੂੰ ਵੀ ਸੱਦਾ, ਅਮਰੀਕਾ ਤੋਂ ਉਸ ਤੋਂ ਬੈਕ ਆਫ ਕਰ ਗਿਆ। ਇੰਡੀਆ ਦਾ ਫੋਰਨ ਮਿਨਿਸਟਰ ਇਜ਼ਰਾਈਲ ਪਹੁੰਚ ਜਾਂਦਾ ਹੈ ਔਰ ਉਹ ਕਹਿ ਰਹੇ ਨੇ ਜੀ ਹੁਣ ਅਸੀਂ ਇੱਕ ਕੁਆਡ ਹੋਰ ਬਣਾ ਲਿਆ, ਇਕਨੋਮਿਕਲ ਕੁਆਡ, ਜਿਹਦੇ 'ਚ ਇੰਡੀਆ, ਇਜ਼ਰਾਈਲ, UAE ਔਰ ਅਮਰੀਕਾ ਸ਼ਾਮਲ ਹੈ। ਅਫਗਾਨਿਸਤਾਨ ਦੀ ਗੱਲ ਕਰਦੇ ਹਾਂ, ਅਸੀਂ ਦੇਖੀਏ ਕਿ ਭਾਰਤ ਵੱਲੋਂ ਜਿਹੜੀ ਇਹਨਾਂ ਦੀ ਫੰਡਡ, ਜਿਹਨੂੰ ਆਈਸਿਸ ਕਹਿੰਦੇ ਨੇ, ਖੁਰਾਸਾਨੀ ਭਾਰਤੀ ਸਬੰਧ ਔਰ ਜੋ ਉੱਥੇ ਉਹ ਮਜ਼ਾਰੇ ਸ਼ਰੀਫ 'ਚ ਹੋਏ ਜਾਂ ਕੁੰਦੂਜ਼ ਸੂਬੇ 'ਚ ਹੋਏ ਜਾਂ ਕੰਧਾਰ 'ਚ ਹੋਏ, ਜਿਸ ਕਿਸਮ ਦੇ ਮਸੀਤਾਂ 'ਚ ਬੰਬ ਧਮਾਕੇ, ਇੰਡੀਅਨ ਏਜੰਸੀਆਂ ਦਾ ਘਰ ਹੈ। ਹੁਣ ਇਸ ਸਾਰੇ ਦੇ ਉੱਤੇ ਜੇ ਟੌਪਿੰਗ ਕਹਿਣੀ ਹੋਏ, ਅਜੇ 3-4 ਦਿਨ ਪਹਿਲਾਂ ਅਮਿਤ ਸ਼ਾਹ ਇਹ ਕਹਿ ਕੇ ਹਟਿਆ ਕਿ ਵੀ ਜੇ ਪਾਕਿਸਤਾਨ ਬਾਜ਼ ਨਾ ਆਇਆ, ਕਿਉਂਕਿ ਹੁਣ ਜਿਵੇਂ ਅਸੀਂ ਪਿਛਲੇ ਸੈਗਮੈਂਟ 'ਚ ਗੱਲ ਕੀਤੀ ਕਿ ਵੀ ਪੰਜਾਬ ਔਰ ਕਸ਼ਮੀਰ ਇਸ ਵੇਲੇ ਜਿਹੜੇ ਨੇ ਉਹ ਪ੍ਰੈਸ਼ਰ ਕੁੱਕਰ ਬਣੇ ਹੋਏ ਨੇ, ਕਿਸੇ ਵੇਲੇ ਵੀ ਫਟ ਸਕਦੇ ਨੇ। ਔਰ ਹੁਣ ਇਹਨਾਂ ਨੂੰ 1 ਮਿਲੀਅਨ ਫੌਜ ਰੱਖ ਕੇ ਕਸ਼ਮੀਰੀ ਤਾਂ ਕਾਬੂ ਨਹੀਂ ਆਏ, ਹੁਣ ਇਹਨੂੰ ਵੀ ਪਾਕਿਸਤਾਨ ਦੇ ਸਿਰ ਮੜਨ ਹੈ। ਔਰ ਅਮਿਤ ਸ਼ਾਹ ਕਹਿੰਦਾ ਹੈ ਕਿ ਜੀ ਜੇ ਪਾਕਿਸਤਾਨ ਬਾਜ਼ ਨਾ ਆਇਆ ਤੇ ਅਸੀਂ ਸਰਜੀਕਲ ਸਟ੍ਰਾਈਕ ਵੀ ਕਰ ਸਕਦੇ ਹਾਂ। ਹੁਣ ਇਹ ਵੀ ਖਦਸ਼ਾ ਹੈ ਕਿ ਵੀ ਇਸ ਕਿਸਮ ਦੀ ਜਿਹੜੀ ਦਿਲਵਦੀ ਹੈ ਸਬਮਰੀਨ ਰਾਹੀਂ ਜਿਹੜੀ ਹੈ ਪਣਡੁੱਬੀ ਰਾਹੀਂ ਕਰਾਈ ਗਈ, ਕਿ ਇਹ ਵੀ ਇਹ ਦੱਸਣ ਲਈ ਹੈ ਕਿ ਭਾਈ ਜੇ ਇਹ ਡਿਟੈਕਟ ਨਾ ਹੁੰਦੀ ਤੇ ਕੀ ਕੋਈ ਡੈਮੇਜ ਕਰਕੇ ਮੁੜ ਸਕਦੇ ਸੀ। ਕਈਆਂ ਦਾ ਇਹ ਕਹਿਣਾ ਹੈ ਕਿ ਕਰਾਚੀ ਪੋਰਟ ਨੂੰ ਦੀ ਬਲੌਕੇਡ, ਜਾਂ ਹਾਲਾਂਕਿ ਗੱਲ ਉੱਥੋਂ ਤੱਕ ਤਾਂ ਨਹੀਂ ਜਾਂਦੀ ਕਿਉਂਕਿ ਪਾਕਿਸਤਾਨ ਨੇ ਆਪਣੀ ਸਟੇਟਮੈਂਟ ਇੱਥੇ ਹੀ ਰੋਕ ਦਿੱਤੀ ਕਿ ਭਾਈ ਅਸੀਂ ਇੰਡੀਅਨ ਸਬਮਰੀਨ ਨੂੰ ਬਲੌਕ ਕੀਤਾ ਆਪਣੇ ਪਾਣੀਆਂ 'ਚ ਆਉਣ ਤੋਂ। ਪਰ ਇਸ ਦੇ ਉੱਤੇ ਸਾਡੇ ਇੱਕ ਵਿਊਅਰ ਜਿਹੜੇ ਗੁਜਰਾਤ ਤੋਂ ਨੇ, ਪਾਕਿਸਤਾਨ ਦਾ ਜ਼ਿਲ੍ਹਾ ਗੁਜਰਾਤ ਹੈ, ਇੰਡੀਅਨ ਗੁਜਰਾਤ ਨਹੀਂ ਹੈ, ਉਹਨਾਂ ਨੇ ਸਾਨੂੰ ਲਿਖਿਆ ਵੀ ਹੈ, ਐਸਨ ਉਲਾ ਉਹਨਾਂ ਦਾ ਨਾਂ ਹੈ। ਔਰ ਉਹਨਾਂ ਨੇ, ਮੈਂ ਕਿਉਂਕਿ ਅਸੀਂ ਇਹ ਵੀ ਇਕਰਾਰ ਕੀਤਾ ਹੋਇਆ ਵੀ ਤੁਹਾਡੀਆਂ ਲਿਖਤਾਂ ਅਸੀਂ ਸਾਂਝੀਆਂ ਕਰਾਂਗੇ, ਸੋ ਇਸੇ ਘਟਨਾ ਨੂੰ ਵੀ ਉਹਨਾਂ ਨੇ ਡਿਸਕਸ ਕੀਤਾ ਹੈ। ਪਰ ਇਸ ਤੋਂ ਇਲਾਵਾ ਵੀ ਉਹਨਾਂ ਨੇ ਇਹ ਕਿਹਾ ਕਿ ਵੀ अस्सलाम वालेकुम एंड सत श्री अकाल डॉक्टर साहब एंड नीलम बहन,
I have been watching your program for the last 2 years. By watching your program, I learned a lot about Sikhism. Before that, I didn't know anything about Sikhism and Indian occupied Punjab. Watching your program also provided a lot of information about current affairs. After watching your program regarding Amit Shah's statement, I decided to write about situation in our region. क्योंकि ਅਸੀਂ ਜ਼ਿਕਰ ਕੀਤਾ ਸੀ ਕਿ ਵੀ ਉਹਨੇ ਸਰਜੀਕਲ ਸਟ੍ਰਾਈਕ ਦੀ ਧਮਕੀ ਦਿੱਤੀ ਹੈ. Things are not that simple. और internal situation of India is like pressure cooker. उन्होंने भी इस ਨੂੰ यूज ਕੀਤਾ है. Farmers protest, inflation, unemployment. China is releasing videos of Galwan clash and captured soldiers. Recent spike in killings of civilians in Kashmir. Yesterday, recently popped militant group People's Anti-Fascist Front released video of Poonch attack. Militants claimed killing at least 15 Indian soldiers. Contrary to Indian official statement, they said it was not a gun battle. ਇਹ ਹੁਣ ਜਿਹੜੀ ਘਟਨਾ ਜਿਹਦੇ ਚ ਇਹਨਾਂ ਦੇ 9 ਸੋਲਜਰ ਇਹ ਕਹਿੰਦੇ ਨੇ, ਇਹਨਾਂ ਨੇ ਕਿਹਾ 15, ਉਹਨਾਂ ਨੇ ਕਿਹਾ ਵੀ ਇਹ ਗਨ ਬੈਟਲ ਨਹੀਂ ਸੀ, ਕਿਉਂਕਿ ਇਹ ਜਿਹੜਾ ਇੱਕ ਨਵੀਂ ਆਰਗੇਨਾਈਜ਼ ਹੈ, ਇੰਡੀਆ ਨੇ ਵੀ ਕਿਹਾ ਕਿ ਇੱਕ ਨਵਾਂ ਐਂਟੀ ਫਾਸਿਸਟ ਫਰੰਟ ਜਿਨ੍ਹਾਂ ਨੇ ਨਾਂ ਰੱਖਿਆ, ਉਹਨਾਂ ਨੇ ਪ੍ਰੈਸ ਲਈ, ਪਰ ਇੰਡੀਆ ਨੇ ਕਿਹਾ ਜੀ ਇਹ ਮਿਸ ਇਨਫੋਰਮੇਸ਼ਨ ਹੈ ਔਰ ਇਹ ਵੀਡੀਓ ਠੀਕ ਨਹੀਂ ਹੈ. ਪਰ ਐਸਐਨ ਉਲਾ ਜੀ ਇਹ ਗੱਲ ਕਹਿੰਦੇ ਨੇ ਕਿ they conducted attack on Indian military camp in Poonch forest. Soldiers from Sikh regiment and 16 Rashtriya Rifles were probably in training mission in forest. They were sleeping when attack happened. Camp consisted of 2 tents and all soldiers sleeping in tents were killed. Indians claimed of only 9 casualties got exposed when militants released picture of ID card of killed soldier Sepoy Harjeet Singh, probably a boy belonging to a poor Sikh family of Punjab. I am sure his family will even not get compensation. हालांकि ਇਹਦੇ ਜਵਾਬ ਚ ਇੰਡੀਆ ਨੇ ਕਿਹਾ ਕਿ ਉਹ ਫੇਕ ਹੈ ਆਈਡੀ, ਹਰਜੀਤ ਸਿੰਘ ਹੀਲ ਐਂਡ ਹਾਰਟੀ ਹੈ ਔਰ ਉਹਦੀ ओरिजिनल ਆਈਡੀ ਵੀ ਉਹਨਾਂ ਨੇ ਦਿਖਾਈ ਹੈ. ਸੋ ਇਹ ਕਲੇਮ ਕਾਊਂਟਰ ਕਲੇਮ ਹੁੰਦੇ ਨੇ. ਪਰ ਜਿਹੜੀ ਗੱਲ ਉਹਨਾਂ ਨੇ ਇਹ ਸਬਮਰੀਨ ਬਾਰੇ ਕਹੀ, ਉਹਨਾਂ ਨੇ ਕਿਹਾ while I am writing this I got news of Indian submarines detected in Pakistani waters. It was detected by patrol vessels of Pakistan Navy. Later, submarine hunter planes and helicopters were called in. Submarine was 100 kilometers deep inside Pakistan's exclusive economic zones. मतलब insider ਗੱਲ ਕੀਤੀ ਹੈ ਉਹਨਾਂ ਨੇ. ਅਸੀਂ ਤਾਂ ਜੋ ਪਾਕਿਸਤਾਨ ਦੀ ਸਟੇਟਮੈਂਟ ਹੈ ਉਹਨਾਂ ਦੀ ਫੌਜ ਦੀ ਉਹਦੇ ਤੇ ਰਿਲਾਈ ਕਰਦੇ. ਉਹਨਾਂ ਨੇ ਕਿਹਾ ਵੀ ਪਾਕਿਸਤਾਨ ਦਾ ਇਕਨੋਮਿਕ ਜ਼ੋਨ ਦੇ ਵਿੱਚ 100 ਕਿਲੋਮੀਟਰ ਤੱਕ ਹੈ ਡੀਪ. ਵੈਲ, ਪਰਸਨਲੀ ਆਈ ਐਮ ਡਿਸਅਪਾਇੰਟਡ that the Pakistani authorities let it go. It should have either destroyed or forced to surrender, but Pakistan let it go. Submarine was probably on the way to block Karachi port in case of any so-called surgical strike. I think it's a huge development. Indian government is looking for scapegoats. Action on LOC is expected. बंदर के हाथ माचिस लग गई है, पर इस बार चाह नहीं लभदी. Sikhs, farmers and Indian Muslims also should stay alert in coming days. So SN उला जी ने अपना पर्सपेक्टिव दिता है. उन्होंने कहा कि भाई 100 किलोमीटर अंदर आई और उन्होंने वापस नहीं सी जान देना चाहिए. और उन्होंने अमित शाह की सर्जिकल स्ट्राइक्स की स्टेटमेंट के नाल जोड़िया. सो ਅਸੀਂ ਦੋਨੋਂ ਹੀ ਕਲੇਮ ਜਿਹੜੇ ਨੇ ਉਹ ਦੱਸ ਦਿੱਤੇ ਨੇ ਕਿ ਭਾਈ ਪਾਕਿਸਤਾਨੀ ਫੌਜ ਨੇ ਮੰਨਿਆ ਆਏ, ਲੇਕਿਨ ਉਹਨਾਂ ਨੇ ਬਲੌਕ ਕੀਤਾ, ਉਹਨਾਂ ਦੀ ਮੁਸਤੈਦੀ ਹੈ. ਬਿਲਕੁਲ. ਤੇ ਕਈ ਵਾਰ ਮੇਰਾ ਖਿਆਲ ਹੈ ਵੀ ਜਦੋਂ ਤੁਸੀਂ ਓਪਨ, ਜੇ ਤੁਸੀਂ ਡਿਸਟਰੋਏ ਕਰਦੇ ਫਿਰ ਤਾਂ ਤੁਸੀਂ ਓਪਨ ਵਾਰ ਚਲੇ ਜਾਂਦੇ ਹੋ. ਔਰ ਉਹਨਾਂ ਨੇ ਵੀ ਜਿਹੜਾ ਉਹ ਵਾਟਰ ਹੀ ਟੈਸਟ ਕਰ ਰਹੇ ਨੇ. ਵੈਸੇ ਤਾਂ ਅੰਗਰੇਜ਼ੀ ਦੀ ਐਕਸਪ੍ਰੈਸ਼ਨ ਹੀ ਹੈ ਟੂ ਟੈਸਟ ਵਾਟਰਸ. ਸੋ ਤਾਂ ਐਕਚੁਅਲੀ ਉਹਨਾਂ ਨੇ ਸਬਮਰੀਨ ਵਾਟਰਸ ਭੇਜ ਕੇ they tried to test water, ਪਰ ਉਹਨਾਂ ਨੂੰ ਇਹ ਨਜ਼ਰ ਆ ਗਿਆ ਕਿ ਪਾਣੀ ਬਹੁਤ ਤੱਤਾ ਹੈ, ਫੂਕ ਦੇਣਗੇ, ਸਾੜ ਦੇਗਾ ਪਾਣੀ. ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ. ਸਾਥ ਲੈਣੇ ਬ੍ਰੇਕ. ਵਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਆਫਟਰ ਦਿਸ ਸ਼ਾਰਟ ਬ੍ਰੇਕ.
ਕਦੋਂ ਤੱਕ ਹਾਂ ਕਦੋਂ ਤੱਕ ਅਸੀਂ ਭਾਰਤ ਅਤੇ ਦੁਨੀਆ ਭਰ ਦੇ ਵਿੱਚ ਵਸਦੇ ਸਿੱਖਾਂ ਦੇ ਮਸਲਿਆਂ ਤੇ ਭਾਰਤੀ ਚੈਨਲਾਂ ਦਾ ਝੂਠਾ ਪ੍ਰੋਪੇਗੈਂਡਾ ਬਰਦਾਸ਼ਤ ਕਰਦੇ ਰਹਾਂਗੇ। ਆਓ ਮੇਰੇ ਨਾਲ ਜੁੜੋ ਪ੍ਰੋਗਰਾਮ ਗੁਫ਼ਤਗੂ ਵਿੱਚ ਸਿੱਖ ਨਜ਼ਰੀਏ ਤੋਂ ਰੋਜ਼ਾਨਾ ਵਾਪਰ ਰਹੀਆਂ ਘਟਨਾਵਾਂ ਦਾ ਵਿਸ਼ਲੇਸ਼ਣ ਕਰੀਏ। ਲਾਈਵ ਕਾਲਸ ਅਤੇ ਈਮੇਲਸ ਰਾਹੀਂ ਇਸ ਪ੍ਰੋਗਰਾਮ ਦਾ ਹਿੱਸਾ ਬਣੋ। ਮੰਡੇ ਟੂ ਫਰਾਈਡੇ ਰਾਤ 9:30 ਵਜੇ ਸਿਰਫ TV 84 ਤੇ। ਦਰਸ਼ਕੋ, ਬ੍ਰੇਕ ਤੋਂ ਬਾਅਦ ਆਪਾਂ ਤੁਹਾਨੂੰ ਸਭ ਨੂੰ ਛਿਆਂ ਕਹਿੰਦੇ ਆ। ਸੋ ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਬੰਗਲਾਦੇਸ਼ ਦੇ ਹਵਾਲੇ ਨਾਲ ਕਿ ਬੰਗਲਾਦੇਸ਼ ਵਿੱਚ ਪਿਛਲੇ ਕੁਝ ਦਿਨਾਂ ਵਿੱਚ ਦੁਰਗਾ ਪੂਜਾ ਦੇ ਮੌਕੇ ਹਿੰਦੂਆਂ ਦੇ ਮੰਦਰਾਂ ਅਤੇ ਘਰਾਂ ਤੇ ਜਿਹੜੇ ਹਮਲੇ ਹੋਏ ਨੇ, ਸੋ ਜਿਸ ਵਿੱਚ ਮਾਸੂਮ ਜਾਨਾਂ ਵੀ ਗਈਆਂ ਨੇ ਔਰ ਪ੍ਰਾਪਰਟੀ ਵੀ ਜਿਹੜੀ ਨੁਕਸਾਨੀ ਗਈ ਹੈ। ਸੋ ਵਿਸ਼ਵ ਹਿੰਦੂ ਪਰਿਸ਼ਦ ਵੱਲੋਂ ਯੂਨਾਈਟਿਡ ਨੇਸ਼ਨਜ਼ ਨੂੰ ਅਪੀਲ ਕੀਤੀ ਗਈ ਹੈ ਕਿ ਇਸ ਨੂੰ ਹਿੰਦੂ ਨਸਲਕੁਸ਼ੀ ਐਲਾਨੇ ਅਤੇ ਬੰਗਲਾਦੇਸ਼ ਵਿੱਚ ਯੂਨਾਈਟਿਡ ਨੇਸ਼ਨਜ਼ ਵੱਲੋਂ ਫੌਜ ਭੇਜੀ ਜਾਵੇ। ਸੋ ਭਾਰਤ ਵਿੱਚ ਘੱਟ ਗਿਣਤੀਆਂ ਤੇ ਜ਼ੁਲਮ ਕਰਨ ਵਾਲੀ ਜਿਹੜੀ ਹਿੰਦੂਤਵੀ ਜਮਾਤ ਹੈ, ਵਿਸ਼ਵ ਹਿੰਦੂ ਪਰਿਸ਼ਦ ਨੂੰ ਪਹਿਲਾਂ ਆਪਣੇ ਗਿਰਬਾਨ ਵਿੱਚ ਜਿਹੜਾ ਝਾਕਣਾ ਚਾਹੀਦਾ ਹੈ ਕਿ ਇਸ ਵਿੱਚ ਇਸ ਸਭ ਲਈ ਕੌਣ ਜ਼ਿੰਮੇਵਾਰ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਿਆ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਰਾਜ ਸਾਹਿਬ, ਕੀ ਵਿਚਾਰਾਂ ਨੇ? ਦੇਖੋ, ਜੋ ਕੁਝ ਇਹਨਾਂ ਨੇ ਨਾਰਥ ਈਸਟ ਦੀਆਂ ਸਟੇਟਾਂ 'ਚ ਖਾਸ ਤੌਰ ਤੇ ਅਸਾਮ 'ਚ ਕੀਤਾ ਹੈ ਹਿੰਦੂ ਤਵੀਆਂ ਨੇ, ਜੀ 2 ਮਿਲੀਅਨ ਬੰਗਾਲੀ ਮੁਸਲਮਾਨਾਂ ਨੂੰ, ਜਿਨ੍ਹਾਂ 'ਚ ਮੈਜੋਰਿਟੀ ਉਹਨਾਂ ਦੀ ਹੈ, 20-25% ਹਿੰਦੂ ਹੋਣਗੇ ਬੰਗਾਲ ਦੇ, ਬਾਕੀ ਮੁਸਲਮਾਨ ਨੇ, ਉਹਨਾਂ ਨੂੰ ਸਟੇਟਲੈਸ ਬਣਾ ਦਿੱਤਾ ਹੈ। ਬੜੇ ਬੜੇ ਡਿਟੈਂਸ਼ਨ ਸੈਂਟਰ ਬਣਾ ਰਹੇ ਨੇ ਜਿਹਦੇ 'ਚ ਉਹਨਾਂ ਨੂੰ ਰੱਖਿਆ ਜਾਣਾ ਹੈ। ਜੀ ਸੀਏ ਔਰ ਨੈਸ਼ਨਲ ਪੋਪੂਲੇਸ਼ਨ ਰੈਕਡ ਦੇ ਨਾਂ ਥੱਲੇ ਜਿਹੜੇ ਕਾਨੂੰਨ ਬਣਾਏ ਨੇ ਉਹਨਾਂ ਨੂੰ ਵਾਪਸ ਨਹੀਂ ਲਿਆ। ਉਹ ਵੀ ਤਲਵਾਰ ਜਿਹੜੀ ਹੈ ਮੁਸਲਮਾਨਾਂ ਦੇ ਸਿਰ ਤੇ ਲਟਕਾਈ ਹੋਈ ਹੈ। ਔਰ ਜੋ ਡੇ ਟੂ ਡੇ ਕੋਈ ਕਾਊ ਸਲਾਟਰ ਦੇ ਨਾਂ ਥੱਲੇ ਜਾਂ ਲਵ ਜਿਹਾਦ ਦੇ ਨਾਂ ਥੱਲੇ, ਈਵਨ ਹੁਣ ਐਡਮਿਸ਼ਨ ਜਿਹਾਦ, ਜੇ ਕੇਰਲਾ ਦੇ ਇੱਕ ਡਿਸਟ੍ਰਿਕਟ ਦੇ ਮੁਸਲਮਾਨ ਬੱਚੇ ਦਿੱਲੀ 'ਚ ਐਡਮਿਸ਼ਨ ਲੈ ਰਹੇ ਸੀ ਤਾਂ ਉੱਥੋਂ ਦੇ ਇੱਕ ਹਿੰਦੂਤਵੀ ਪ੍ਰੋਫੈਸਰ ਨੇ ਰੌਲਾ ਪਾਇਆ ਕਿ ਜੀ ਇਹ ਜਿਹੜਾ ਇਹ ਐਜੂਕੇਸ਼ਨ ਜਿਹਾਦ ਹੈ, ਕਿ ਉੱਥੇ ਬਹੁਤ ਜ਼ਿਆਦਾ ਨੰਬਰ ਦੇ ਰਹੇ ਨੇ ਤਾਂ ਕਿ ਯੂਨੀਵਰਸਿਟੀਆਂ ਦੇ ਵਿੱਚ ਉਹਨਾਂ ਦੇ ਮੁੰਡੇ ਮੁਸਲਮਾਨਾਂ ਦੇ ਪੜ੍ਹਨ। ਸੋ ਇਸ ਸਭ ਦੇ ਚੱਲਦੇ ਆ ਬੰਗਲਾਦੇਸ਼, ਜਿੱਥੇ ਜ਼ਾਹਰ ਹੈ ਕਿ ਸ਼ੇਖ ਹਸੀਨਾ ਮੁਜੀਬੁਰ ਰਹਿਮਾਨ ਦੀ ਡਾਟਰ, ਇਹਨਾਂ ਦੀ ਖੜੀ ਕੀਤੀ ਹੋਈ ਔਰ ਫਰੈਂਡਲੀ ਰਜੀਮ ਇਹਨਾਂ ਦੇ ਨਾਲ, ਫਰੈਂਡਲੀ ਕੀ ਉਹ ਖੁੱਲ੍ਹੇਆਮ ਹੀ ਉਹਦੀ ਮਦਦ ਕਰਦੇ ਨੇ। ਜੀ ਲੇਕਿਨ ਇੱਕ ਹੱਦ ਤੱਕ ਹੀ ਜਾ ਕੇ ਜਿੰਨਾ ਮਰਜ਼ੀ ਕੋਈ ਵਿਕਿਆ ਹੋਇਆ ਜਾਂ ਚਮਚਾ ਲੀਡਰ ਹੋਏ, ਤੁਸੀਂ ਆਪਣੇ ਲੋਕਾਂ ਦੇ ਜਜ਼ਬਿਆਂ ਤੇ ਇੱਕ ਹੱਦ ਤੱਕ ਹੀ ਕਾਬੂ ਰੱਖ ਸਕਦੇ ਹੋ। ਔਰ ਇਸੇ ਪੀਰੀਅਡ 'ਚ ਇਹ ਸਿਮਰਿੰਗ ਤਾਂ ਚੱਲ ਹੀ ਰਹੀ ਸੀ। ਜਦੋਂ ਹੁਣ ਦੁਰਗਾ ਪੂਜਾ ਪਿਛਲੇ ਦਿਨਾਂ ਦੇ ਵਿੱਚ ਇਸ ਨਵਰਾਤਰਿਆਂ ਦੇ ਚੱਲਦਿਆਂ ਹੋਈ, ਸੋਸ਼ਲ ਮੀਡੀਆ ਤੇ ਆਇਆ ਕਿ ਕਿਸੇ ਦੁਰਗਾ ਪੂਜਾ ਦੇ ਪੰਡਾਲ 'ਚ ਕੁਰਾਨੇ ਮਜੀਦ ਦੀ ਬੇਹਰਮਤੀ ਹੋਈ ਹੈ। ਆਲਾ ਬਾਅਦ 'ਚ ਆਇਆ ਕਿ ਜੀ ਇਹ ਪੁਰਾਣੀ ਪਿਕਚਰ ਹੈ, ਪਰ ਉਹਨਾਂ ਨੇ ਲੋਕਾਂ ਨੇ ਕਿਹਾ ਪੁਰਾਣੀ ਵੀ ਹੋਏ, ਇਹ ਕਿਵੇਂ ਹੋ ਗਿਆ? ਸੋ ਉਹਦਾ ਨਤੀਜਾ ਜਿਹੜਾ ਉਹ ਹਿੰਦੂਆਂ ਦੇ ਦੁਰਗਾ ਪੂਜਾ ਦੇ ਜਿਹੜੇ ਮੰਡਪ ਹੁੰਦੇ ਨੇ ਉਹਨਾਂ ਦੇ ਉੱਤੇ ਹਮਲੇ, ਪ੍ਰਾਪਰਟੀਆਂ ਤੇ ਘਰਾਂ 'ਚ, ਔਰ ਅਨਫੋਰਚੂਨੇਟਲੀ ਕਾਫੀ ਡੈਥਸ, ਕਿਤੇ 60 ਨੰਬਰ ਆਉਂਦਾ ਹੈ, ਕਿਤੇ 80 ਆਉਂਦਾ ਹੈ। ਇਸ ਦਾ ਕਾਫੀ ਚਰਚਾ ਹੋਇਆ। ਅਸੀਂ ਕੋਈ ਇਸ ਨੂੰ ਐਂਡੋਰਸ ਨਹੀਂ ਕਰਦੇ, ਪਰ ਅਸੀਂ ਇਹ ਜ਼ਰੂਰ ਕਹਿਣਾ ਚਾਹੁੰਦੇ ਹਾਂ ਕਿ ਭਾਈ ਇਹ ਮਾਹੌਲ ਨਫ਼ਰਤ ਦਾ ਕਿਹਨੇ ਫੈਲਾਇਆ? ਔਰ ਜਦੋਂ ਤੁਸੀਂ ਹਿੰਦੂਤਵਾ ਦੇ ਏਜੰਡੇ ਥੱਲੇ ਮੁਸਲਮਾਨਾਂ ਨੂੰ, ਈਸਾਈਆਂ ਨੂੰ, ਸਿੱਖਾਂ ਨੂੰ, ਦਲਿਤਾਂ ਨੂੰ ਟਾਰਗੇਟ ਕਰੋਗੇ ਤੇ ਕਿਤੇ ਜੇ ਹੁਣ ਤੁਸੀਂ ਉੱਥੇ 2 ਮਿਲੀਅਨ 20 ਲੱਖ ਉਹਨਾਂ ਦੇ ਫੈਲੋ ਬੰਗਾਲੀ ਮਜ਼ਹਬ ਦੇ ਨਾਂ ਥੱਲੇ, ਹਾਲਾਂ ਉਹ 60 ਸਾਲ ਤੋਂ ਉੱਥੇ ਰਹਿ ਰਹੇ ਨੇ, ਉਹਨੂੰ ਕਹਿੰਦੇ ਨੇ ਜੀ ਦਿਖਾਓ ਆਪਣਾ ਜਨਮ ਡੇਟ ਦਿਖਾਓ, ਫਲਾਣਾ ਦਿਖਾਓ, ਢਿਮਕਾ ਦਿਖਾਓ, ਇਹਨੂੰ ਮੋਦੀ ਨੂੰ ਪੁੱਛੋ ਤੂੰ ਕਿੱਥੇ ਜੰਮਿਆ, ਇਹਦਾ ਵੀ ਨਹੀਂ ਹੋਣਾ ਬਰਥ ਸਰਟੀਫਿਕੇਟ, ਕਿਉਂਕਿ ਇੱਕ ਜ਼ਮਾਨਾ ਹੀ ਨਹੀਂ ਸੀ ਜਦੋਂ ਕਿ 1930ਵਿਆਂ ਦੇ ਵਿੱਚ ਤਾਂ ਅੰਗਰੇਜ਼ਾਂ ਦੇ ਜ਼ਮਾਨੇ 'ਚ ਬਰਥ ਡੇਟ ਰਿਕਾਰਡ ਹੋਣੀ ਸ਼ੁਰੂ ਹੋਈ। ਗਰੀਬ ਮੁਲਕਾਂ 'ਚ, ਗਰੀਬ ਥਾਵਾਂ ਤੇ, ਝੁੱਗੀਆਂ ਚੌਂਪੜੀਆਂ ਵਾਲੇ ਕਿਹੜੇ, ਉਹਨਾਂ ਦੇ ਉੱਥੇ ਮਿਊਨਿਸਪਲ ਕਮੇਟੀ ਦੇ ਦਫ਼ਤਰ ਖੁੱਲੇ ਹੋਏ ਨੇ, ਉਹਨਾਂ ਨੂੰ ਕਹੋ ਜੀ ਤੁਸੀਂ ਤਾਂ ਬਾਹਰੋਂ ਆਏ ਹੋ। ਹੁਣ ਇਹ ਜੋ ਕੁਝ ਵੀ ਬੰਗਲਾਦੇਸ਼ ਦੇ ਵਿੱਚ ਹੋਇਆ, ਉਸ ਨੇ ਉੱਥੋਂ ਦੇ ਹਿੰਦੂ ਤਵੀਆਂ 'ਚ ਭਾਵੇਂ ਇੱਕ ਖੌਫ ਵੀ ਪੈਦਾ ਕੀਤਾ ਹੈ, ਪਰ ਮੈਨੂੰ ਇਹ ਲੱਗਦਾ ਹੈ ਕਿ ਆਉਣ ਵਾਲੇ ਪੀਰੀਅਡ 'ਚ ਯੂਪੀ ਔਰ ਉੱਤਰਾਖੰਡ ਔਰ ਪੰਜਾਬ ਦੀਆਂ ਚੋਣਾਂ ਦੇ ਨੇੜੇ ਤੇੜੇ ਆ ਕੇ ਇਹਨੂੰ ਇਹ ਬਦਲਾ ਲੈਣ ਲਈ, ਮੁਸਲਮਾਨਾਂ ਦੇ ਖਿਲਾਫ ਭਾਰਤ ਦੇ ਵਿੱਚ ਹਿੰਸਾ ਕਰਵਾਉਣ ਲਈ ਵੀ ਵਰਤਣਗੇ। ਲੇਕਿਨ ਜਿਹੜੀ ਸਟੇਟਮੈਂਟ ਮੈਂ ਸਮਝਦਾ ਹਾਂ ਕਿ ਵੀ ਉਹ ਜਿਹਨੂੰ ਕਹਿੰਦੇ ਨੇ ਕਿ ਜਬ ਦਿਆ ਰੰਜ ਬੁੱਤੋਂ ਨੇ ਤੋ ਖੁਦਾ ਯਾਦ ਆਇਆ, ਵਿਸ਼ਵ ਹਿੰਦੂ ਪਰਿਸ਼ਦ ਨੇ ਸਟੇਟਮੈਂਟ ਦਿੱਤੀ ਹੈ
कि यूनाइटेड नेशंस मस्ट स्टॉप जेनोसाइड ऑफ हिंदूज इन बांग्लादेश कि जी ये नस्लकुशी हो गई, वो 60-70 मरिया नस्लकुशी हो गई। तुसी सिखां दीयां 4-5 नस्लकुशियां जून 84, नवंबर 84, 84 तो 94, 95 लगातारता नाल कर रहे हो। गुजरात 2002 च मुसलमानां नाल की कीता है, अज लगातार मुसलमानां नाल की कर रहे हो। और ये जो विश्व हिंदू परिषद का जनरल सैकटरी सुरेंद्र चा कह रहे कि ये जोड़े अटैक ने दे रिमाइंड्स अस द ब्रूटैलिटी ऑफ द नाजीज कि जो नाजिया ने किया। देखो खुद नाजी किसी होर नूं नाजी कह रहे हैं, हिंदू तवियां तो वड्डा नाजी किहड़ा है। और उन्होंने कहा कि भी तू ये जिहड़ा असी प्रोटेस्ट भी करांगे दिल्ली च बांग्लादेश की एम्बैसी के बाहर, और नाल दी नाल उन्होंने सलाह दे रहे हैं कि ये जिहड़ा तुसीं नां रखिया होया ना इस्लामिक करैक्टर बांग्लादेश का, इहदी वजह करके इहनूं सैकुलर मुल्क लानो, तुसीं सो कॉल्ड सैकुलर इंडिया नूं हिंदुत्वी बना लो, पर बांग्लादेश नूं ये एडवाइज कर रहे। और उन्हें कहा कि भी ये जिहड़ी है असीं डेमोनस्ट्रेशन करांगे ताकि ये जिहड़ा प्रैशर बने बांग्लादेश हुकूमत के उत्ते। हालांकि ये गल दसदी है कि जिन्हों अंग्रेजी वाले तो कहते हैं एज यू सो शैल यू रीप, पंजाबी च कहते हैं जिहा बीजै सो लुणै, गुरबाणी है कर्मा संदड़ा खेत कि जो जा तुसी बीजदे हो या वढ़दे हो। असीं इहनूं पसंद नहीं करते कि मजहब ते बेस्ड नफरत और मार मराइया होए, पर इहदे बीज इन्हां ने ही बीजे ने। और अनफॉर्चुनेटली कि ये जहर हुण 4 चफेरे साउथ एशिया च फैल रहा है। और जिवें असीं रोजाना रूहानियत दी विचार करते हैं, सारे ही भगतां दी बाणी 15 भगतां दी उन्हां दी समाप्ति हो चुकी है। कबीर साहब दे श्लोक भी और गौड़ी तत्ती भी। और दूसरा हुण असीं अपने दर्शकों के सुझाव के उत्ते ही चोण कीती है कि गुरु ग्रंथ साहिब सब तो पहला जप साहिब है, फिर जिहड़ा असीं रहरास सोधार तो लैके भई प्राप्त तक के शब्द पढ़ते हैं, फिर सोहले दे शब्द ने जिसनूं किरत करम के विछड़े तो करो बेनती सुनो मेरे मीता तक ये साडियां नितनेम दीयां बाणियां ने। इन्हां तो अगे जितों क्योंकि इन्हां दे एक लंबी और स्कॉलरली विचार लई और एक रूहानियत का एक डिफरेंट मैं अपने आप नूं योग नहीं समझदा कि मैं इनू इंटरप्रेट कर सकां। पर गुरबाणी जिथों फिर पहले राग की बाणी शुरू हुंदी है, जिहड़ा पहला राग श्री राग है गुरबाणी दा, ये नितनेम तो बाद असीं इत्थों शुरू कर रहे हैं। और पहला शब्द क्योंकि जिहड़ा रागां दे विच फिर पैटर्न है गुरु नानक साहब की बाणी, गुरु अंगद साहब, गुरु असीं उसे नूं ही फॉलो करांगे हुण समुचे गुरु ग्रंथ साहिब की समाप्ति तक जे जिंदगी रही तो इनू असीं कंटिन्यू रखांगे। और ये शब्द बड़ा प्यारा है मैनूं, तो हमेशा ही मैं इस चों अपनी स्पीचेस भी कोट करदा है। और ये गुरु साहब ने याद दहानी करवाई है। श्री राग का यह शब्द है महला पहला घर पहला, मोती ता मंदर उसरे रतनी ता होए जड़ाओ, कस्तूर कुंगू अगर चंदन लीप आवे चाओ, मत देख पूला विसरे तेरा चित ना आवे ना। बहुत बार ये सवाल किया जाता है कि जिंदगी किस किस्म की होए, खर्चे किन्ने होण, किस किस्म का साडा लाइफ स्टाइल होए। पर गुरु नानक साहब ने शुरू ही इत्थों कीता है कि तुहाडे घर मोतियां दे होण, मोतियां दे घर बनाओ, उन्हां दे विच स्टडीड विद जूल। मोती तां मंदर उसरे, मंदर पुरातन पंजाबी च घर नूं कहंदे सी, उहदे च तुसीं रतन जड़ो, जूल रतनी तां होए जड़ाओ, कस्तूर कुंगू अगर चंदन, ये चारों ही खुशबू वालियां ने। कस्तूरी सानू पता है कितनी महंगी हुंदी है, हर हिरन दी नाभि चों निकलदी है, कुंगू केसर नूं कहंदे ने, अगर ये एक बड़ी फ्रैगरेंस वाली लकड़ हुंदी है तो ही अगरबत्ती बनदी है। और चंदन, चंदन दे जंगल और चंदन दी ओए भी चंदन होए रहे बसे जो चंदन पास। गुरु साहब कहंदे ने कि उस मोतियां दे घर नूं जिस दे विच रतन जड़े होए ने उस दे विच कस्तूर केसर अगर ते चंदन दा लीप करो, पर एक गल दा ध्यान रहे, मत देख पूला विसरे तेरा चित ना आवे ना। किते इहो जे घर च बैठ के रब ना भूल जाए। और इसे नूं ही फिर किसे होर थां कहा कि भाई भली सुहावी छापरी जा मैं गुण गाए, कित ही काम न तौल हर जित हर बिसराए। कि वो छप्पर चंगा है, वो झुग्गी चंगी है, कखां दी सही, जिहदे थल्ले बैठ के रब याद आंदा है, महल किसे अर्थ नहीं रखते। फिर दूसरा
ਹਰ ਬਿਨ ਜਿਉ ਜਲ ਬਲ ਜਾਓ, ਮੈਂ ਆਪਣਾ ਗੁਰ ਪੂਛ ਦੇਖਿਆ ਅਵਰ ਨਾਹੀ ਥਾਉ ਰਹਾਓ। ਕਿ ਰੱਬ ਦੀ ਯਾਦ ਤੋਂ ਬਿਨਾਂ ਤੁਹਾਡੇ ਅੰਦਰ ਠੰਡ ਪੈ ਹੀ ਨਹੀਂ ਸਕਦੀ, ਅੱਗ ਲੱਗੀ ਰਹੇਗੀ। ਗੁਰੂ ਸਾਹਿਬ ਕਹਿੰਦੇ ਨੇ ਕਿ ਭਾਈ ਇਹੀ ਰੱਬ ਨੇ ਮੈਨੂੰ ਸਮਝਾਇਆ, ਗੁਰੂ ਨੇ ਸਮਝਾਇਆ ਕਿ ਰੱਬ ਦੇ ਨਾਂ ਤੋਂ ਬਿਨਾਂ ਹੋਰ ਕੋਈ ਟਿਕਾਣਾ ਨਹੀਂ ਹੈ। ਹੁਣ ਧਰਤੀ ਤਾਂ ਹੀਰੇ ਲਾਲ ਜੜਤੀ, ਪਲੰਗ ਲਾਲ ਜੜਾਓ, ਮੋਹਣੀ ਮੁਖਮਣੀ ਸੋਹੈ, ਕਰੇ ਰੰਗ ਪਸਾਓ, ਮਤ ਦੇਖ ਪੂਲਾ ਵਿਸਰੈ, ਤੇਰਾ ਚਿਤ ਨਾ ਘਰ। ਕਿ ਭਾਈ ਹੁਣ ਤੁਹਾਡਾ ਉਹ ਮੋਤੀਆਂ ਵਾਲਾ ਜੂਲ ਸਟੱਡਡ ਘਰ ਦੇ ਵਿੱਚ ਤੁਹਾਡਾ ਜਿਹੜਾ ਜਿੱਥੇ ਤੁਹਾਡਾ ਮੰਜਾ ਡਿੱਠਿਆ ਹੋਇਆ ਉਸ ਘਰ ਦੇ ਵਿੱਚ ਉਹ ਵੀ ਹੀਰੇ ਲਾਲਾਂ ਦੇ ਨਾਲ ਜੜਿਆ ਹੋਏ, ਪਲੰਗ ਤੁਹਾਡਾ ਜਿਹੜਾ ਰੂਬੀਜ਼ ਜਿਹਨੂੰ ਕਹਿੰਦੇ ਨੇ ਲਾਲਾਂ ਨਾਲ ਜੜਿਆ ਹੋਇਆ, ਔਰ ਤੁਹਾਡੀ ਖੂਬਸੂਰਤ ਪਤਨੀ ਤੁਹਾਨੂੰ ਜਿਹੜੀ ਹੈ ਉਹ ਖੁਸ਼ ਕਰ ਰਹੇ, ਮੋਹਣੀ ਮੁਖ ਮਣੀ ਸੋਹੈ, ਜਿਹਦਾ ਮੂੰਹ ਮਣੀ ਵਾਂਗ ਚਮਕ ਰਿਹਾ ਹੋਏ, ਖੂਬਸੂਰਤ ਹੋਏ, ਉਹ ਤੁਹਾਨੂੰ ਜਿਹੜਾ ਹੈ ਉਹ ਆਪਣੇ ਪਿਆਰ ਦੇ ਚੋਂਚਲੇ ਦਿਖਾ ਰਹੀ ਹੋਏ। ਪਰ ਇੱਕ ਗੱਲ ਦਾ ਧਿਆਨ ਰੱਖੋ ਕਿ ਉਸ ਗ੍ਰਸਤ ਦੇ ਸੁਖੀ ਜੀਵਨ ਦੇ ਵਿੱਚ ਵੀ ਮਤ ਦੇਖ ਪੂਲਾ ਵਿਸਰੈ, ਤੇਰਾ ਚਿੱਤ ਨਾ ਆਵੇ ਨਾ। ਕਿਤੇ ਉਸ ਸਾਰਿਆਂ ਨੂੰ ਦੇਖ ਕੇ ਤੁਹਾਨੂੰ ਰੱਬ ਨਾ ਭੁੱਲ ਜਾਏ। ਫਿਰ ਉਹਨਾਂ ਨੇ ਰੂਹਾਨੀਅਤ ਵਾਲੇ ਲੋਕ ਸਿੱਧ ਜੋਗੀ, ਸਿੱਧ ਹੋਵਾਂ ਸਿੱਧ ਲਾਈ, ਰਿੱਧ ਆਖਾਂ ਆਓ, ਗੁਪਤ ਪ੍ਰਗਟ ਹੋਏ ਬੈਸਾਂ, ਲੋਕ ਰਾਖੈ ਭਾਓ, ਮਤ ਦੇਖ ਪੂਲਾ ਵਿਸਰੈ, ਤੇਰਾ ਚਿੱਤ ਨਾ ਆਵੇ ਨਾ। ਕਿ ਭਾਈ ਮੈਂ ਸਪਿਰਿਚੁਅਲ ਜਿਹੜੀਆਂ ਮਿਰੈਕਲਸ ਨੇ ਸਿੱਧੀ ਦੇ ਨਾਲ ਉਹ ਹਾਸਲ ਕਰਨਾ, ਰਿੱਧੀਆਂ ਸਿੱਧੀਆਂ ਇਹ ਦੁਨਿਆਵੀ ਪਾਵਰਸ ਮਿਰੈਕਲਸ ਇਹਨੂੰ ਕਿਹਾ ਜਾਂਦਾ ਹੈ, ਇਹ ਮੈਂ ਹਾਸਲ ਕਰਾਂ। ਮੇਰੇ ਕੋਲ ਇਹ ਵੀ ਤਾਕਤ ਹੋਏ ਕਿ ਮੈਂ ਜਿੱਥੋਂ ਮਰਜ਼ੀ ਅਲੋਪ ਹੋ ਜਾਂ, ਜਿੱਥੇ ਮਰਜ਼ੀ ਮੌਜੂਦ ਹੋਵਾਂ, ਗੁਪਤ ਪ੍ਰਗਟ ਹੋਏ ਬੈਸਾਂ, ਲੋਕ ਰਾਖੈ ਭਾਓ, ਔਰ ਜਿਹੜੇ ਨੇ ਲੋਕ ਮੇਰੇ ਔ ਦੇ ਵਿੱਚ ਹੋਣ। ਲੇਕਿਨ ਇੱਕ ਗੱਲ ਦਾ ਧਿਆਨ ਰਹੇ ਕਿ ਰਿੱਧੀਆਂ ਸਿੱਧੀਆਂ ਹਾਸਲ ਕਰਕੇ ਸਪਿਰਿਚੁਅਲ ਡੋਮੇਨ 'ਚ ਵੀ ਹਾਇਰ ਜਾ ਕੇ ਜੇ ਰੱਬ ਭੁੱਲ ਜਾਏ ਤੇ ਉੱਤੋਂ ਥੱਲੇ ਡਿੱਗੋਗੇ, ਜਿਵੇਂ ਖਜੂਰ ਦੇ ਦਰਖਤ ਤੋਂ ਕੋਈ ਥੱਲੇ ਡਿੱਗਦਾ ਤੇ ਅਖੀਰਲਾ ਸੁਲਤਾਨ ਹੋਵਾਂ ਮੇਲ ਲਸ਼ਕਰ, ਤਖਤ ਰਾਖਾਂ ਪਾਓ, ਹੁਕਮ ਹਾਸਲ ਕਰੀ ਬੈਠਾ ਨਾਨਕਾ, ਸਭ ਵਾਓ, ਮਤ ਦੇਖ ਪੂਲਾ ਵਿਸਰੈ, ਤੇਰਾ ਚਿੱਤ ਨਾ ਆਵੇ ਨਾ। ਕਿ ਭਾਈ ਮੈਂ ਇੰਨਾ ਵੱਡਾ ਬਾਦਸ਼ਾਹ ਹੋਵਾਂ ਕਿ ਚਾਰ ਚਫੇਰੇ ਮੇਰੇ ਵੱਡੇ ਵੱਡੇ ਲਸ਼ਕਰ ਹੋਣ, ਜਿਨ੍ਹਾਂ ਦਾ ਦਬਾਅ ਚਾਰੇ ਪਾਸੇ ਹੋਏ, ਲੇਕਿਨ ਮੈਂ ਐਸਾ ਹੁਕਮ ਕਰਨ ਵਾਲਾ ਬਾਦਸ਼ਾਹ ਬਣ ਕੇ ਵੀ ਜਿੱਥੇ ਹਰ ਪਾਸੇ ਜਿਹੜਾ ਫੌਜ ਔਰ ਲਸ਼ਕਰ ਦੇ ਨਾਲ ਨਾਲ ਮੇਰੀ ਜੈ ਜੈਕਾਰ ਹੋਏ। ਪਰ ਉਸ ਹਾਲਤ 'ਚ ਵੀ ਇੱਕ ਗੱਲ ਦਾ ਧਿਆਨ ਰੱਖੋ, ਮਤ ਦੇਖ ਪੂਲਾ ਵਿਸਰੈ, ਤੇਰਾ ਚਿੱਤ ਨਾ ਆਵੇ ਨਾ। ਕਿ ਤੈਨੂੰ ਰੱਬ ਨਾ ਭੁੱਲੇ। ਸੋ ਇਹੀ ਅੱਜ ਦਾ ਵਿਚਾਰ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਅੱਜ ਦੇ ਐਮ ਇਸ਼ੂ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ ਹੈ। ਸੋ ਇਸ ਤਰ੍ਹਾਂ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ SOS@TV ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਰੂਬਰੂ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਦੇਖਦੇ ਰਹੋ TV 4 ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।